अच्छा भाजी ठाकर मारो बैटरियां थोड़ियां रह गई। अच्छा दूसरे वकील ने सारे वकालत च बोलन नहीं दिता ते एंड ते कोई गल कीती कहंदा मेरे मूंह कोई सुन ना लई हुण। ਨਾ ਰਜਿਸਟਰੀ ਇੱਕ ਬੰਦੇ ਨੇ ਕਰਾਣੀ ਸੀ, ਉਹਨੇ ਬਸ ਹਲਕਾ ਜਿਹਾ ਇਹਨੂੰ ਵਕੀਲ ਕਰ ਲਿਆ ਕਿ ਬਿਆਨ ਹੀ ਕਰਾਣੇ ਤੇ ਸਾਰੀ ਰਾਤ ਕਤਲ ਵਾਲੀਆਂ ਕਿਤਾਬਾਂ ਪੜ੍ਹ। ਭਾਈ ਐਡਵੋਕੇਟ ਦੀ ਫੀਸ ਭਲਾ ਕਿੰਨੀ ਆ? ਕਿੰਨੀ? 3000 ਰੁਪਇਆ ਤੇ ਨਾਲ ਪਾਈਆ ਪਕੌੜੇ। ਸਾਜ ਇੰਜ ਕਰਕੇ ਮੈਂ ਜਦੋਂ ਅੰਦਰ ਵੜਾ ਮੈਂ ਸਮਝਿਆ ਸੀ ਕਿ ਠਾਕਰ ਮਾੜਾ ਬੰਦਾ ਵਾ, ਲੇਕਿਨ ਹਵੇਲੀ ਏਡੀ ਵੱਡੀ। अस्सलामुअलैकुम नाज़रीन, टी टाइम में खुश आमदीद। क्लैप नहीं की नाज़रीन ਤੁਹਾਨੂੰ ਅਬਾਸ ਅਸਲ ਚ ਨਾ ਇਹਨੂੰ ਕਿਤੇ ਪੈਸੇ ਚਾਹੀਦੇ ਸੀ। ਇਹ ਉੱਥੇ ਕਚਹਿਰੀਆਂ ਗਿਆ, ਉੱਥੇ ਕੋਈ ਮੁਕੱਦਮਾ ਲੱਗਾ ਸੀ। ਉਹ ਬੰਦੇ ਨੇ ਕਿਹਾ ਯਾਰ ਇੱਕ ਝੂਠੀ ਗਵਾਹੀ ਦੇਣੀ ਦੇਗਾ? ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਕਿੰਨੇ ਪੈਸੇ? ਉਹਨੇ ਕਿਹਾ 5000 ਰੁਪਏ। ਉਹ 5000 ਰੁਪਏ ਲੈ ਕੇ ਇਹਨੇ ਝੂਠੀ ਗਵਾਹੀ ਦਿੱਤੀ, ਅਦਾਲਤ ਚੋਂ ਬਾਹਰ ਆਇਆ ਤੇ ਇਦਾਂ ਦਾ ਹੋ ਗਿਆ। ਹੈ ਬਾਸ ਹੀ ਆ। ਹਾਂਜੀ ਗਵਾਹੀ ਦੇਣ ਤੋਂ ਬਾਅਦ ਤੰਦੂਰ ਚ ਛਾਲ ਮਾਰਦੀ ਸੀ, बाहर निकला फिर इधर आ गया सीधा। मेरा दिल करता मैं उनको मर्डर कर दूं जो झूठी गवाहियां देते हैं। क्या कर दूं? मर्डर मार दवा। ਮਟਰ ਗੋਸ਼ਤ हाँ, ਕਰਦੇ आलू मटर। ਤੁਸੀਂ ਲੱਗਦਾ ਕਦੀ ਕਚਹਿਰੀਆਂ ਗਏ ਨਹੀਂ, ਜਿਹੜਾ ਤੁਹਾਨੂੰ ਨਾ ਵੀ ਫਜ਼ੂਲ ਗੱਲਾਂ ਦਾ ਪਤਾ। ਕਚਹਿਰੀਆਂ ਬੜੇ ਨਿਜ਼ਾਮ ਹੁੰਦੇ ਆ ਉਸਤਾਦ ਜੀ। नहीं नहीं ਕਚਹਿਰੀਆਂ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ ਹੈਗਾ। सही गल। ਕਚਹਿਰੀਆਂ ਜੀਦਾਰ ਬੰਦਾ ਜਾਂਦਾ ਵਾ। ਅੱਛਾ ਇਹ ਇੱਕੋ ਹੀ ਗੱਲ 8-9 ਵਾਰੀ ਕਰਕੇ ਕਿਉਂ ਟਾਈਮ ਜ਼ਾਇਆ ਕਰੀ ਜਾ ਰਹੇ? ਬਈ ਕਚਹਿਰੀਆਂ ਬੰਦਾ ਨਹੀਂ ਜਾਂਦਾ, ਕਚਹਿਰੀਆਂ ਜੀਦਾਰ ਦਾ ਕੰਮ ਆ। कटहरियां नहीं ਕਚਹਿਰੀਆਂ ਹਰ ਕੋਈ ਨਹੀਂ ਜਾਂਦਾ। ਕਚਹਿਰੀਆਂ 'ਚ ਵਾਕਫੀਅਤ ਹੋਣੀ ਚਾਹੀਦੀ ਆ। ਤੂੰ ਸੁਣਿਆ ਕਚਹਿਰੀਆਂ ਜਾਣ ਲਈ ਕਿਰਾਇਆ ਹੋਣਾ ਚਾਹੀਦਾ ਵਾ। ਮਤਲਬ ਏਡੀ ਲੰਮੀ ਗੱਲ ਕਰਕੇ ਕੀ ਕਰਦਾ ਤੂੰ? ਚਵਲਾ ਮਾਰਦਾ ਮੈਂ। ਦਿਮਾਗ ਖਰਾਬ। ਉਸਤਾਦ ਜੀ ਸਹੀ ਤਾਂ ਨਾਜ਼ਰੀਨ ਗੱਲ ਇਹ ਹੈ, ਬਾਸ ਜਿਹੜਾ ਨਾ ਉਹਨੂੰ ਇੱਕ ਬਿਮਾਰੀ ਆ, ਤੁਹਾਨੂੰ ਅੱਜ ਮੈਂ ਦੱਸ ਦਿੰਦਾ। ਉਹ ਐਸਾ ਕਰੈਕਟਰ ਆ ਕਿ ਇੱਕਦਮ ਉਹਨੇ ਫੋਨ ਨਹੀਂ ਚੁੱਕਣਾ ਤੁਹਾਡਾ ਸਾਰੀ ਦਿਹਾੜੀ, ਜੋ ਮਰਜ਼ੀ ਕਰਦੇ ਰਹੋ ਬਸ। ਉਹਨੂੰ ਹੈ ਉਹਦੇ 'ਚ ਹੈ ਰੌਲਾ। ਤੇ ਅੱਜ ਭਾਈ ਉਹਨੂੰ ਉਡੀਕਦੇ ਰਹੇ ਅਸੀਂ। 7 ਵਜ ਗਏ ਨੇ, ਭਾਈ ਉਹਨੂੰ ਨਹੀਂ ਆਏ। ਫਿਰ ਅਸੀਂ ਖਾਲੀ ਜਗ੍ਹਾ ਪੁਰ ਕਰੇ। ਉਹਨਾਂ ਤੋਂ ਤਾਰਫ ਤੇ ਕਰਾਓ ਨਾ ਉਸਤਾਦ। ਇਹ ਜਨਾਬ ਅਸਦੁੱਲਾ ਵੜੈਚ ਚੀਮਾ ਸਾਹਿਬ ਨੇ। अच्छा हाँ। ਜੋ ਵੀ ਹੈ ਕੱਲ ਨੂੰ ਕੋਈ ਵੀ ਨਾ ਆਵੇ ਤੁਸੀਂ ਸ਼ੋਅ ਕਰ ਇਹ ਦੇਣਾ। ਸ਼ੇਖ ਅਸਦੁੱਲਾ ਵੜੈਚ ਚੀਮਾ ਅੰਸਾਰੀ ਸਾਹਿਬ ਨੇ। वाह वाह। ਹੋਰ ਮਲਕ ਸਾਹਿਬ ਹਾਂ मिर्जा साहब किदा? ਔਰ ਦੇਖੋ ਤੁਸੀਂ ਉਹਨਾਂ ਦੀ ਐਨਕ ਚੈੱਕ ਕਰੋ। ਅੱਲਾ ਮਾਫੀ, ਟੀ ਟਾਈਮ ਵੈਲਡ ਕਰਨ ਆਏ ਕਰੋ। ਹੱਸਣ ਵਾਲੀ ਗੱਲ ਇਹ। ਅੱਛਾ ਇਹੋ ਜਿਹੇ ਸੀਰੀਅਸ ਵਕੀਲ ਹੁੰਦੇ ਆ, ਸੀਰੀਅਸ ਵਕੀਲ ਹੁੰਦੇ ਆ। मतलब केस लड़ते हैं ना नाल मुलजम, जो कहते ना मैं उस मुलजम से कुछ पूछना चाहता हूँ, तो अगले दूजी पार्टी का जो बंदा होंदा ना, यानी मैं मुदई से कुछ पूछना चाहता हूँ, तो वो कोल जाके ना जे सोने भुजे छोले जेब चो कट के हाथे पा के, जब ये वकूआ हुआ आप उस वक्त क्या कर रहे? तो जज कहना बाहर काटो। कसमे एवं केस वाले दा नाल चीकम खाई जाएंगे कि जाई साहब ਇਹ ਮੁਜਰਮ ਝੂਠ ਬੋਲ ਰਿਹਾ। ਨਹੀਂ ਇੰਜ ਤੇ ਸੱਚੀ ਮੁਝੇ ਇੰਜ ਦੇ ਵਕੀਲ ਨਾ ਅਗਲੀ ਪਾਰਟੀ ਨੂੰ ਕਹਿੰਦੇ ਨੇ ਯਾਰ ਤੁਹਾਡੇ ਬੰਦੇ ਨੇ ਕਤਲ ਕੀਤਾ, ਮੈਂ ਕੇਸ ਲੜ ਰਿਹਾ, ਤੁਸੀਂ ਪਤਾ ਕੀ ਕਰੋ, ਫਲਾਣੇ ਬਾਬੇ ਕੋਲ ਚਲੇ ਜਾਓ, ਉਹਦੀ ਮਾਂ ਦਾ ਨਾਮ ਦੱਸੋ, ਉਹਨੇ ਤਰੀਸਤਾ ਕਿਹਾ ਨਹੀਂ ਤੁਹਾਨੂੰ ਜਿਤਾ ਦੇਣਾ। ਵੀ ਤੂੰ ਆਪ ਕੁਝ ਕਰ, ਉਹਨਾਂ ਨੇ ਤੈਨੂੰ ਫੀਸ ਦਿੱਤੀ। ਵਕੀਲਾਂ ਦੇ ਆਪਣੇ ਤੇ ਯਕੀਨ ਨਹੀਂ ਹੈਗਾ ਹਨਾ। ਇਦਾਂ ਦੇ ਵਕੀਲ ਦੂਸਰਾ ਵਕੀਲ ਇਹ ਤੇ ਕੋਈ ਕੇਸ ਜਿੱਤ ਜਾਣਾ ਤੇ ਉਹਨੂੰ ਕਹਿਣ ਹੁੰਦਾ ਤੁਸੀਂ ਓਬਣਾ ਚ ਕਰ ਲੈਂਦੇ ਹੋ। ਨਹੀਂ ਅੱਛਾ ਇਹੋ ਜਿਹਾ ਵਕੀਲ ਹੁੰਦਾ ਨਾ, ਮਤਲਬ ਢਾੜੀ ਟੈਪ ਮਸਕੀਨ ਖਾਨ ਸਾਹਿਬ ਤੇ ਡਰਪੋਕ ਵੀ। ਤੇ ਉਹ ਇੱਕ ਲਤੀਫਾ ਬਣਿਆ ਨਾ ਕਿ ਉਹ ਇੱਕ ਕਤਲ ਦਾ ਕੇਸ ਲੜਨ ਲੱਗ ਪੈਂਦਾ ਤੇ ਅਗਲੀ ਪਾਰਟੀ ਬਹੁਤ ਭਾਰੀ ਹੁੰਦੀ ਤੇ ਉਹਨਾਂ ਦਾ ਵਕੀਲ ਬਹਿਸ ਕਰੀ ਜਾ ਰਿਹਾ ਤੇ ਕੇਸ ਉਧਰ ਨੂੰ ਜਾਈ ਜਾ ਰਿਹਾ ਉਹਨਾਂ ਦੇ ਹੱਕ 'ਚ। ਤੇ ਇੱਧਰਲਾ ਜਿਹਨਾਂ ਨੇ ਇਹਨੂੰ ਵਕੀਲ ਕੀਤਾ ਕਹਿੰਦੇ ਉਹ ਖਾਨ ਸਾਹਿਬ ਤੂੰ ਵੀ ਕੁਛ ਕਰ, ਤੇ ਕਹਿੰਦਾ ਠਹਿਰੋ। ਤੇ ਇੰਨੀ ਦੇਰ ਨੂੰ ਨਾ ਜਾ ਕੇ ਨਾ ਤੇ ਸਾਰਾ ਕੇਸ ਉਹਨਾਂ ਦੇ ਹੱਕ 'ਚ ਚਲਾ ਜਾਂਦਾ। ਤੇ ਉਹਨੂੰ ਕਹਿੰਦੇ ਹਾਂ ਤੂੰ, ਕਹਿੰਦਾ ਕੋਈ ਨਹੀਂ ਸਾਡੀ ਹਾਂ ਹੀ ਪੈਣੀ ਹੈ, ਤੁਸੀਂ ਟੈਨਸ਼ਨ ਨਹੀਂ ਲੈਣੀ। ਮੁੱਦਈਆਂ ਨੂੰ ਕਹੀ ਜਾਂਦੇ ਓਏ ਰੱਬ ਦੀ ਰਾਤੀ ਬੜੀ ਬੇਵਾਹ। ਅੱਛਾ ਵਕੀਲ ਉਹਨਾਂ ਨੇ ਕੀਤਾ, ਰੁਪਈਆ 3 ਲੱਖ ਦਿੱਤਾ ਤੇ ਉਹਨਾਂ ਨੂੰ ਇਹ ਕਹੀ ਜਾਂਦੇ ਆ ਮਰਨਾ ਨਹੀਂ, ਤੁਸੀਂ ਮਰਨਾ ਭੁੱਲੇ ਆ। ਤੈਨੂੰ ਮਾਮਾ ਤੂੰ ਬਹਿਸ ਕਰ ਜਿੱਤ ਉੱਥੇ। ਤੋਬਾ ਇਦਾਂ ਦੇ ਵਕੀਲ ਨੇ ਉਤਲੀ ਜੇਬ 'ਚ ਤਲੀ ਮੱਛੀ ਪਾਈ ਹੁੰਦੀ। ਜਿਹੜੇ ਵਕੀਲ ਹੁੰਦੇ ਤੇ ਜੱਜ ਕਹਿੰਦੇ ਯਾਰ ਆਊਟਡੋਰ ਅਦਾਲਤ ਕਰ ਲਈਏ, ਇਹਦਾ ਸੇਕ ਹੋਊਗਾ। ਸੱਚੀ ਮੁਝੇ ਆਊਟਡੋਰ ਅਦਾਲਤ ਆਊਟਡੋਰ ਕਰ ਲਈਏ। ਐਦਾਂ ਦੇ ਵਕੀਲ ਨੇ ਕੈਮਰੇ 'ਚ ਬੱਕਰੀ ਵੀ ਬੰਨੀ ਹੁੰਦੀ।
ਯਾਰ ਮੈਂ ਨਾ ਤਾਜ਼ਾ ਦੁੱਧ ਪੀ ਕੇ ਪੀਂਦਾ। ਅੱਛਾ ਤਾਲਾ ਤਾਂ ਪੀ ਕੇ ਕੇਸ ਲੜ ਇੰਜ ਕਰਕੇ ਅਦਾਲਤ ਚੋਂ ਬਾਹਰ ਨਿਕਲਿਆ ਤੇ ਨੁੰਦਰਾ ਬਚ ਗਿਆ। ਕਹਿੰਦਾ ਕੇਸ ਲੜਨੇ ਸੌਖੇ ਨਹੀਂ। ਅੱਛਾ ਦੂਸਰੇ ਵਕੀਲ ਨੇ ਸਾਰੇ ਵਕਾਲਤ ਚ ਬੋਲਣ ਨਹੀਂ ਦਿੱਤਾ ਤੇ ਐਂਡ ਤੇ ਇੱਕੋ ਹੀ ਗੱਲ ਕੀਤੀ, ਕਹਿੰਦਾ ਮੇਰੇ ਮੂੰਹ ਕੋਈ ਸੁਣ ਨਾ ਲਈ ਹੁਣ। ਅੱਛਾ ਇਹਨੇ ਦੇਖਿਆ ਨਾ ਕਿ ਮੇਰੇ ਵਾਲਾ ਜਿਹੜਾ ਬੰਦਾ ਨੇ ਉਹਨਾਂ ਦਾ ਕੇਸ ਜ਼ਰਾ ਲੂਜ਼ ਆ, ਤੇ ਦੂਜੇ ਵਕੀਲ ਕੋ ਜਾ ਕੇ ਕਹਿੰਦਾ ਮਦਈ ਵਟਾਉਣਾ ਹੀ। ਲੈ ਦੱਸ ਹੀ ਲੈ। ਅੱਛਾ ਫੁੱਲ ਪਤਾ ਲੱਗ ਗਿਆ ਤੂੰ ਇੱਧਰ ਆ ਜਾ। ਕੇਸ ਹਾਰਨ ਦਾ ਪਤਾ ਲੱਗ ਗਿਆ ਤੇ ਦੂਸਰੇ ਵਕੀਲ ਵੱਲ ਜਾ ਕੇ ਕਹਿੰਦੇ ਆ ਮਠਿਆਈ ਦਾ ਬੰਦੋਬਸਤ ਕਰਨਾ। ਅਗਰ ਜੁਗਤਾ ਦਾ ਕੋਈ ਕੇਸ ਹੋਵੇ ਨਾ ਤੇ ਮੈਂ ਤੇਰੀ ਜ਼ੁਬਾਨ ਤੇ ਕੈਂਚੀ ਫਰਮਾਉਣੀ ਪਈ। ਅੱਛਾ ਰਾਤ ਨੂੰ ਨਾ ਦੂਜੇ ਵਕੀਲ ਨੂੰ, ਜਿਹੜਾ ਮੁਖਾਲਫ ਵਕੀਲ ਆ, ਉਹਨੂੰ ਫੋਨ ਕਰਕੇ ਕਹਿ ਰਿਹਾ ਕੀ ਤਿਆਰੀ ਕੀਤੀ ਜ਼ਰਾ ਮੈਨੂੰ ਵੀ ਦੱਸ। ਤੈਨੂੰ ਕਾਹਤੋਂ ਦੱਸੇ ਮਾਮਾ? ਆਹੋ ਵਕੀਲ ਹੈ ਨਾ, ਇਹਦਾ ਚੈਂਬਰ ਇੱਧਰ ਨੂੰ ਤੇ ਇੱਧਰ ਨੂੰ ਜਾਈਏ। ਮੈਂ ਕਿਹਾ ਇੱਧਰ ਨੂੰ ਕਿਉਂ ਜਾਣਨਾ? ਕਹਿੰਦਾ ਮੈਂ ਜੁੱਤੀ ਪੁੱਠੀ ਪਾਈ ਹੈ। ਇਹ ਕੀ ਗੱਲ ਹੋਈ? ਜੁੱਤੀ ਪੁੱਠੀ ਪਾ ਅੱਛਾ ਹੁਣ ਕੇਸ ਜਿੱਤਣ ਲਈ ਜੱਜ ਨੂੰ ਕਹਿਣ ਡਿਆ ਤੁਸੀਂ ਸਾਡੇ ਮਾਈ ਬਾਪ ਵੇਖੋ। ਪਾਲਿਸ਼ ਮਾਰ ਰਿਹਾ। ਤੁਸੀਂ ਮੈਨੂੰ ਲੱਗਦਾ ਅਦਾਲਤ 'ਚ ਨਹੀਂ ਦੇਖਿਆ ਕਦੀ ਬੋਲਦੇ ਆ। ਅੱਛਾ ਠਹਿਰ ਜਾ। ਪੂਰਾ ਕੇਸ ਲੜ ਰਿਹਾ, ਇੱਕਦਮ ਇਹਦੇ ਬੈਲ ਆਈ, ਇਹਨੇ चुकया थे अंदरों आ रहे आपकी तरफ 15 रुपए बैलेंस है, प्लीज वो आपने कब अदा करना है। ਭਾਈ ਲਾਰੀ ਅੱਡੇ ਬਾਥਰੂਮ ਚੋਂ ਨਿਕਲਿਆ, ਉਹਨੇ ਕਿਹਾ 20 ਰੁਪਏ। ਉਹਨੂੰ ਕਹਿੰਦਾ ਐਡਵੋਕੇਟ। ਭਾਈ ਐਡਵੋਕੇਟ ਦੀ ਫੀਸ ਭਲਾ ਕਿੰਨੀ ਆ? ਕਿੰਨੀ? 3000 ਰੁਪਇਆ ਤੇ ਨਾਲ ਪਾਈਆ ਪਕੌੜੇ। ਅੱਛਾ ਮੁੰਡਾ ਪੜਾਉਣ ਨਹੀਂ ਡਿਆ, ਉਹਨੂੰ ਨਾਲ ਲੈ ਕੇ ਜਾਣਾ, ਕਹਿੰਦਾ ਇਹਨੂੰ ਵਕਾਲਤ ਸਿਖਾਉਣੀ। ਓਏ ਪੜ੍ਹ ਕੇ ਹੁੰਦੀ ਮਰੇ। ਅੱਛਾ ਇਹੋ ਜਿਹੇ ਵਕੀਲਾਂ ਦੇ ਨਾ ਮਤਲਬ ਤਲਕ ਬਹੁਤ ਹੁੰਦੇ ਨੇ ਤੇ ਪੈਸੇ ਘੱਟ ਹੀ ਹੁੰਦੇ ਨੇ। ਸਿਫਾਰਿਸ਼ਾਂ ਸਪੂਰਤਾਂ ਤੇ ਲੋਕੀ ਮਤਲਬ ਕੇਸ ਲੜਵਾਈ ਜਾਂਦੇ ਨੇ। ਇਹ ਵੀ ਕੇਸ ਲੜਨਾ ਵਾ ਤੇ ਇੱਕ ਫੋਨ ਆ ਜਾਏਗਾ, ਗੱਲ ਕਰੋ ਭਾਈ, ਗੱਲ ਕਰਦਾ ਯਾਰ ਕਰ ਲਈ, ਕਰ ਲਾਂਗੇ, ਕੋਈ ਨਹੀਂ, ਲਿਖ ਲਈ। ਇਹੋ ਜਿਹੇ ਵਕੀਲਾਂ ਨੇ ਧਾਰ ਵਾਲੀ ਕਾਪੀ ਵੀ ਲਿਖੀ ਹੁੰਦੀ ਹੈ। ਨਹੀਂ ਵਕੀਲ ਤੇ ਜਾ ਕੇ ਚਮਰੋ ਚ ਕਹੀ ਜਾਣ ਡਿਆ ਭਾਈ ਮੈਂ ਵਕੀਲ ਵੀ ਆ ਤੇ ਕੋਡ ਵੀ ਡਰਾਈ ਕਲੀਨ ਕਰ ਲੈਂਦਾ। ਸਾਰੇ ਅੱਛਾ ਵਕੀਲ ਆ ਚੈਂਬਰ ਦੇ ਬਾਹਰ ਸਟੈਂਡ ਵੀ ਬਣਾਇਆ, ਟੋਕਨ ਵੀ ਦੇ ਰਿਹਾ ਨਾਲ, ਕੋਈ ਮੋਟਰਸਾਈਕਲ ਖਿਲਾਰ ਲਿਆ, ਕੋਈ ਖਿਲਾਰ ਰਿਹਾ ਹੈ। ਛੋਟੀਆਂ ਕਚਹਿਰੀਆਂ 'ਚ ਏਦਾਂ ਹੁੰਦਾ, ਮੈਂ ਤਾਂ ਸੁਪਰੀਮ ਕੋਰਟ ਬਣਾਇਆ। ਸੁਪਰੀਮ ਓਏ ਸੁਪਰੀਮ ਤੂੰ ਕਿਤੇ ਲਿਪਟਨ ਵਾਲਿਆਂ ਦੀ ਕੋਡ ਚ ਹੋਵੇ ਨਾ। ਬਹੁਤ ਜ਼ਿਆਦਾ ਕੇਸ ਹੁੰਦੇ ਆ ਦਹਿਸ਼ਤਗਰਦੀ ਦੇ, ਦਹਿਸ਼ਤਗਰਦੀ ਦੇ, ਸਜ਼ਾਏ ਮੌਤ ਦੇ, ਬੰਬ ਧਮਾਕਿਆਂ ਦੇ। ਛੋਟੇ ਮੋਟੇ ਆ ਤਲਾਕਾਂ ਤਲੂਕਾਂ ਵਾਲੇ ਤੁਹਾਡੇ 'ਚ ਹੀ ਆ, ਮੇਰੇ ਕੋਲ ਨਹੀਂ ਇਦਾਂ ਦੇ ਕੇਸ ਹੁੰਦੇ, ਮੇਰੇ ਕੋਲ ਵੱਡੇ ਕੇਸ ਹੁੰਦੇ ਆ। ਸਹੀ ਗੱਲ, ਸਹੀ ਗੱਲ। ਅੱਛਾ ਵਕੀਲ ਬਣ ਗਿਆ ਤੇ ਸਾਈਕਲ ਦੇ ਅੱਗੇ ਛੋਟੀ ਜਿਹੀ ਤੱਕੜੀ ਲਾ ਕੇ ਡੇਲੀ ਜਾਣ। ਡਿਸਪੋਜ਼ੇਬਲ ਜੀ ਅਦਾਲਤ ਬਣਾਈ ਆਪਾਂ। ਫਾਈਨਲ ਰਜਿਸਟਰੀ ਇੱਕ ਬੰਦੇ ਨੇ ਕਰਾਣੀ ਸੀ, ਉਹਨੇ ਬਸ ਹਲਕਾ ਜਿਹਾ ਇਹਨੂੰ ਵਕੀਲ ਕਰ ਲਿਆ ਕਿ ਬਿਆਨ ਹੀ ਕਰਾਣੇ, ਤੇ ਸਾਰੀ ਰਾਤ ਕਤਲ ਵਾਲੀਆਂ ਕਿਤਾਬਾਂ ਪੜ੍ਹ। ਕਤਲ ਤੇ ਮੁਕੱਦਮੇ ਉਹਨਾਂ ਨੇ ਅੱਛਾ ਉਹਨਾਂ ਨੇ ਨਵਾਂ ਚਾਹ ਚੜਿਆ ਵੀ ਮੇਰੇ ਕੋਲ ਪਹਿਲਾ ਕਲਾਇੰਟ ਆ ਗਿਆ ਕਿਤੇ, ਤੇ ਸਾਰੀ ਰਾਤ फांसी वालियां गल्लां याद करके तो सवेरे उन्होंने कहा जी हाँ जी ये प्लाट इनके नाम लगाना है, ये प्लाट इनका है, इन्होंने कब्जा किया है। तो कहना नहीं जी देखो गल ये 302 लगती है, इन्होंने प्लाट मौके के उत्ते शहीद कर दिता है। ठीक है ਮੇਰੇ ਕਲਾਇੰਟ ਦਾ ਪਲਾਟ ਇਹਨਾਂ ਨੇ ਜਾਨੋਂ ਮਾਰ ਦਿੱਤਾ। ਇਸਲਾਮਾਬਾਦ ਦੇ ਵਿੱਚ ਜਿਹੜੇ ਅਸੀਂ ਅਦਾਲਤਾਂ ਦੇ ਵਿੱਚ ਕੇਸ ਲੜੀ ਤੇ ਉੱਥੇ ਕਦੀ ਇਦਾਂ ਦੀ ਨੀਚ ਗੁਫ਼ਤਗੂ ਨਹੀਂ ਹੋਈ। ਨਹੀਂ ਉਹ ਤੇ ਹੁੰਦੀ ਵੀ ਨਹੀਂ ਹੈ, ਅਦਾਲਤਾਂ 'ਚ ਕਿਤੇ ਵੀ ਨਹੀਂ ਹੁੰਦੀ। ਅਸੀਂ ਆਪਣੇ ਸ਼ੋਅ ਵਾਸਤੇ ਕਰ ਰਹੇ ਹਾਂ। ਉਸਤਾਦ ਜੀ ਮੇਰਾ ਕੇਸ ਦਾ ਬਣਾਓ ਨਾ, ਤੇਰੇ ਮਜ਼ਾਰ ਦਾ ਹੀ ਬਣਾਉਣ ਦੇ। ਉਸਤਾਦ ਜੀ ਮੈਂ ਨਹੀਂ ਕੇਸ ਇਹ ਲੜਿਆ, ਛੋਟੇ ਮੋਟੇ ਕੇਸ ਨਾਲ ਮੈਨੂੰ ਇਹਦਾ ਤਲਕ ਹੀ ਨਹੀਂ ਹੈਗਾ ਮੇਰਾ। ਖਲੋ ਜਾ ਛੋਟੇ ਮੋਟੇ ਅੰਜਲਾ ਨਹੀਂ ਇਹ ਪੁੱਛੋ ਤੁਸੀਂ ਉਸਤਾਦ ਜੀ ਰਿਹਾ ਕਿੱਥੇ, ਇਹਦੀ ਤਬੀਅਤ ਥੋੜੀ ਸੈੱਟ ਕਰੀਏ। ਇਹ ਦਫ਼ਤਰ ਆਉਂਦਾ ਵੀ ਇਦਾਂ ਹੀ ਬਹਿ ਕੇ ਚਲਾ ਜਾਂਦਾ, ਕਿੱਥੇ ਰਿਹਾ ਤੂੰ? ਹੁਣ ਤੁਸੀਂ ਮਜਬੂਰ ਕਰ ਦਿੱਤਾ ਮੈਨੂੰ ਅਸਲ ਗੱਲ ਕਰ। ਧੋ ਦੇ ਚਲੋ ਜੀ ਅਸਲ ਗੱਲ ਕਰੋ ਜੀ। ਚਲੋ ਵੇਖੀ ਉਹ ਡੁੱਡ ਕੇ ਚੁੱਪ ਕਰਦਾ। ਚਲੋ ਜੀ ਵੇਖੀ ਹੁਣ ਛਾਣਾ ਹੀ ਕੋਈ ਨਹੀਂ। ਹੈਲੋ ਸਿੰਘਾਕਾਰਾ ਜੀ। ਅਸਲ ਦੇ ਵਿੱਚ ਉਸਤਾਦ ਇੱਕ ਲੜਾਈ ਦਾ ਮਸਲਾ ਬਣ ਗਿਆ ਸੀ। ਮੈਂ ਨਾ ਭਾਈ ਵੱਡਾ ਵਾ, ਉਹਦੇ ਕੋਲ ਕਤਲ ਹੋ ਗਿਆ ਸੀ। ਹੈ ਕਿਸੇ ਚੱਲ अब बकवास नहीं करी दिंदी यार मेरी गल सुन, ਅਸੀਂ ਮਜ਼ਾਈਆ ਪ੍ਰੋਗਰਾਮ ਇੱਕ ਮਿੰਟ ਕਰਦੇ ਹਾਂ, ਤੁਸੀਂ ਸਾਡੇ ਨਾਲ ਅਸੀਂ ਮਜ਼ਾਈਆ ਪ੍ਰੋਗਰਾਮ ਜ਼ਰੂਰ ਕਰਦੇ ਆ, ਲੇਕਿਨ ਅਸੀਂ ਵੱਖੀਆਂ ਤੋੜਨ ਵਾਲਾ ਨਹੀਂ ਕਰਦੇ। ਅੱਲਾ ਮਾਫੀ ਦੇ, ਵੱਡੇ ਭਰਾ ਕੋ ਤੇਰੇ ਕੋ ਕਤਲ ਹੋ ਸਾਜੀ ਹੋ ਜਾਂਦਾ ਵਾ ਮਸਲੇ ਭਾਈ, ਉਹ ਗੁੱਸੇ ਵਾਲਾ ਵਾ ਜਰਾ। ਮੈਂ ਤਾਂ ਤੁਹਾਡਾ ਹੱਸਲ ਖੇਡਣ ਲੱਗਾ ਤਾਂ ਗਰਮ ਤਬੀਅਤ ਮੇਰੀ ਵੀ ਸ਼ੁਰੂ ਤੋਂ ਹੀ ਹੈ। अच्छा जी वाह वाह, शुरू तो गरम तबीयत पता यार नेचर कैन नॉट बी नेवर चेंज।
ਅੱਲਾ ਮਾਫੀ ਦੇਵੇ ਕਸਮੇ। ਹੋ ਸਕਦਾ ਹੈ ਇਮਲੀ, ਮੈਂ ਕਦੋਂ ਕਹਿ ਰਿਹਾ। ਗਰਮਾ ਸਾਹਿਬ ਅੱਛਾ ਮਾਲਸ਼ੀਆ ਸੀ ਤੇ ਮੁਲਕ ਦਾ ਸਦਰ ਬਣ ਗਿਆ ਤੇ ਵਜ਼ੀਰ ਆਜ਼ਮ ਨੂੰ ਕਹਿ ਰਿਹਾ ਕਿ ਸਵੇਰੇ ਗਿਆ ਸੀ ਅਸੈਂਬਲੀ 'ਚ। ਲੈ ਦੱਸ ਹੈਨਾ? ਫਿਰ ਮਾਲਸ਼ੀਆ ਸੀ ਤੇ ਸਦਰ ਬਣ ਗਿਆ, ਸਵੇਰੇ ਅਸੈਂਬਲੀ 'ਚ ਗਵਰਨਰ ਦੇ ਐ ਪਟਾਕੇ ਕੱਢਦੇ। ਇਹ ਵੀ ਬਾਦਸ਼ਾਹ ਸੀ ਤੇ ਇਹ ਵੀ ਸਦਰ ਕੀ ਸੀ? ਬਲ 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 ਇਹ ਮਾਰ ਸਦਰ ਬਣ ਗਿਆ, ਨਹੀਂ ਮਾਲਸ਼ੀਆ ਬਾਦਸ਼ਾਹ ਸੀ ਤੇ ਸਦਰ ਬਣ ਗਿਆ। ਸਪੀਕਰ ਬਣ ਗਿਆ, ਸਪੀਕਰ ਕਿਹੜਾ? ਅਸੈਂਬਲੀ ਦਾ ਸਪੀਕਰ। ਅੱਛਾ। ਤੇ ਸਾਰਿਆਂ ਨੂੰ ਸਪੀਕਰ ਉਹ ਚ ਦਾਮ ਚ ਨਹੀਂ ਬਿਠਾ, ਅਸੈਂਬਲੀ ਚ ਨਹੀਂ ਬਿਠਾਉਣ ਡਿਆ, ਉੱਪਰ ਛੱਤ ਦਾ ਟਾਈਮ ਦੇਣਾ, ਤੁਹਾਡੀ ਧੁੱਪੇ ਲੱਤਾਂ ਮੜੂਗਾ ਕਹਿੰਦਾ ਬੈਠ ਕੇ। ਸਪੀਕਰ ਦਾ ਕਿਹੜਾ ਮਤਲਬ? ਮਾਲਸ਼ੀਆ ਸੀ ਤੇ ਸਪੀਕਰ ਬਣ ਗਿਆ। ਮੇਰੀ ਵਾਰੀ ਜਿਹੜੀ ਮੈਂ ਗੱਲ ਕਰੀ ਤਸਦੀਕ ਹੋਇਆ। ਅੱਛਾ ਇਹਨਾਂ ਕੋ ਗੱਲਾਂ ਕਰਾਣਾ ਜੂਝ ਮਜੂਜ ਇਕੱਠੇ ਕੀਤੇ ਤੁਸੀਂ। ਉਸਤਾਦ ਜੀ ਤੁਸੀਂ ਯਾਰ ਨਾ ਕਰ ਚੱਲ। ਮਾਲਸ਼ੀਆ ਤੇ ਸਦਰ ਬਣ ਗਿਆ, ਉਹਨਾਂ ਦੇ ਡੈਸਕ ਚ ਚਕਾ ਕੇ ਤੇ ਦਰੀ ਵਿਛਾਈ ਉੱਤੇ। ਨਹੀਂ ਮਾਲਸ਼ੀਆ ਦੀ ਤੇ ਸਦਰ ਬਣ ਗਿਆ ਤੇ ਡੈਸਕ ਵਜਾ ਰਹੇ ਸਾਰੇ, ਤੇ ਇਹ ਕੀ ਕਰ ਰਿਹਾ? ਸ਼ੀਸ਼ੀਆਂ ਖੜਕਾ ਸਾਰੇ ਡੈਸਕ ਵਜਾ ਰਹੇ, ਅੱਛੀ ਗੱਲ ਤੇ ਇਕੱਲਾ ਸ਼ੀਸ਼ੀਆਂ ਖੜਕਾ ਰਿਹਾ। ਠੀਕ ਹੈ। ਅੱਛਾ ਅੱਗੇ ਉਹਨੂੰ ਨਾ ਸੋਹਣਾ ਇਮਰਾਨ ਖਾਨ ਦੇ ਪਿੱਛੇ ਖਲੋਤਾ, ਉਹਦੇ ਮੋਢੇ ਉਹਨਾਂ ਦਾ ਕਹਿੰਦਾ ਖਾਨ ਸਾਹਿਬ ਚੁੱਕ ਕੇ ਰੱਖੋ ਜਰਾ, ਚੁੱਕ ਕੇ ਰੱਖੋ ਕੰਮ। ਅੱਛਾ ਵਾਕਈ ਕੀ ਬੱਕਰੀ ਕਤਲ ਹੋ ਗਈ? ਕੌਣ ਕਤਲ ਕਿਹਨੂੰ ਕੀਤਾ ਯਾਰ? ਵੱਡੇ ਭਰਾ ਕੋ ਕਤਲ ਹੋ ਗਿਆ। ਲੈਣੀ ਉਹ ਯਾਰ ਨਹੀਂ ਚਾਹੀਦੇ ਤੂੰ ਮੈਨੂੰ ਸੁਣਾ ਜ਼ੇਰੇ ਗੌਰ। ਚੱਲ ਵੱਡਾ ਭਾਈ ਨਹੀਂ ਮੇਰਾ ਨਦੀਮ, ਆਹੋ ਆਹੋ ਨਦੀਮ ਉਹ ਚਿੱਟਾ ਜਿਹਾ, ਚਿੱਟਾ ਸੋਹਣਾ ਜਿਹਾ ਜਿਹੜਾ ਮੇਰੇ ਤੋਂ ਵੀ ਸੋਹਣਾ ਵਾ, ਜ਼ਿਆਦਾ ਤਿੱਖੀਆਂ ਨਾਸਾਂ ਜਿਹੜੀਆਂ ਬਿੱਲੀਆਂ ਜਿਹੀਆਂ ਅੱਖਾਂ ਉਹ ਵਾ। ਯਾਰ ਚਿੱਟਾ ਜਿਹਾ ਤਿੱਖੇ ਤਿੱਖੇ ਨਕਸ਼ਨ ਹੈ ਨਾ। ਹਾਂਜੀ ਕਾਲੇ ਸੂਟ ਪਾਏ ਹੁੰਦੇ ਨੇ, ਅਕਸਰ ਪਸ਼ੌਰੀ ਜੁੱਤੀ ਪਾਈ ਹੁੰਦੀ ਹੈ। ਹਾਂ ਅੱਛਾ ਉਹਦੇ ਕੋ ਕਿੱਦਾਂ ਕਤਲ ਹੋਇਆ? ਝਾਲ ਤੇ ਬੈਠੇ ਸੀ ਚਾਹ ਪੀਣ। ਝਾਲ ਤੇ ਕੀ ਲਾਈਆ ਬਾਤ ਭਾਲ ਹੈ ਯਾਰ, ਤੂੰ ਝਾਲ ਜ਼ਰੂਰ ਵਿੱਚ ਪਾਉਂਦੇ ਹੋ ਤੁਸੀਂ ਯਾਰ। ਅੱਛਾ ਝਾਲ ਤੇ ਬੈਠੇ ਸੀ ਯਾਰ। ਝਾਲ ਦੀ ਪਰਲੀ ਸਾਈਡ ਤੇ ਬੈਠੇ ਸੀ। ਅੱਛਾ ਬੈਠੇ ਸੀ ਫਿਰ? ਉੱਥੇ ਬੈਠੇ ਬੈਠੇ ਉਸਤਾਦ ਜੀ ਉਹਦੇ ਨਾਲ ਏਦਾਂ ਰਕਸ਼ਾ ਲੰਘਿਆ ਕੋਲੋਂ, ਹਾਂ ਤੇ ਰਕਸ਼ੇ ਵਾਲੇ ਨੇ ਹਲਕਾ ਜਿਹਾ ਨਾ ਉਹਦੇ ਲਾਗੇ ਕੁਰਸੀ ਹਾਂ ਉਹਦਾ ਮੋੜਨ ਲੱਗਾ ਨਾ, ਤੇ ਉਹ ਕੁਰਸੀ 'ਚ ਵੱਜ ਗਿਆ। ਲੱਗ ਗਈ। ਉਹ ਉੱਥੇ ਇੱਕ ਬੰਦਾ ਬੈਠਾ ਸੀ, ਉਹ ਕੁਰਸੀ ਤੋਂ ਨਾ ਬੰਦਾ ਡਿੱਗ ਪਿਆ, ਉਹਨੇ ਰਕਸ਼ੇ ਵਾਲੇ ਨੂੰ ਪੈਂਦੇ ਸਿੱਟੇ ਗਾਲ ਕੱਢ ਦਿੱਤੀ। ਅੱਛਾ ਭਾਈ ਮੇਰਾ ਕਹਿੰਦਾ ਕੋਈ ਹਜ਼ਾਰ ਨੂੰ ਹੱਥ ਮਾਰੋ, ਗਰੀਬ ਆਦਮੀ ਆ, ਤੂੰ ਨੂੰ ਗਾਲਾਂ ਕੱਢਣ ਡਿਆ, ਦਾ ਰਕਸ਼ਾ ਟਾਲਣ ਡਿਆ ਵਾ, ਕਹਿੰਦਾ ਤੂੰ ਮਾਮਾ ਲੱਗਦਾ। ਨਹੀਂ ਯਾਰ ਉਹਦਾ ਕਿੱਦਾਂ ਦਾ ਮੂੰਹ ਬਣਿਆ। ਉਹ ਬੱਸ ਕਰਦੇ ਐਡੀ ਕਿਹੜੀ ਗੱਲ ਹੋ ਗਈ? ਉਹਨੇ ਇਹਨੇ ਕਿਹਾ ਤੂੰ ਮਾਮਾ ਲੱਗਦਾ। ਭਾਈ ਮਰਨ ਮਰਾਨ ਦੀ ਗੱਲ ਆ ਜੀ। ਅੱਛਾ ਜੀ ਸਾਜ ਨੇ ਕਿਹਾ ਕਿਹਨੂੰ ਭਲਾ? ਮੇਰੇ ਭਾਈ ਨੂੰ ਕਿਹਾ ਇਹਨੂੰ ਕਿਹਾ ਕੀ ਕਿ ਤੂੰ ਮਾਮਾ ਲੱਗਦਾ? ਅੱਛਾ ਫਿਰ ਉਹਨੇ ਕਿਹਾ ਯਾਰ ਗਰੀਬ ਆਦਮੀ ਆ, ਬਦਤਮੀਜ਼ੀ ਤੂੰ ਮੇਰੇ ਨਾਲ ਵੀ ਨਾ ਕਰ, ਤੇਰੀ ਮਿਹਰਬਾਨੀ। ਅੱਛਾ ਇਹ ਸਾਰੀ ਬਹਿਸ ਤੋਂ ਬਾਅਦ ਐਂਡ ਤੇ ਆ ਫਿਰ ਫਰੈਂਡ ਤੇ ਪਤਾ ਨਹੀਂ ਹੋਣਾ, ਤੁਹਾਨੂੰ ਪੂਰੀ ਗੱਲ ਦਾ ਪਤਾ ਲੱਗੂ, ਤੁਹਾਨੂੰ ਇਹ ਪਤਾ ਲੱਗੂ ਕਤਲ ਹੋਇਆ ਕਿੱਥੇ ਕਰਕੇ। ਐਂਡ ਪੁੱਛ ਲਓ ਮੇਰੇ ਕੋਲੋਂ, ਲਾਸ਼ ਚੁੱਕ ਕੇ ਆ ਪੁੱਲ ਤੋਂ ਵੱਡੇ ਭਰਾ। ਸਾਜ ਜੀ ਉਹਨੇ ਨਾ ਇੰਜ ਕਰਕੇ ਡੱਬ ਨਾਲ ਲਾਇਆ ਸੀ। ਕੀ? ਨਿਜ਼ਾਮ ਕਿੰਨੇ? ਨਿਜ਼ਾਮ ਵੱਡੇ ਭਾਈ ਨੇ। ਚਮੋਟਾ ਯਾਰ ਤੁਸੀਂ ਗੱਲ ਤੇ ਉਹਦੀ ਸੁਣ ਲਵੋ। ਗੱਲ ਸੁਣ ਲਓ, ਡੱਬ ਨਾਲ ਤੁਹਾਨੂੰ ਪਤਾ ਬੋਤਲਾਂ ਬੋਤਲਾਂ ਵੇਚਦਾ ਸੀਗਾ ਉਹ। ਉਹ ਨਹੀਂ ਯਾਰ ਕੀ ਚਲਾਇਆ ਡੱਬ ਨਾਲ? ਗੜਗੁੱਲਿਆ ਜਿਹਾ ਖੰਜਰ ਲਾਇਆ ਸੀ। ਅੱਛਾ ਤੇਰੀ ਉਹ ਤੇਰੇ ਲੱਕ ਨਾਲ ਲਾਇਆ ਸੀ। ਉਹ ਦੋ ਪਿੱਟੇ ਨੂੰ ਹੌਲੀ ਕਰ ਲਾ। ਸਾਜੋ ਨੇ ਅੱਜ ਕਰਕੇ ਰਕਸ਼ੇ ਵਾਲੇ ਨੂੰ ਪਿੱਛੇ ਸਾਈਡ ਤੇ ਕਿਤੇ ਕਹਿੰਦਾ ਭਾਈ ਤੂੰ ਜਾ, ਇਹਦੇ ਨਾਲ ਮੈਂ ਆਪੇ ਨਿਬੜ ਲੈਣਾ। ਅੱਛਾ ਉਹਨੇ ਅੱਜ ਕਰਕੇ ਗਰੇਬਾਨ ਨੂੰ ਫੜਿਆ, ਫੇਰਿਆ ਉਹ ਉੱਚੀ ਦੱਸ, ਕੋਈ ਗੰਦੀ ਗੱਲ ਵਾਲਾ ਤੂੰ ਉੱਚੀ ਦੱਸ। ਅੱਛਾ ਗਰੇਬਾਨ ਨੂੰ ਫੜਿਆ ਵਾ ਇੰਜ ਕਰਕੇ ਉਹਦੇ ਪੇਟ ਵਾਲੀ ਸਾਈਡ ਤੋਂ ਫੇਰ। ਅੱਛਾ ਆ ਸਟਾਈਲ ਹੀ ਨਹੀਂ ਚਾਕੂ ਮਾਰਨ ਵਾਲਾ। ਅੱਲਾ ਮਾਫੀ ਦਾ ਤੇ ਸਾਜ ਜੀ ਪੂਰੀ ਜਿਮਨਾਸਟਿਕ ਦਾ ਪਲੇਅਰ ਸੀ, ਫਾਈਟਰ ਉਹ ਬੱਸ ਕਰਦੇ ਆ ਸਵੇਰੇ ਸਵੇਰੇ ਕੜਾਈ 'ਚ ਪੂਰੀ ਸਿੱਟਣ ਦਾ ਸਟਾਈਲ ਆ ਜਿਹੜਾ। ਇਹ ਕਿਹੜਾ ਖੰਜਰ ਹੁੰਦਾ ਉਹਨੇ ਇੰਜ ਕਰਕੇ ਮਾਰਿਆ। ਅੱਲਾ ਮਾਫੀ ਕਦੀ ਲੜਾਈ ਖੰਜਰ ਇੰਜ ਕਰਕੇ ਮਾਰੀਦਾ ਵਾ, ਇੰਜ ਮਾਰੀਦਾ ਵਾ। ਠੀਕ ਆ ਇੰਜ ਮਾਰੀਦਾ, ਇੰਜ ਕਰਕੇ ਉਹਨੇ ਖੰਜਰ ਮਾਰਿਆ। ਇਹ ਕਿਹੜਾ ਖੰਜਰ ਹੁੰਦਾ? ਲੜਾਈਆਂ ਪੜਾਈਆਂ ਅੱਲਾ ਮਾਫੀ ਦੇ। ਬਦਮਾਸ਼ਾਂ ਦੇ ਨਾਲ ਬਹਿਣ ਉਹ ਬੱਸ ਕਰਦੇ ਇਹਦੇ ਨਾਲ ਉਹਨੇ ਆਵਾਜ਼ ਵੀ ਕੱਢੀ ਹੋਣੀ ਇੰਜ ਕਰਕੇ। ਉਸਤਾਦ ਜੀ ਉਹ ਬਹੁਤ ਵੈਰ ਹੀ ਇਹਦਾ ਭਰਾ ਜਿਹੜਾ ਨਾ ਵੱਡਾ, ਮੈਂ ਉਹਨੂੰ ਜਾਣਦਾ, ਬੜਾ ਭੈੜਾ ਬੰਦਾ, ਉਹ ਬਦਲਾ ਨਹੀਂ ਜਰਦਾ। ਉਸਤਾਦ ਜੀ ਗੁੱਜਰਾਂ ਦੇ ਨਾਲ ਲੜਾਈ ਹੋ ਗਈ ਉਹਦੀ, ਗੁੱਜਰਾਂ ਦਾ ਬੂਲੀ ਕੁੱਤਾ ਉਹਨੇ ਲੱਤ ਪਾੜਤੀ ਉਹਦੀ। ਅੱਲਾ ਮਾਫੀ ਉਹਦਾ ਵੈਰ ਮੈਂ ਇਹਨਾਂ ਦੇ ਵੇਖੇ। ਲੱਖ ਲੱਖ ਹੁਣ ਇਹਨੇ ਕੁੱਤੇ ਨੂੰ ਦੰਦੀ ਵਢਾਉਣੀ। ਅੱਛਾ ਉਸ ਭਰਾ ਨੇ ਇੰਜ ਮਾਰੀ ਛੁਰੀ ਫੇਰ। ਐ ਮੈਂ ਦੱਸਦਾ ਯਾਰ ਉਹਨੇ ਉਹਨੇ ਇੰਜ direct ਕਰਕੇ ਛੁਰੀ ਉਹਦੇ ਮਾਰੀ ਆ, ਉਹਨੇ ਐ ਝੁੱਪ ਕੇ ਫੇਰ ਵਾਪਸ। ਆਹੋ ਇਹ ਤੇ ਪਲੇਟ ਖੇਲੀ ਦੀ ਫ੍ਰਿਸਪੀ ਇੰਜ ਕਰਕੇ। ਇਹਨੇ ਛੁਰੀ ਖੁੱਲਿਆ ਵਾ, ਤੂੰ ਖੁੱਲਿਆ ਸਾਡੇ ਕੋਲੋਂ ਜਿੱਤ ਕੇ ਖੁੱਲ। ਅੱਛਾ ਯਾਰ ਚੱਲ ਤੂੰ ਉਹਨੇ ਇੰਜ ਮਾਰੀ ਫੇਰ। ਉਹਨੇ ਛੁਰੀ ਮਾਰ ਸਾਜ ਕੇ ਦੇ ਨਾੜਾਂ ਕੱਟੀਆਂ ਗਈਆਂ, ਉਹਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਵੀ ਕੋਈ ਬੰਦੇ ਬੁਲਾਵਾ ਜਾਂ ਅੱਛਾ ਉਹ ਰਕਸ਼ੇ ਵਾਲੇ ਦੀਆਂ ਨਾੜਾਂ ਕੱਟੀਆਂ ਗਈਆਂ ਨਕਸ਼ੇ ਵਾਲੇ ਤੋਂ ਤਾਂ ਖਲਾਤਾ ਯਾਰ। ਤੇ ਫੇਰ ਕਿਹਨਾਂ ਲੜਾਈ ਹੋਈ? ਜਿਹਨੇ ਉਹ ਰਕਸ਼ਾ ਜਿੱਚ ਵੱਜਾ ਸੀ, ਜਿਹਨੇ ਰਕਸ਼ੇ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅੱਛਾ ਤੇਰਾ ਭਰਾ ਉਹਦੀ ਸਾਈਡ ਲੈ ਰਿਹਾ ਸੀ ਰਕਸ਼ੇ ਵਾਲੇ ਦੀ। ਰਕਸ਼ੇ ਵਾਲੇ ਦੀ, ਉਹਨੂੰ ਕਹਿੰਦਾ ਤੂੰ ਜਾਏ ਹੁਣ। ਅੱਛਾ ਰਕਸ਼ੇ ਵਾਲਾ ਚਲਾ ਗਿਆ। ਤੇ ਉਹ ਜਿਹੜਾ ਬੰਦਾ ਜਿਹਨੇ ਮਾਮਾ ਗਿਆ ਉਹ ਕੌਣ ਸੀ? ਉਹਨੂੰ ਹੀ ਮਾਰਿਆ। ਉਹ ਯਾਰ ਮੈਂ ਤੈਨੂੰ ਬਾਅਦ ਚ ਸਮਝਾਉਣਾ। ਅੱਛਾ ਠੀਕ ਮੈਨੂੰ ਸਮਝ ਲੱਗ ਗਈ ਅੱਗੇ।
ਉਸਤਾਦ ਜੀ ਨੂੰ ਕਤਲ ਕੀਤਾ ਵਾ ਤੇ ਡਾਇਰੈਕਟ ਥਾਣੇ ਚਲਾ ਗਿਆ। ਨਾਲਾਂ ਵੱਡੀਆਂ ਕਿ ਉਹਨੂੰ ਪਤਾ ਇਹਨੇ ਬਚਣਾ ਤਾਂ ਹੈ ਨਹੀਂ ਸੀ। ਉਹਨੂੰ ਜਾ ਕੇ ਉੱਥੇ ਚਾਕੂ ਰੱਖ ਦਿੱਤਾ ਟੇਬਲ ਦੇ ਉੱਤੇ, ਕਹਿੰਦਾ ਯਾਰ ਬੰਦਾ ਮਰ ਗਿਆ ਵਾ। ਹਾਂ ਉਹਨੇ ਕਿਹਾ ਜੀ ਤੂੰ ਕੀ ਹੋਇਆ? ਕਹਿੰਦਾ ਇਦਾਂ ਇਦਾਂ। ਉਹਨੂੰ ਅੰਦਰ ਕਰਤਾ। SHO ਮੇਰਾ ਵਾਕਫ ਸੀ। ਅੱਛਾ ਉਹਨੇ ਮੈਨੂੰ ਫੋਨ ਮਾਰਿਆ ਕਿ ਨਈਮ ਸਾਹਿਬ ਤੁਹਾਡੇ ਭਾਈ ਨੇ ਇਦਾਂ ਇਦਾਂ ਨਾ ਵਕੂਆ ਪਾਤਾ ਵਾ ਫੇਰ ਉਹਨੇ ਨਹੀਂ ਸਾਹਿਬ ਵੀ ਕਹਤਾ। ਅੱਛਾ ਉਹਨੂੰ ਕੋਈ ਗੈਰਤ ਸ਼ਰਮ ਨਹੀਂ ਆਈ ਯਾਰ। ਉਹ ਬੜੇ ਗੈਰਤ ਵਾਲੇ ਲੋਕ, ਤੈਨੂੰ ਨਹੀਂ ਪਤਾ? ਗੱਲ ਸੁਣਿਆ ਕਰ ਪੂਰੇ ਖੁੱਡੇ ਮੂੰਹੇ ਗੱਲ ਸੁਣਿਆ ਕਰ। ਅੱਛਾ ਚੱਲ ਭਾਈ ਉਸਤਾਦ ਜੀ ਮੈਂ ਇਹਨਾਂ ਦੀ ਲੜਾਈ ਦੇਖੀ, ਡੋਗਰਾਂ ਨਾਲ ਲੜਾਈ। ਤੁਸੀਂ ਮੈਨੂੰ ਫੋਨ- ਓਏ ਮੇਰੀ ਗੱਲ ਸੁਣ ਲੈ ਪਾਗਲਾ, ਮੈਂ ਤਰੀ ਇਹਦੇ ਵੱਡਾ ਭਰਾ ਬਹੁਤ ਵਾਰੀ ਡੋਗਰਾਂ ਦੇ ਨਾਲ ਲੜਾਈ ਹੋਈ। ਉਹਨੇ ਉਹਨੂੰ ਮਾਂ ਦੀ ਗਾਲ ਕੱਢਦੀ ਇਹਦੇ ਭਰਾ ਨੂੰ। ਉਹਨੇ ਬਦਲਾ ਲਿਆ ਸ਼ਾਮ ਤੋਂ ਪਹਿਲੇ। ਕਿੱਦਾਂ? ਉਹਨੂੰ ਕਿਹਾ ਤੂੰ ਆਪ ਹੋਏਗਾ। ਜਿਹੜਾ ਕਹਿੰਦਾ ਉਹੀ ਹੁੰਦਾ। ਓਏ ਹੋਏ ਹੋਏ ਉਹ ਜੀ ਓਏ ਯਾਰ ਫੈਸਲ ਬਈ ਏਦਾਂ ਦੀ ਅਨਖੜੀ ਮੈਂ ਦੇਖੀ ਕਿਸੇ ਦੇ ਵੱਡੇ ਭਰਾ 'ਚ। ਵਾਹ ਵਾਹ ਵਾਹ। ਕਿਆ ਕਹਿੰਦੇ ਨੇ? ਭਾਈ ਬਦਲਾ ਲਿਆ ਕਹਿੰਦਾ ਤੂੰ ਆਪ ਹੋਏਗਾ। ਓਏ ਕੱਲ ਲੜਾਈ 'ਚ ਸ਼ਾਮ ਤੋਂ ਪਹਿਲੇ ਸ਼ਾਮ ਤੋਂ ਪਹਿਲੇ ਕਹਿ ਕੇ ਆਇਆ ਉਹਨਾਂ ਨੂੰ। ਕੱਲ ਲੜਾਈ 'ਚ ਤੂੰ ਮੇਰੇ ਨਾਲ ਹੀ ਰਹਿਣਾ। ਅੱਛਾ ਫਿਰ ਉਹਨੇ SHO ਨੇ ਫੋਨ ਕਰ ਦਿੱਤਾ ਮੈਨੂੰ, ਕਹਿੰਦਾ ਨਈਮ ਸਾਹਿਬ ਤੁਹਾਡੇ ਭਾਈ ਨੇ ਫੇਰ ਵਕੂਆ ਪਾਤਾ ਝਾਲ ਦੀ ਬੈਕ ਸਾਈਡ ਤੇ। ਅੱਛਾ ਫੇਰ ਤਾਂ ਮਰਾਦ ਅੱਗੇ ਵੀ ਇਦਾਂ ਦਾ ਇਹ ਨਾ ਗੱਲ ਤੁਰ ਲੈਂਦੇ ਹੋ ਕਿਸੇ ਪਾਸੇ। ਅੱਛਾ ਜੀ ਅੱਛਾ। ਮੈਂ ਗਿਆ ਫਿਰ SHO ਕੋ। ਅੱਛਾ ਕਿਹਦੇ ਕੋ? SHO ਕੋ ਮੈਂ ਆਪ ਥਾਣੇ ਗਿਆ। ਉਹਨੇ ਭਾਈ ਇਹਨੂੰ ਕਿਹਾ ਚੱਲ ਬਰਾਂਡਿਆਂ 'ਚ ਬੋਕਰ ਫੇਰ ਗੱਲ ਯਾਰ ਗੱਲ ਟੋਰੀ ਰੱਖ। ਅੱਛਾ ਮੈਂ ਉੱਥੇ ਗਿਆ ਉਸਤਾਦ ਜੀ, ਉਹਨੂੰ ਮੈਂ SHO ਨਾਲ ਗੱਲਬਾਤ ਕੀਤੀ। ਮੈਂ ਕਿਹਾ ਬੰਦਾ ਕਿਹਨਾਂ ਦਾ ਮਰਿਆ ਵਾ? ਜਿਹੜਾ ਦਾ ਬੰਦਾ ਮਰਿਆ ਉਸਤਾਦ ਜੀ ਉਹ ਪਾਰਟੀਆਂ ਜ਼ਰਾ ਭਾਰੀਆਂ ਸੀ। ਅੱਛਾ ਤੂੰ ਤੋਲੀਆਂ ਸੀ ਉਹ? ਯਾਰ ਭਾਰੀਆਂ ਤੋਂ ਮੁਰਾਦ ਹੁੰਦਾ ਵਾ ਕਿ ਬੈਕਗ੍ਰਾਉਂਡ ਵੀ ਠੀਕ ਤੇ ਗੱਡੀ ਗੁੱਡੀ ਵੀ ਠੀਕ। ਤੁਸੀਂ ਬਦਮਾਸ਼ੀ 'ਚ ਕਦੀ ਬੈਠੇ ਹੋ ਤੇ ਤੁਹਾਨੂੰ ਪਤਾ ਲੱਗੇ ਕਿਹੜੀਆਂ ਸਹੀ ਬੋਲੀਆਂ ਗੱਲ ਵਾ। ਸਹੀ ਗੱਲ। ਅੱਛਾ ਓਕੇ ਚਾਹ ਪੀਲੇ ਭੁੱਖੜ ਭਾਣੇ ਫਿਰ ਲਿਆ, ਤੁਹਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਅੱਛਾ ਠੀਕ ਹੈ। ਉਹ ਉਸਤਾਦ ਜੀ ਫਿਰ ਨਾ SHO ਨੂੰ ਮੈਂ ਕਿਹਾ ਹੁਣ ਇਹਦਾ ਹੱਲ ਕੀ ਹੈਗਾ ਵਾ? ਕਹਿੰਦਾ ਭਾਈ ਉਹਨਾਂ ਨੇ ਕਿਹਾ ਵਾ ਇੱਕ ਸਾਈਡ ਤੇ ਸਾਨੂੰ ਬੰਦਾ ਦੇ ਤੇ ਇੱਕ ਸਾਈਡ ਤੇ ਅਸੀਂ ਪੈਸਿਆਂ ਦੀ ਬੋਰੀ ਰੱਖ ਦਿੰਦੇ ਆ। ਕਿਹਨਾਂ ਨੇ ਕਿਹਾ? ਉਹਨਾਂ ਬੰਦਿਆਂ ਨੇ ਕਿ ਸਾਨੂੰ ਬੰਦਾ ਹਾਂ ਪੇਸ਼ ਤੇ ਉਹ ਕਰੋ। ਠੀਪਿਆਂ ਦੀ ਬੋਰੀ ਸੀ, ਉਹ 30,000 ਰੁਪਏ ਠੀਪਿਆਂ ਤੇ ਚੜ ਗਿਆ। ਯਾਨੀ ਬੰਦਾ ਦੇ ਦਿਓ ਸਾਨੂੰ ਤੇ ਪੈਸੇ ਸੀ। ਪੈਸੇ SHO ਨੂੰ ਕਹਿੰਦਾ। SHO ਕਹਿੰਦਾ ਮੈਨੂੰ ਰਿਸ਼ਵਤ ਬਹੁਤ ਮਿਲਣ ਡਈ। ਅੱਛਾ ਆਪਣੀ ਬੋਰੀ ਵੀ ਦੇ ਦੇਣੀ ਸੀ, ਨਾਲ ਬਾਂਸ ਵੀ ਦੇ ਦੇਣਾ ਸੀਗਾ। ਮੈਂ ਤੈਨੂੰ ਸਭ ਗੱਲ ਪੂਰੀ ਹੋ ਲੈਂਦੇ। अच्छा यार बोरी के साजन चल साजन की बोरी। ਉਹਨੇ ਫਿਰ ਮੈਂ ਕਿਹਾ ਹੁਣ ਕਰਨਾ ਕੀ ਹੈ? SHO ਨੇ ਕਿਹਾ ਦੇਖ ਮੈਂ ਤੇਰਾ ਖਾਦਾ ਪੀਤਾ ਵਾ, अच्छा ਤੂੰ ਬੇਬਾ ਕਿਸਮ ਦੇ ਮੇਰੇ ਵੀ ਔਖੇ ਟਾਈਮਾਂ ਦੇ ਕੰਮ ਆਇਆ ਵਾ, ਮੈਂ ਤੇਰਾ ਭਰਾ ਨਹੀਂ ਫੜਵਾਉਣ ਦੇਣਾ। ਉਸਤਾਦ ਜੀ ਭਾਈ ਮੁਝੇ ਮਾਰੋ। ठहर जा। अच्छा फिर ਮੈਂ ਕਿਹਾ ਫਿਰ ਇਸ ਤਰ੍ਹਾਂ ਕਰ, ਇਹਦੇ ਬੱਚੇ ਛੋਟੇ ਛੋਟੇ ਇਹਨੂੰ ਜਾਣਦੇ, ਤੂੰ ਅੰਦਰ ਮੈਨੂੰ ਰੱਖ ਲਾ, ਮੈਂ ਇਹਨਾਂ ਨਾਲ ਆਪੇ ਨਿਬੜ ਲਾਂਗਾ। अच्छा ਉਹਨੇ ਨਾ ਇਦਾਂ ਹੀ ਕੀਤਾ। ਮੈਂ ਵੀ ਕਾਲਾ ਸੂਟ ਪਾਇਆ, ਪਸ਼ੌਰੀ ਚੱਪਲ ਪਾਈ, ਐ ਪੂਰੇ ਭਾਰ ਨਾਲ ਅੰਦਰ ਬੈਠਾ ਹੋਇਆ ਥਾਣੇ ਤੇ। ਉਹਨੂੰ ਮੈਂ ਕਿਹਾ ਜਾ ਭਰਾ ਤੂੰ। ਤੇਰੀ ਪੂਰੀ ਪਾਰਟੀ ਸੀ, ਝੂਮਰ ਪਾਰਟੀ ਤਾਂ ਅੱਜ ਨਹੀਂ ਥਾਣੇ ਬੈਠਾ ਸੀ। ਅੱਛਾ ਅੱਛਾ ਉਹਨੂੰ ਮੈਂ ਬਾਹਰ ਮੈਂ ਕਿਹਾ ਤੂੰ ਜਾ ਕੇ ਨਾ ਘਰ ਨਾ ਦੱਸੀ, ਮੇਰਾ ਇਹੀ ਦੱਸ ਦੇ ਕਿ ਮੈਂ ਜਰਾ ਆਊਟ ਆਫ ਸਿਟੀ ਹੈਗਾ। अच्छा ਮੈਂ ਕਿਹਾ ਉਹਨਾਂ ਦੇ ਘਰਦਿਆਂ ਨੂੰ ਪਰੇਸ਼ਾਨ ਹੋਣਗੇ, ਮਗਰ ਰੋਟੀਆਂ ਲਿਆ ਤੇ ਟੈਨਸ਼ਨਾਂ ਵੱਧਦੀਆਂ, ਮਹੱਲੇ 'ਚ ਵੀ ਪਤਾ ਲੱਗਣਾ ਕਿ ਹੁਣ ਫੇਰ ਨਈਮ ਸਾਹਿਬ ਨੇ ਨਵਾਂ ਹੀ ਕੰਮ ਪਾਤਾ। ਓਏ ਹੋਏ ਮੈਂ ਫੇਸ ਹੀ ਹੋ ਕੇ ਬੈਠਾ ਉਸਤਾਦ ਜੀ ਉੱਥੇ। ਉਹਨਾਂ ਦਾ ਫੇਰ ਨਾ ਭਾਈ ਆਇਆ ਇੱਕ, ਉਹਨੂੰ ਕਿਤੇ ਨਾ ਗੇਮ ਗੂਮ ਉਹਨੇ ਸਿੱਖੀ ਹੋਈ ਸੀ ਕਾਫੀ ਸਾਰੀ। ਉਹਨੇ ਕਿਹਾ ਮੇਰੇ ਭਰਾ ਨੂੰ ਕਤਲ ਕੀਤਾ, ਮੈਨੂੰ ਬੰਦਾ ਚਾਹੀਦਾ। ਓਏ ਹੋਏ। ਉਹਨਾਂ ਨੇ ਕਿਹਾ ਪਿਆ ਵਾ, ਕਹਿੰਦਾ ਨਹੀਂ ਮੈਂ ਬੰਦਾ ਲੈਣਾ। ਇਹ ਕੀ? ਮੈਂ ਕਿਹਾ ਜੀ ਸੱਚੀ ਮੁੱਚੀ ਇਹਦਾ ਭਰਾ, ਮੈਂ ਉਹਦੀ ਵੈਰ ਦੇਖੇ ਮੈਂ ਤੋਂ ਹਾਂ ਬਸ ਭਾਈ ਉਹਦੀ ਕੰਡ ਸੋ ਇਹਦੇ ਭਰਾ ਦੇ ਉਸਤਾਦ ਜੀ, ਮੈਂ ਯਕੀਨ ਕਰੋ ਮਹੱਲੇ ਜਾਣਾ ਜਜ਼ਬਾਤੀ ਸੀ ਜ਼ਿਆਦਾ ਮੇਰਾ। ਬੈਠਕ 'ਚ ਬੈਠਾ ਤੇ ਆਵਾਜ਼ ਪਈ ਕੁਝੀਆਂ ਟੁੱਟੀਆਂ ਵੰਡੀ ਦੀਆਂ ਲਈ ਜੋ ਸਾਈ ਦਾ ਭਰਾ ਨਿਕਲਿਆ ਸ਼ੂਟਰ ਤੇ ਉਹ ਗਿਆ ਤੇ ਮੁੱਕ ਗਈਆਂ ਵਿਚਾਰੇ। ਓਏ ਹੋਏ ਹੋਏ। ਉੱਥੇ ਲੜਾਈ ਹੋ ਗਈ। ਉਹ 4-5 ਜਣੇ ਉਸਤਾਦ ਜੀ ਮਗਰ उन्होंने अपनियां ਦਿੱਤੀਆਂ। ਉਹਨਾਂ ਨੇ ਕਿਹਾ ਪੈਣ ਤੁਸੀਂ ਨਹੀਂ ਉਸਤਾਦ ਜੀ ਉਹਨਾਂ ਨੇ ਮਾਰਿਆ ਉਹਨੂੰ। ਯਾਰ ਡਰਨ ਵਾਲੇ ਹੈ ਹੀ ਨਹੀਂ। ਇਹਦੇ ਭਰਾ ਨੇ ਗਾਰਾ ਪਾਇਆ ਉਹਨਾਂ ਤੇ। ਉਹ ਚਲੇ ਚੱਲ जियो यार बदमाशी यार क्या बात। ਮੁੜ ਕੇ ਉਸਤਾਦ ਜੀ ਫਿਰ ਮੈਨੂੰ ਠਹਿਰ ਜਾ ਕੱਟ ਲਾਉਂਦੇ हाँ अच्छा फिर ਮੁੜ ਕੇ ਉਹਨਾਂ ਦੀ ਪਾਰਟੀ ਆ ਗਈ ਦੂਸਰਿਆਂ ਦੀ। ਪਾਰਟੀ केड़ी पार्टी? ਕੁਆਲ ਮਦਈ ਆ ਗਏ ਨਾ, ਇੱਕ ਦੇ ਹੱਥ ਪਿਸਟਲ, ਇੱਕ ਦੇ ਹੱਥ ਕੁਹਾੜੀ, ਇੱਕ ਦੇ ਹੱਥ ਪਿਸਤੌਲ। ਇੱਕ ਦੇ ਹੱਥ ਚਿਮਟਾ, ਇੱਕ ਢੋਲ ਵਾਲਾ ਨਾਲ। अच्छा फिर ਅੱਗੇ ਅੱਗੇ ਤੂੰ ਇਦਾਂ ਕਰਦਾ ਹੁੰਦਾ। यार तू ਉਹਦੇ ਮਗਰ ਨਾ ਲੱਗ ਜਾਇਆ ਕਰ, ਤੂੰ ਆਪਣੀ ਗੱਲ ਤੇ ਰਿਆ ਕਰ। ਹਾਂ ਉਹ ਵੀ ਬੋਲੇਗਾ ਨਾਲ, ਦੇਖੋ ਰੱਖਿਆ ਨਹੀਂ ਬਲੈਕ ਤੋਤਾ, ਉਹਨੇ ਵੀ ਨਾਲ ਜਵਾਬ ਦੇਣਾ। अच्छा फिर ਉਹ ਹੁਣ ਜਦੋਂ SHO ਕਦੀ ਮੇਰੇ ਮੂੰਹ ਵੱਲ ਦੇਖੇ, ਕਦੀ ਉਹਨਾਂ 8-9 ਵੱਲ ਦੇਖੇ, ਹਾਲਾ ਤੇਰੇ ਮੂੰਹ ਵੱਲ ਵੇਖੇ ਤੇ ਵੇਖਿਆ ਵੀ ਨਾ ਜਾਵੇ ਤੂੰ ਕੋਲ ਹਨਾ। ਉਹ ਪਹਿਲੇ ਇਹਦੇ ਮੂੰਹ ਵੱਲ ਵੇਖ ਕੇ ਥੁੱਕ ਕੇ ਫੇਰ ਉਹਨਾਂ 8-9 ਵੱਲ ਵੇਖੇ। ਯਾਰ ਉਹ ਜਾਮਣ ਵਾਲੇ ਡੱਬੇ। ਇਹ ਜਿੰਨੀ ਦੇਰ ਥਾਣੇ ਬੈਠਾ ਰਿਹਾ SHO ਇੰਜ ਬੈਠਾ ਰਿਹਾ ਸਾਰੀ ਦਿਹਾੜੀ। अच्छा यार ਤੂੰ ਹੁਣ ਪੂਰੀ ਗੱਲ ਸੁਣਾਉਣੀ ਹੈ। ਚੱਲ ਗੱਲ ਹੁਣ ਗੱਲ ਕਰ। ਚੱਲ ਉਹ ਹੁਣ SHO ਕਵੇ ਕਿ ਜੇ ਤਾਂ ਇੱਥੇ ਨਾ ਨਹੀਂ ਭੁੜਕ ਗਿਆ ਤੇ ਕੰਮ ਖਰਾਬ ਹੋ ਜਾਣਾ। ਨੇਮ ਕੌਣ ਸੀਗਾ? ਇਹ ਆ ਨਈਮ। ਦੱਸੋ ਯਾਰ ਨਹੀਂ ਭੁੱਲ ਗਿਆ।
ਯਾਰ ਇਹ ਬਦਮਾਸ਼ਾਂ ਵਾਲਾ ਨਾਮ ਹੀ ਨਹੀਂ ਗਾ ਨਹੀਂ। ਆਹੋ ਯਾਰ ਨਈਮ ਤੇ ਸ਼ਰੀਫ ਬੰਦਿਆਂ ਦਾ ਨਾਮ ਆ, ਤੂੰ ਨੀਮਾ ਇੱਟ ਇਸ ਟਾਈਪ ਦਾ ਨਾਂ ਰੱਖ। ਆਹੋ ਬੰਬੂ ਹੁਣ ਇਹਨੇ ਮੈਨੂੰ ਮਜਬੂਰ ਕਰਤਾ। ਨਈਮ ਤਾਂ ਹੁਣ ਐਸਐਚਓ ਨੂੰ ਪਤਾ ਸੀ ਕਿ ਨਈਮ ਨਾਮ ਆ, ਉਦਾਂ ਤਾਂ ਮੈਨੂੰ ਯੂਸੀ ਕਹਿੰਦੇ ਸੀ ਸਾਰੇ ਇਲਾਕੇ 'ਚ। ਕੀ ਕਹਿੰਦੇ ਸੀ? ਯੂਸੀ। ਓਏ ਉਹ ਬਰਾਊਜ਼ਰ ਹੁੰਦਾ ਹੀ। ਉਹ ਯੂਸੀ ਬ੍ਰਾਊਜ਼ਰ। ਉਹ ਨਹੀਂ ਯੂਸੀ ਨਹੀਂ, ਯੂਸੀ 891 ਹਲਕਾ। ਉਹ ਅੱਛਾ ਯੂਸੀ। ਉਸਤਾਦ ਜੀ ਨੇ ਪਹਿਲੀਆਂ ਲੜਾਈਆਂ ਲੜੀਆਂ ਨਾ, ਰੂਸੀ ਭਾਈ ਕੁੱਤੇ ਬੜੇ ਪਿਆਰੇ ਹੁੰਦੇ। ਓਏ ਉਹ ਉਹ ਰੂਸੀ ਹੁੰਦੇ। ਰੂਸੀ ਹੁੰਦੇ। ਅੱਛਾ ਉਹ ਹੁਣ ਯੂਸੀ ਤਾਂ ਮੈਨੂੰ ਉਹਨੇ ਕਹਿਣਾ ਨਹੀਂ ਸੀ ਤੇ ਨਈਮ ਹੀ ਕਹਿਣਾ ਸੀ ਉੱਥੇ। ਨਹੀਂ ਯੂਸੀ ਕੱਲਾ ਸੀ ਜਾਂ ਯੂਸੀ ਦਸਤੀ? ਯੂਸੀ ਬਦਮਾਸ਼ ਕਹਿੰਦੇ ਹੁੰਦੇ ਸੀ ਮੈਨੂੰ ਉਸਤਾਦ ਜੀ। ਨਹੀਂ ਮੈਂ ਟਾਂਗਿਆ ਕੋਈ ਯੂਸੀ ਚਿੜੀ ਇਸ ਟਾਈਪ ਦਾ ਕੋਈ ਅੱਗੇ। ਟੈਕਸ ਲੈਣਾ ਹੁੰਦਾ ਸੀ ਅੱਛਾ ਮੈਂ ਹਾਂ ਰਕਸ਼ੇ ਵਾਲਿਆਂ ਕੋ, ਬੈਗ ਨਾਲ ਵਾਲਿਆਂ ਕੋ। ਐਡਾ ਤੋਂ ਸਾਗਦਾਰ ਟੈਕਸ ਲੈਂਦਾ ਸੀ। ਉਹ ਨਹੀਂ ਯਾਰ ਮਿਹਨਤ ਵੀ ਬਹੁਤ ਕਰਦਾ ਸੀ, ਪੂਰੀ ਗੱਡੀ ਭਰਨੀ ਤੇ ਆਹੋ ਆ ਕਰਦਾ ਆਪਣਾ। ਕੁਕੜੀਆਂ ਦੇ ਖੰਭਾਂ ਵਾਲੀ ਨਾ। ਉਹਨੇ ਨਹੀਂ ਉਹ ਗੱਡੀਆਂ ਭਰਦੇ ਸੀ, ਚਨੋੜ ਇਹਨਾਂ ਦੇ ਟਾਈਮ ਲੈਂਦੇ ਸੀ ਨਾ ਤੇ ਸਟੈਂਡ ਆਹੋ ਜਿਹੜੇ 20-25 ਰੁਪਏ ਗੱਡੀ ਤੇ ਲੈਂਦੇ ਆ। ਪਿੰਡੀ ਸਾਰੀ ਦਿਹਾੜੀ ਜਰਾ ਕਰਦੇ ਟੈਕਸ ਦਿੰਦੇ ਸੀ ਇਹਨੂੰ ਫਿਰ। ਗਿੱਟੇ ਲਾਏ ਪਹਿਲਾਂ ਮੈਂ ਅੱਡੇ 'ਚ, ਗਿੱਟੇ ਲਾਏ ਬੰਦਿਆਂ ਦੇ, ਫੇਰ ਨਾਮ ਮਸ਼ਹੂਰ ਹੋਇਆ ਸੀ। ਗਿੱਟੇ ਮੈਂ ਲਾਏ, ਮੈਂ ਅੱਡੇ ਤੇ ਗਿਆ ਨਾ ਸਾਈਡ ਤੇ ਨਾ ਗਿੱਟੇ ਲਾਏ। ਮੈਂ ਕਿਹਾ ਕੀ ਲਾਇਆ? ਕਹਿੰਦਾ ਇਹ ਗਿੱਟੇ ਲਾਏ। ਯਕੀਨ ਨਹੀਂ ਕਰ। ਇੱਕ ਬੰਦਾ ਮੇਰੇ ਸਾਹਮਣੇ ਆ ਕੇ ਉਹਨੇ ਕਿਹਾ 2 ਗਿੱਟੇ ਪੈਕ ਕਰ ਦੇ, ਇੱਕ ਨੇ ਕਿਹਾ 3 ਗਿੱਟੇ ਪੈਕ ਕਰ ਦੇ। ਗਿੱਟੇ ਲਾਏ ਇਹਨੇ ਉੱਥੇ। ਅੱਲਾ ਮਾਫੀ। ਉਹ ਗੱਟੇ ਲਾਏ ਸੀ, ਗਿੱਟੇ ਨਹੀਂ ਹੁੰਦੇ। ਆਹ ਗਿੱਟੇ ਨਹੀਂ, ਆਹ ਗਿੱਟੇ ਆਹੋ ਇੱਕ ਵਾੜੀ ਨਾਲ ਲਾਏ ਬੰਦਿਆਂ ਦੇ ਉੱਥੇ। ਅੱਛਾ ਤੂੰ ਉਹ ਫਿੱਟੇ ਮੂੰਹ ਮੇਰਾ ਲਾਣਾ ਕਰਤੇ। ਗਿੱਟੇ ਲਾਏ ਕਹਿੰਦਾ ਤੂੰ ਭਰ ਕੇ ਆਉਣਾ ਕਿਤੇ ਉਹ ਪਿੱਛੋਂ। ਆਹ ਗਿੱਟੇ ਲਾਏ ਆ ਲਾਰੀ ਅੱਡੇ ਜਿਹੜੀ ਪਹਿਲੀ ਲੜਾਈ ਹੋਈ ਸੀ ਉਹ 'ਚ ਗਿੱਟੇ ਲਾਏ ਸੀ, ਤਾਂ ਪਤਾ ਲੱਗਾ ਸੀ ਗਿੱਟੇ ਕਿਹਨੇ ਲਾਏ। ਕਹਿੰਦੇ ਯੂਸੀ ਨੇ ਲਾਏ। ਉਹ ਲੰਘਣ ਡਿਆ ਸੀ ਇੱਥੋਂ ਤੇ ਉਹਦੇ ਨਾਲ ਪੰਗਾ ਪਿਆ ਇੱਥੇ ਜਦੋਂ ਟੈਕਸ ਚੱਲਦੇ ਹੁੰਦੇ ਸੀ। ਉਸਤਾਦ ਜੀ ਉਸਤਾਦ ਜੀ ਯਕੀਨ ਮੰਨੋ, ਐਸਐਚਓ ਨੇ ਜਦੋਂ ਮੈਨੂੰ ਉੱਥੇ ਕਹਿ ਦਿੱਤਾ ਨਾ ਕਿ ਜੁੜ ਜਾ ਇਹਨਾਂ ਨੂੰ, ਅੱਛਾ ਖੁਦਾ ਪਾਕ ਦੀ ਕਸਮ ਵੀ ਦੁਨੀਆ ਦੇਖਣ ਵਾਲੀ ਸੀ ਉੱਥੇ। ਉਹ ਤਰਲਿਆਂ ਨੂੰ ਜੁੜਿਆ, ਉਹ ਤਰਲਿਆਂ ਨੂੰ ਜੁੜਿਆ। ਯਾਰ ਤਰਲੇ ਠਹਿਰ ਜਾ ਯਾਰ। ਅੱਛਾ ਪਿਸਟਲ ਵਾਲੇ ਨੇ ਇੰਜ ਕਰਕੇ ਮੇਰੇ ਅੱਗੇ ਨਾ ਇੰਜ ਪਿਸਤੌਲ ਕੀਤਾ। ਅੱਛਾ ਉਹਨੇ ਕਿਹਾ ਓਏ ਨਿਸ਼ਾਨੇ ਵਾਲਾ ਤੂੰ ਸਾਡੇ ਭਰਾ ਨੇ ਮਾਰਿਆ ਵਾ ਤੇ ਇੱਥੋਂ ਹਿੱਲਣਾ ਨਹੀਂ। ਮੈਂ ਇੰਜ ਕਰਕੇ ਉਸਤਾਦ ਜੀ ਕਲਾਬਾਜ਼ੀ ਮਾਰੀ, ਸਾਹਮਣੇ ਫੇਰ ਖੜਾ ਹੋ ਗਿਆ ਮੇਰੇ ਕੋਲ ਤੇ ਉਹਨੇ ਇੰਜ ਕਰਕੇ ਘੋੜਾ ਨੱਪਿਆ ਨਹੀਂ ਗਿਆ। ਅੱਛਾ ਜੀ। ਮੈਂ ਕਿਹਾ ਪੁੱਤਰ ਗੋਲੀਆਂ ਮੈਂ ਉਦੋਂ ਕੱਢ ਰਹੀਆਂ ਸੀ ਜਦੋਂ ਮੈਂ ਡਾਈ ਮਾਰੀ ਸੀ। ਉਹ ਵਾਹ ਵਾਹ ਯਾਰ, ਵਾਹ ਯਾਰ, ਵਾਹ ਬਹੁਤ ਅੱਛੇ। ਯੂਸੀ ਕੀ ਕਹਿਣੇ ਤੇ ਕੀ ਬਾਤ ਹੈ ਉਹ ਯਾਰ। ਤੂੰ ਗੋਲੀਆਂ ਕਿਦਾਂ ਸਹੀ ਗੋਲੀਆਂ ਕਿਦਾਂ ਨਿਕਲ ਕੱਢ ਲੈ ਤੇ ਇੰਜ ਉੱਪਰੋਂ ਡਾਈ ਮਾਰ ਕੇ ਨਾ ਇੰਜ ਹੱਥ ਦੇ ਨਾਲ ਫੜ ਕੇ। ਨਹੀਂ ਟ੍ਰਿਕ ਹੁੰਦਾ। ਜਦੋਂ ਡਾਈ ਮਾਰਦਾ ਸੀ ਢਾਈਆ ਪੜਦਾ ਸੀ ਇਹ। ਨਹੀਂ ਦੱਸਣਾ ਨਹੀਂ ਪੈਣਾ ਵਾ ਨਾ। ਅੱਛਾ ਜਿੰਨੀ ਦੇਰ ਤੂੰ ਐ ਕਰਦਾ ਰਿਹਾ ਉੱਥੇ ਤੇ ਪਿੱਛੇ ਸ਼ਿਕੰਜਵੀ ਵਾਲੀ ਬਾਲਟੀ ਤੇ ਕਿਨੂੰ ਭਾ ਗਿਆ? ਉਧਰ ਵੀ ਤੇ ਕੋਈ ਜਾਣਾ ਸੀ ਨਾ ਸਾਹਿਬ ਜੀ। ਮੈਨੂੰ ਡਰ ਹੈ ਤੁਹਾਨੂੰ ਨਾ ਕੁਝ ਕਹਿ ਦੇਵੇ, ਮੈਂ ਵੀ ਤੁਹਾਡੀ ਲੜਾਈ ਹੋ ਜਾਣੀ। ਤੈਨੂੰ ਮੇਰਾ ਪਤਾ ਨਾ ਫਿਰ। ਤੁਸੀਂ ਕੀ ਕੀਤਾ ਜੀ? ਕੋਈ ਪਰਸੋਂ ਵੇਖਿਆ ਤੇ ਰਾਤ ਜਿਹੜਾ ਥੱਲੇ ਬੰਦੇ ਨੇ ਮੈਨੂੰ ਉਹਨੇ ਕੀ ਕੀਤੀ ਸੀ? ਦੱਸ ਜ਼ਰਾ। ਦੇਵੇ ਯਾਰ ਉਹ ਬਹੁਤ ਸਾਲਾ ਉਸਤਾਦ ਜੀ ਅੱਲਾ ਦੀ ਕਸਮ ਹੈ, ਮੈਂ ਤਾਂ ਹੈਰਾਨ, ਅੱਖਾਂ 'ਚ ਲਾਲੀ ਤੇ ਇੱਥੇ ਆ ਕੇ ਰੋਣੋਂ ਨਹੀਂ ਹਟੇ ਕਿੰਨੀ ਦੇਰ। ਹਾਂ ਤੇ ਤੁਸੀਂ ਮੇਰਾ ਨੰਬਰ ਨਹੀਂ ਸੀ ਆ ਤੁਹਾਡੇ ਕੋਲ? ਹੈ ਸੀ। ਤੇ ਤੁਸੀਂ ਮੈਨੂੰ ਫੋਨ ਕਰ ਦਿੰਦੇ। ਉਹ ਮੈਂ ਤੈਨੂੰ ਕਿੱਦਾਂ ਫੋਨ ਕਰਦਾ? ਉਹ ਕਿਹੜਾ ਵੀ 20-25 ਜਾਣੇ ਸੀ ਜਿਹੜਾ ਮੈਂ ਤੈਨੂੰ ਇਕੱਲੇ ਨੂੰ ਫੋਨ ਕਰਦਾ? ਤੂੰ ਉਦੋਂ ਪੰਪ ਨਹੀਂ ਖੋਲਣ ਗਿਆ ਉਸਤਾਦ ਸੀ ਜੀ। ਗਲੀ 'ਚ। ਉਹ ਇੱਕ ਮਿੰਟ ਯਾਰ ਕੀ ਹੋਇਆ ਸੀ ਸਾਈ? ਮੈਨੂੰ ਨਹੀਂ ਪਤਾ। ਥੱਲੇ ਪਾਗਲ ਹੋ ਗਿਆ ਤੂੰ, ਸ਼ੁਕਰ ਕਰ ਤੈਨੂੰ ਨਹੀਂ ਪਤਾ। ਉਹ ਹੋਇਆ ਕੀ ਦੱਸ ਤੇ ਸਹੀ। ਤੈਨੂੰ ਮੈਂ ਪਹਿਲੀ ਦਫਾ ਗੁੱਸੇ 'ਚ ਦੇਖਿਆ, ਫੁੱਲ ਗੁੱਸੇ 'ਚ। ਹਾਂ ਕੀਤਾ ਕੀ ਆ? ਹੋਇਆ ਕੀ ਸੀ? ਪਤਾ ਨਹੀਂ ਕਿਸ ਗੱਲ ਤੋਂ ਖਿਜੇ ਸੀ ਮੈਨੂੰ, ਉਹ ਨਹੀਂ। ਇਹ ਗੱਲ ਸੀ। ਇਹ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਪੈ ਗਿਆ ਫੇਰ। ਉਹ ਹੁਣ ਉਹਦੇ ਮੈਂ ਜਦੋਂ ਗੋਲੀਆਂ ਤਾਂ ਕੱਢ ਲਈਆਂ ਮੈਂ ਵਿੱਚੋਂ ਹੀ ਉਸੇ ਟਾਈਮ ਹੀ। ਅੱਛਾ ਉਹ ਹੁਣ ਇਦਾਂ ਉਹਨੇ 2-3 ਵਾਰੀ ਇਦਾਂ ਕੀਤਾ, ਫਿਰ ਉਹਨੇ ਛੜਵਾ ਪਿਸਤੌਲ ਮਾਰਿਆ। ਉਹਨੇ? ਹਾਂ ਮੇਰੇ ਅੱਜ ਕਰਕੇ ਛੜਵਾ ਪਿਸਤੌਲ ਮਾਰਿਆ। ਮੈਂ ਜਿਹਨੂੰ ਕੀਤਾ ਪਿਸਤੌਲ ਵੱਜਾ ਸਾਹਮਣੇ। ਤੂੰ ਮੈਟ੍ਰਿਕਸ ਨੂੰ ਇੰਜਨ ਨਹੀਂ ਕੀਤਾ ਉੱਥੇ ਸਟੈਪ? ਨਹੀਂ ਪ੍ਰਾਇਮਰੀ ਨਹੀਂ ਇਹਨੇ ਮੈਟ੍ਰਿਕ ਸੰਗ ਇੰਜਨ ਕੀਤਾ ਉੱਤੇ। ਕੁਹਾੜੀ ਵਾਲਾ ਫਿਰ ਮੇਰੇ ਵੱਲੋਂ ਦੌੜਿਆ ਸੀ। ਅੱਛਾ ਕੁਹਾੜੀ ਵਾਲਾ ਲੈਦਾ ਸੀ। ਸਾਜੀ 10-12 ਬੰਦੇ ਸੀ, ਲੈਦਾ ਉਹਨਾਂ ਕੋਲ। ਅੱਛਾ ਜਿੰਨੀ ਦੇਰ ਨੂੰ ਪਿਸਤੌਲ ਵਾਲਾ ਇੰਜ ਕਰਦਾ ਰਿਹਾ 9 ਪਿੱਛੇ ਲਾਈਨ 'ਚ ਖੜੇ ਰਹੇ ਵੀ ਇਹ ਫਾਰਗ ਹੋ ਲਵੇ ਫਿਰ ਮੈਂ ਘਲਾੜੀ ਲੱਗੇ ਜਾਊਂਗਾ। ਐਸਐਚਓ ਨੇ ਉਹਨਾਂ ਨੂੰ ਕਹਿਤਾ ਵੀ ਜੇ ਤੁਸੀਂ ਨੇਮ ਨੂੰ ਮਾਰਨਾ ਵਾ ਫਿਰ ਸਾਰੇ ਰਲ ਕੇ ਜੁੜ ਜਾਓ, ਤੇ ਜੇ ਜੂਸੀ ਨੂੰ ਮਾਰਨਾ ਫਿਰ ਕੱਲਾ ਕੱਲਾ ਆਓ। ਨੇਮ ਕੌਣ ਸੀਗਾ? ਉਹ ਯਾਰ ਇਹ ਕੁੱਤਾ ਵਾ, ਇਹ ਬਗੈਰਤ ਵਾ। ਓਏ ਯੂਸੀ ਯਾਰ ਬਦਮਾਸ਼ ਨੂੰ ਗਾਲਾਂ ਕੱਢ ਰਹੇ। ਉਹ ਬਾਰ-ਬਾਰ ਪੁੱਛੀ ਜਾਂਦਾ। ਇਹਨਾਂ ਦਾ ਵੈਰ ਸਦੀਆਂ ਚੱਲਦਾ ਹੀ। ਉਸਤਾਦ ਜੀ ਇਹ ਆਪਸ ਦੇ ਵਿੱਚ ਆਣਾ ਆਮਣੇ ਸਾਹਮਣੇ ਰਹਿੰਦੇ, ਬੁਲਾਉਂਦੇ ਨਹੀਂ ਆਪਸ ਚ। ਅੱਛਾ ਕਿਉਂ? ਉਹ ਨਾ ਉਹ ਚੌਧਰੀ ਨੇ ਨਾ ਸਦਕੇ ਦੀ ਸੀਰੀਸਿਟੀ ਸੀ, ਕਹਿੰਦੇ ਅਸੀਂ ਚੁੱਕਣੀ, ਉਹ ਕਹਿੰਦੇ ਅਸੀਂ ਚੁੱਕਣੀ। ਇਹ ਉੱਥੋਂ ਹੀ ਲੜਾਈ ਪਈ ਆ। ਤਨਾਜ਼ਾ ਪਿਆ। ਇਹ ਨਸਲਾਂ ਬਰਬਾਦ ਕਰ ਦਿੰਦੀ ਸਿਰੀ। ਸਹੀ ਗੱਲ, ਮੈਂ ਹਿਸਾਬ ਲਾਇਆ। ਸਹੀ ਗੱਲ। ਮਸਰ ਅੰਡੇ ਤੋਂ ਛੁਰੀਆਂ ਚੱਲ ਜਾਂਦੀਆਂ ਇਹਨਾਂ ਦੇ ਘਰ। ਸਹੀ ਗੱਲ। ਓਏ ਹੋਏ ਇੱਕ ਵਾਰੀ ਤੇ ਇਹਨਾਂ ਨੇ ਆਪਣਾ ਤਾਏ ਦਾ ਪੁੱਤਰ ਮਾਰ-ਮਾਰ ਕੇ ਹਲਕਾਨ ਕਰਤਾ। ਕਿਉਂ? ਉਹ ਖਤਮ ਵਾਲਾ ਸੂਟ ਚੁੱਕ ਲਿਆ ਸੀ, ਉਹ ਕਹਿੰਦਾ ਮੇਰਾ ਵਾ, ਇਹ ਕਹਿੰਦਾ ਸੀ ਮੇਰਾ ਵਾ। ਬਸ ਲੜਾਈ ਉੱਥੋਂ। ਅਜੇ ਲੜਾਈ ਮੈਨੂੰ ਪਤਾ ਖੁਸ਼ਬੂ ਵਾਲਾ ਸਾਬਣ ਜਿਹੜਾ ਮੁਰਦੇ ਨਵਾਉਣ ਵਾਲਾ, ਆਹੋ। ਉਹ ਇਹਦੇ ਕੋਲ ਅਕਸਰ ਹੁੰਦਾ ਵਾ। ਕਿਉਂ?
ਇਹੀ ਲੈ ਕੇ ਆਂਦੇ ਯੂਸੀ ਮੁਰਦੇ ਵੀ ਨਵਾਉਂਦਾ। ਯੂਸੀ ਕੋਈ ਮਾਸ ਨਹੀਂ ਹੈਗਾ, ਯੂਸੀ ਮਹੱਲੇ ਦੇ ਵਿੱਚ ਇਹੀ ਕੰਮ ਕਰਦਾ। ਸਾਬਣ ਸੂਬਣ ਉਹ ਕੱਪੜੇ ਜਿਹੜੇ ਕੱਪੜੇ ਕਈ ਵੀ ਆ, ਗਿਣਤੀ ਵੀ ਆ, ਕਬਰਾਂ ਆਪ ਕੱਢਣ ਜਾਂਦਾ। ਅੱਛਾ ਜਦੋਂ ਤੈਨੂੰ ਯਾਰ ਬਦਮਾਸ਼ ਭਰਾਵਾ ਤੂੰ ਤਾਂ ਗੁੱਸਾ ਕਰ ਗਿਆ ਯਾਰ। ਨਹੀਂ ਤੁਸੀਂ ਕਰੋ ਬਦਮਾਸ਼ ਨੂੰ ਗੱਲਾਂ, ਬਦਮਾਸ਼ ਤੁਹਾਡੀ ਚਾਹ ਲੈਣ ਚੱਲਾ। ਨਾ ਯਾਰ ਬਦਮਾਸ਼ ਨਾਲ ਖੇਡ। ਯਾਰ ਨਹੀਂ ਤੇਰਾ ਨਾਮ, ਯਾਰ ਤੇਰਾ ਨਾਮ ਆ ਦੁਨੀਆ ਤੇ ਯਾਰ, ਤੂੰ ਇੱਕ ਜੀਦਾਰ ਆਦਮੀ, ਕੀ ਹੋ ਗਿਆ ਤੈਨੂੰ? ਬਦਮਾਸ਼ ਕਾਹਦਾ? ਸਿਆਲਕੋਟ ਦਾ ਫੁੱਟਬਾਲ ਜਾਂ ਕੋਈ ਐਨੂੰ ਲਈ ਫਿਰਦਾ, ਕੋਈ ਆਉਣ। ਨਹੀਂ ਯਾਰ ਤੂੰ ਅਸੀਂ ਅੱਛਾ ਯਾਰਾਂ ਦੋਸਤਾਂ 'ਚ ਕੋਈ ਬਦਮਾਸ਼ ਨਹੀਂ ਹੁੰਦਾ। ਅੱਛਾ ਫਿਰ ਕੁਹਾੜੀ ਵਾਲੀ ਗੱਲ ਸੁਣ ਲੈਂਦੇ ਨਾ ਤੇ ਕਸਮੇ ਤੁਹਾਨੂੰ ਤੁਸੀਂ ਮੁਕਾਮ ਤੇ ਪਹੁੰਚਣ ਸੀ। ਮੇਰੀਆਂ 3 ਤਸਵੀਰਾਂ ਕੁਹਾੜੀ ਵਾਲੀਆਂ ਥਾਣੇ ਲੱਗੀਆਂ ਹੋਈਆਂ, ਇੰਜ ਕਰਕੇ ਕੁਹਾੜੀ ਫੜੀ ਹੋਈ ਹੱਥ 'ਚ, ਮੇਰੀਆਂ ਤਸਵੀਰਾਂ ਲੱਗਣ। ਉਹਨੂੰ ਜਾ ਕੇ ਜਦੋਂ ਮਰਜ਼ੀ ਪੁੱਛ ਲਓ, ਕਹਿਣਗੇ ਯੂਸੀ ਦੀਆਂ ਪੁਰਾਣੀਆਂ ਤਸਵੀਰਾਂ। ਨਹੀਂ ਤੇ ਮਸਵਾਕਾਂ ਵੀ ਵਿੱਚ ਇਹਨੇ ਤਸਵੀਰ ਜਿਹੜੀਆਂ ਚੁੱਕੀਆਂ ਲਾਈਆਂ ਕੁਹਾੜੀ। ਨਹੀਂ ਤੇ ਕਿਹੜੀਆਂ ਨਸਵਾਕਾਂ ਹੁੰਦੀਆਂ ਨੇ? ਨਸਵਾਕਾਂ ਕੋਈ ਨਹੀਂ ਹੁੰਦੀਆਂ, ਮਸਵਾਕਾਂ ਹੁੰਦੀਆਂ ਨੇ। ਰਾਮ ਮਾਈ ਵਰਗੇ ਨੈਣ ਨਕਸ਼ਾ। ਅੱਛਾ ਖਿਲਾੜੀ ਵੀ ਜ਼ਾਇਆ ਕਰਦੀ, ਦੂਜਾ ਖਿਲਾੜੀ ਵਾਲਾ ਆ, ਯਾਰ ਤੀਜਾ ਸੱਚੀ ਗੱਲ ਸੁਣਾ, ਬੜਾ ਨਹਿਰੋ ਪਾਰ ਮਸ਼ੂਕ ਖਲੋਤੀ ਹੁੰਦੀ ਯਾਰ, ਸੱਚੀ ਗੱਲ ਸੁਣਾ। ਸਹੀ ਗੱਲ ਸੁਣਾ ਯਾਰ। ਚੱਲ ਗੱਲ ਕਰਨ ਲੱਗਾ ਜਨਾਬ, ਮਾੜੇ ਘਰ ਦਾ ਪੌਣਾ ਹੁੰਦਾ। ਮੇਰੀ ਗੱਲ ਤਾਂ ਪੂਰੀ ਸੁਣੋ। ਟੀਮ ਤੇ ਬਹਿ ਕੇ ਰੋ ਪੀਤੀ ਹੁੰਦੀ, ਉਹ ਸੱਚ ਬੋਲਦੀ ਯਾਰ, ਝੂਠ ਨਾ ਵਾ ਕੇ। ਪੁਲ ਤੇ ਬਹਿ ਕੇ ਪੀਜ਼ਾ ਖਾਦਾ ਹੁੰਦਾ। ਮੈਂ ਤੈਨੂੰ ਇਹ ਦੱਸਣ ਡਿਆ। ਤੂੰ ਕਿਹੜਾ ਬਦਮਾਸ਼ ਆ? ਉਹਨੇ 2 ਜੁਗਤਾਂ ਕੀਤੀਆਂ, ਤੂੰ ਅੱਗੋਂ ਭੰਡ ਬਣ ਗਿਆ। ਕਿਹੜਾ ਬਦਮਾਸ਼ ਆ ਤੂੰ? ਉਹ ਤੂੰ ਮੈਨੂੰ ਦੱਸ। ਯੂਸੀ ਮਹਿੰਦੀਆਂ ਤੇ ਵੀ ਬੜਾ ਫਿਰਿਆ, ਵਿਆਹਾਂ ਸ਼ਾਦੀਆਂ ਤੇ ਵੀ ਯੂਸੀ ਬੜਾ। ਓਏ ਲੱਖ ਲਾਲਤ ਤੇ ਯੂਸੀ ਹੋਣ ਤੇ। ਓਏ ਯੂਸੀ ਮੈਂ ਜਦੋਂ ਤੇਰੀ ਯੂਸੀ ਦੇ ਇੱਕ ਮਾਰ ਯਕੀਨ ਮੰਨ, ਮੈਂ ਉਹ ਬੰਦਾ ਹੁੰਦਾ ਸੀ ਇੰਜ ਕਰਕੇ ਮਹੱਲੇ 'ਚ ਵਿਆਹ ਨਾਲ ਤੇ ਕਹਿਣਾ ਯੂਸੀ ਨੂੰ ਬੁਲਾਓ, ਨਾਲੇ ਡਾਂਸ ਕਰਨ ਨਾਲੇ ਜੁਗਤਾਂ ਕਰਨੀਆਂ, ਨਾਲੇ ਮੂੰਹ 'ਚ ਪੰਜ ਕਰਕੇ ਅੱਗ ਕੱਢਣੀ। ਤੇ ਬਦਮਾਸ਼ੀ ਵੀ ਪੂਰੀ, ਤੇ ਫਿਰ ਉੱਥੇ ਬਦਮਾਸ਼ੀ ਦੇ ਵਿੱਚ ਮੈਂ ਕਈ ਟੈਂਟ ਖਰਾਬ ਕਰ ਦਿੱਤੇ, ਯਕੀਨ ਮੰਨੋ। ਬਦਮਾਸ਼ੀ ਕਰਕੇ। ਇਹਦੇ ਬੱਚੇ ਦੀ ਲੜਾਈ ਹੋਈ ਤੇ ਉਹਨਾਂ ਨੇ ਨਾਲ ਦਿਆਂ ਨੇ ਕਿਹਾ ਤੇਰਾ ਅੱਬਾ ਮੂੰਹ ਚੋਂ ਅੱਗ ਕੱਢਦਾ। ਕਹਿੰਦਾ ਹਾਂ। ਉਹ ਲੈ ਗਿਆ ਤਾਂ ਐ ਫਿਰ ਉਹ ਵਿਆਹ 'ਚ ਲੱਗਾ ਹੋਇਆ ਸੀ, ਜੋ ਕਹਿੰਦੇ ਵੇਖ ਲੈ ਮੂੰਹ ਚੋਂ ਅੱਗ ਕੱਢਦਾ। ਵਾਹ ਵੀ ਤੂੰ ਆਪਣੇ ਬੱਚਿਆਂ ਨੂੰ ਝੂਠਾ ਨਹੀਂ ਪੈਣ ਦਿੱਤਾ, ਤੇਰੇ ਵਰਗਾ ਪਿਓ ਹੋਣਾ ਚਾਹੀਦਾ। ਬਹੁਤ ਅੱਛਾ। ਅੱਛਾ ਐਸਐਚਓ ਨੇ ਮੈਨੂੰ ਕਿਹਾ ਸਾਰਿਆਂ ਨੂੰ ਉੱਥੇ ਕਟਾਪਾ ਕਟੂਪਾ ਲਾ ਕੇ ਨਹੱਤਲ ਕਰ ਦਿੱਤਾ ਨਾ, ਸਿੱਟ ਦਿੱਤਾ ਉਹਨਾਂ ਨੂੰ। ਕੁਹਾੜੀਆਂ ਵਾਲੇ ਨੂੰ ਐਸਐਚਓ ਨੇ ਕਿਹਾ ਯਾਰ ਇਹ ਪਾਰਟੀ ਭਾਰੀ ਆ, ਬੰਦੇ ਤਕੜੇ ਤੂੰ ਆ। ਤੇ ਲਾਰੀ ਅੱਡੇ ਸੀ ਜਿੱਥੇ ਕੁਹਾੜੀਆਂ ਤੈਨੂੰ ਮਾਰੀ। ਉਸਤਾਦ ਜੀ ਮੈਂ ਆਪਣੇ ਭਰਾ ਨੂੰ ਜੇਲ੍ਹ 'ਚ ਲਾੜੀ ਅੱਡੇ ਉਹਦਾ ਬਦਮਾਸ਼ੀ ਸ਼ੁਰੂ ਹੋਈ ਜਿੱਥੋਂ ਮੈਂ ਗੱਟੀਆਂ ਲਾਏ ਬੰਦਿਆਂ ਦੇ। ਗੱਟੀਆਂ ਲਾਰੀ ਅੱਡੇ ਜਿਹੜੇ ਮੈਂ ਗਿੱਟੇ ਲਾਏ ਉਹ ਬੰਦੇ ਹੋਰ ਸੀ, ਜਿਹੜੇ ਮੈਂ ਜੇਲ੍ਹ 'ਚ ਬੰਦੇ ਭੁਗਤੇ ਨਾ ਥਾਣੇ ਉਹ ਬੰਦੇ ਹੋਰ ਸੀ। ਲਾਰੀ ਅੱਡੇ ਮੈਂ ਜਿਹੜੇ ਬੰਦੇ ਮਾਰ ਕੇ ਤੇ ਥਾਣੇ ਉੱਥੇ ਮੇਰੀ ਬਦਮਾਸ਼ੀ ਮਸ਼ਹੂਰ ਹੋ ਗਈ ਕਿ ਯੂਸੀ ਆ ਵਾ। ਐਸਐਚਓ ਨੇ ਇਹ ਮੈਨੂੰ ਕਿਹਾ ਕਿ ਯਾਰ ਤੂੰ ਆਪਣਾ ਨਾਂ ਯੂਸੀ ਨਹੀਂ ਹਰ ਪਾਸੇ ਮਸ਼ਹੂਰ ਕਰਨਾ, ਨੇਮ ਕਰ 100 ਸਾਨੂੰ ਵੀ ਕੰਮ ਹੁੰਦਾ, ਲੈਣ ਦੇਣ ਹੁੰਦਾ ਇਹ ਉਹ। ਨਹੀਂ ਤੇਰਾ ਨਾਂ ਯੂਸੀ ਵੀ ਸੀ, ਯੂਸੀ ਚਕਨੈਜ਼ਰ ਵੀ ਕਹਿੰਦੇ ਸੀ ਤੈਨੂੰ। ਹੈਲੋ ਚੁੱਪੀ। ਅੱਛਾ ਉਸਤਾਦ ਜੀ ਉਹ ਯਾਰ ਤੂੰ ਜਿਹੜੀ ਮੈਂ ਸੁਣਾ ਤੁਹਾਨੂੰ ਬਦਮਾਸ਼ੀ ਦੇ ਵਾਗਿਆ ਤੇ ਨਾ ਹੱਸਾਂ। ਯਾਰ ਉਹ ਚਲੋ ਨਹਾਉਣ ਵਾਲਾ ਡੱਬਾ ਹੁੰਦਾ ਤੁਸੀਂ ਸੁਣਿਆ ਹੀ ਨਹੀਂ ਹੈਗਾ। ਖਲੋਇਆ ਤਿਜੋਰੀ 'ਚ ਰੋਟੀ ਰੱਖੀ ਹੁੰਦੀ ਤੂੰ ਗੱਲ ਕਰ। ਉਹ ਜੀਏ ਤੰਦੂਰ 'ਚ ਪੈਸੇ ਜੋੜੇ ਹੁੰਦੇ ਸ਼ਜ਼ਾਦਾ। ਅੱਛਾ ਯੂਸੀ। ਉਸਤਾਦ ਜੀ ਉਹਨਾਂ ਨੂੰ ਮੈਂ ਨਾ ਉਹਨੇ ਮੈਨੂੰ ਐਸਐਚਓ ਨੇ ਇਹ ਕਿਹਾ, ਉਹਨੇ ਕਿਹਾ ਉਸਤਾਦ ਜੀ ਤੁਸੀਂ ਵੱਡੇ ਹੋ, ਸਾਨੂੰ ਪਤਾ ਅਸੀਂ ਮਾਈ ਬਾਪ ਹੋ ਸਾਡੇ, ਤੁਸੀਂ ਥਾਣਾ ਵੀ ਤੁਹਾਡੀ ਵਜ੍ਹਾ ਨਾਲ ਚੱਲ ਰਿਹਾ ਜੋ ਵੀ ਆ। ਅੱਛਾ ਇਹ ਹੁਣ ਇਦਾਂ ਕਰੋ ਕਿ ਇੱਥੋਂ ਤੁਸੀਂ ਥਾਣੇ ਦਾ ਜੋ ਗਟਰ ਬੰਦ ਹੋਈਏ ਤੇ ਯੂਸੀ ਨੇ ਆਉਣਾ। ਇਹਦੀ ਵਜ੍ਹਾ ਤੋਂ ਚੱਲ ਰਿਹਾ। ਸੁਬਾ ਸੁਬਾ ਠਾਣੇ ਆ ਕੇ ਜਿਹੜੀਆਂ ਕੂੜੇ ਵਾਲੀਆਂ ਸਾਰੀਆਂ ਟੋਕਰੀਆਂ ਕੌਣ ਖਾਲੀ ਕਰਦਾ ਯੂਸੀ? ਉਹ ਯਾਰ ਨਾਮ ਯਾਰ ਮਿਹਨਤ 'ਚ ਤੇ ਨਹੀਂ ਨਾ ਕੋਈ ਮਿਹਨਤ, ਅਗਲਾ ਕੋਈ ਮੰਗਦਾ ਤੇ ਨਹੀਂ ਕਿਸੇ ਯਾਰ ਨੂੰ। ਹਵਾਲਾਤ ਵਾਲੀਆਂ ਲੈਟਰੀਆਂ ਕੌਣ ਧੋਂਦਾ? ਯੂਸੀ ਤੁਸੀਂ ਉਹਦਾ ਠਾਣੇ 'ਚ ਘੱਟ ਤੱਲਕ ਅੱਲਾ ਮਾਫ਼ ਐਵੇਂ ਨਹੀਂ ਐਸਐਚਓ ਸਲਾਮ ਕਰਦਾ। ਵੈਸਟ ਇੰਡੀਜ਼ ਦੇ ਕਬਾੜੀਏ ਮੇਰੀ ਗੱਲ ਪੂਰੀ ਹੋ ਲੈਂਦੇ। ਐਡਾ ਹਸੀਨ ਨਹੀਂ ਤੂੰ ਯੂਸੀ ਨੂੰ ਜੁਗਤਾ ਕਰਨ ਡਿਆ, ਆਪ ਕੀ ਆ ਤੂੰ? ਯਕੀਨ ਮੰਨ ਇੰਨਾ ਤੱਲਕ ਆ ਠਾਣੇ ਚੋਰਾਂ ਦੀਆਂ ਮੋਟਰਸਾਈਕਲਾਂ ਤੇ ਟਾਕੀ ਮਾਰਦਾ। ਯਾਰ ਤੂੰ ਅੱਗੇ ਯੂਸੀ 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 ਕੜੂਸੀ ਯੂਸੀ ਅੰਬੀ। ਯਾਰ ਕਿਹੜਾ ਬਦਮਾਸ਼ ਹੈ ਯਾਰ, ਅੱਲਾ ਦੀ ਕਸਮ। ਯੂਸੀ ਯੂਸੀ ਅੰਬੀ। ਸੱਚੀ ਮੁੱਚੀ ਇਹਨਾਂ ਨੇ ਈਜ਼ੀ ਲੈ ਲਿਆ। ਯੂਸੀ 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 ਉਹ ਲੱਗ ਯੂਸੀ ਯਾਰ ਟੈਨਸ਼ਨ ਵਾਲੀ ਯਾਰ। ਯਾਰ ਸਾਜੀ ਜਦੋਂ ਐਸਐਚਓ ਨੂੰ ਫਿਕਰ ਪੈ ਗਿਆ ਨਾ ਇਸ ਗੱਲ ਦਾ ਕਿ ਹੁਣ ਕੰਮ ਵਧਣਾ, ਕਿਉਂਕਿ ਉਹਨਾਂ ਦੇ ਬੰਦੇ ਵੀ ਬੇਭਾਅ ਆਉਣੇ ਸ਼ੁਰੂ ਹੋ ਗਏ ਸੀ ਕਿ ਹੁਣ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਇੱਕ ਬੰਦੇ ਦਾ ਕਤਲ ਹੀ ਹੋ ਗਿਆ ਥਾਂ ਤੇ, ਬਾਕੀ ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਦਾ ਮਣਕਾ ਟੁੱਟ ਗਿਆ, ਕਿਸੇ ਦਾ ਕੁਛ ਕਿਸੇ ਦਾ ਕੁਛ। ਤੇ ਮੈਂ ਤਾਂ ਉੱਥੇ ਛੁਰਲੀ ਵਾਂਗੂ ਚੱਲ ਪਿਆ, ਠਾ 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 ਮਾਰ ਕੇ। ਉਹ ਮੈਂ ਛੁਰਲੀ ਵਾਂਗੂ ਚੱਲਿਆ, ਇਹਨੇ ਡੈਸਕ ਦੇ ਉੱਤੋਂ ਛਾਲ ਮਾਰੀ। ਇਹਨੂੰ ਐਸਐਚਓ ਨੇ ਕਿਹਾ ਓਏ ਠਹਿਰ ਜਾ, ਲੱਤਾਂ ਨਾ ਖੋਲ, ਤੇਰੀ ਸਲਵਾਰ ਪੱਟੀ। ਚੁਰਲੀ ਵਾਂਗੂ ਨਹੀਂ ਸੀ ਚੱਲੇ, ਉਹ ਇੱਕ ਬਾਰੇ ਚੋਂ ਫੂਕ ਨਿਕਲੇ, ਉਹ ਐ ਹੋ ਕੇ ਡਿੱਗਦਾ ਨਹੀਂ ਉਹ ਹੋਇਆ ਜੀ ਚੰਦਰਪਾਲ। ਮੈਂ ਬਾਬਾ ਜੀ ਉਸਤਾਦ ਜੀ ਉੱਥੋਂ ਮੈਂ ਨਿਕਲਿਆ। ਅੱਛਾ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਹੁਣ ਤੈਨੂੰ ਜਾਣਾ ਪੈਣਾ ਵਾ ਕਿਸੇ ਪਾਸੇ। ਮੇਰੇ ਇੱਕ ਜ਼ਿਹਨ ਦੇ ਵਿੱਚ ਉਸੇ ਟਾਈਮ ਆਈਡੀਆ ਆਇਆ, ਮੈਂ ਕਿਹਾ ਫਿਰਨਾ ਤਾਂ ਹੁਣ ਬਦਮਾਸ਼ਾਂ ਵਾਂਗੂ ਪੈਣਾ ਵਾ, ਕਿਉਂਕਿ ਹੁਣ ਨਹੀਂ ਮਰਨਾ ਹੀ ਹੈ ਤੇ ਗੱਲ ਇਹ ਮੁੱਕ। ਫਿਰ ਰੂੜੀ ਕੱਟਣ ਚੱਲ ਗਿਆ ਰੂੜੀ। ਫਿਰ ਮੈਂ ਯੂਸੀ ਜਗਾਇਆ। ਓਏ ਸੁੱਤਾ ਸੀ। ਆਹੋ ਉਹ ਯਾਰ ਉਹਨੇ ਅੰਦਰ ਦਾ ਯੂਸੀ ਜਗਾਇਆ, ਗੱਲ ਸੁਣ ਵੀ ਲੈਣ ਦਿਆ ਕਰੋ, ਬਾਰ-ਬਾਰ ਨਾ ਮਾਲ ਗੱਡੀ ਦੇ ਢੱਗੇ ਪੂਰੀ ਗੱਲ ਸੁਣਿਆ ਕਰ।
ਅੰਦਰਲਾ ਯੂਸੀ ਚੁਕਾਇਆ ਯੂਸੀ ਜਗਾਇਆ, ਜਿਵੇਂ ਮੌਲਾ ਜੱਟ ਚ ਨਹੀਂ ਕਹਿੰਦਾ ਆ ਸੁੱਤਿਆ ਰੋਸ਼ਨਾ ਅੱਛਾ ਅੱਛਾ ਜੱਟ ਤੇਰੇ ਬਗੈਰ ਕੱਲਾ ਰਹਿ ਗਿਆ, ਉਹਨੇ ਅੰਦਰੋਂ ਯੂਸੀ ਜਗਾਇਆ। ਅੱਛਾ ਫੇਰ ਮੈਨੂੰ ਫਿਰ ਪਤਾ ਲੱਗਾ ਉਸਤਾਦ ਜੀ ਕਿ ਇੱਧਰਲੀ ਸਾਈਡ ਤੇ ਨਾ ਇੱਕ ਨਜਾਇਜ਼ ਫਰੋਸ਼ ਰਹਿੰਦਾ, ਉਹ ਪਿਸਤੌਲਾਂ ਵਗੈਰਾ ਵੇਚਦਾ, ਅੱਛਾ ਅਸਲਾ ਉਸਲਾ ਵੇਚਦਾ। ਕਿਉਂਕਿ ਮੈਨੂੰ ਤਾਂ ਫਿਰ ਜਾਣਾ ਪੈਗਾ, ਬਾਕੀ ਘਰਦਿਆਂ ਨੂੰ ਮੈਂ ਕਹਿਤਾ, ਮੈਂ ਕਿਹਾ ਤੁਸੀਂ ਹੁਣ ਨਾ ਚੱਲ ਜਾਓ ਇਸਲਾਮਾਬਾਦ। ਤੇ ਉਹ ਭਰਾ ਕਿੱਥੇ ਸੀ ਜਿਹਨੇ? ਭਾਈਆਂ ਨੂੰ ਮੈਂ ਕਿਹਾ ਸਮਾਨ ਬੰਨੋ ਸਾਰਾ, ਤੁਸੀਂ ਹੁਣ ਹਰ ਹਾਲਤ ਦੇ ਵਿੱਚ ਫੈਸਲਾਬਾਦ ਛੱਡ ਦਿਓ। ਅੱਛਾ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਅੱਛਾ। ਕਿਉਂਕਿ ਮੈਨੂੰ ਤਾਂ ਹੁਣ ਮਜਬੂਰੀ ਹੁਣ ਜਿਹੜੀ ਰਾਤ ਕਬਰ ਚ ਬਾਹਰ ਨਹੀਂ, ਹਾਂ ਅਸਲੇ ਵਾਲਿਆਂ ਕੋਲ ਚਲੇ ਗਏ। ਉਹਨਾਂ ਕੋਲ ਮੈਂ ਚਲਾ ਗਿਆ। ਭਰਾਵਾਂ ਨੇ ਫਿਰ ਬੜੀ ਜ਼ਿੱਦ ਕੀਤੀ, ਉਹਨੇ ਕਿਹਾ ਯਾਰ ਆ 2-3 ਹਜ਼ਾਰ ਇੱਟ ਵਾ ਅਸੀਂ ਬਣਾ ਕੇ ਤੇ ਨਿਕਲ ਜਾਣਾ। ਜਦੋਂ ਮੈਂ ਉੱਥੇ ਦੁਕਾਨ ਤੇ ਪਹੁੰਚਣਾ ਤੇ ਤਕਰੀਬਨ ਕੋਈ ਨਾ ਕਿਹੜੀ ਦੁਕਾਨ ਤੇ? ਉਹਨਾਂ ਦੇ ਘਰ ਵਾਲੀ ਪਿੱਛੇ ਜਿਹਨੇ ਕੋ ਚੋਰੀ ਦੁਕਾਨ ਬਣਾਈ ਸੀ ਅੱਗੇ ਦਰਜ਼ੀਆਂ ਦੀ ਕਿਹੜੀ ਦੁਕਾਨ? ਯਾਰ ਇਲਾਕਾ ਸ਼ੋਅ ਨਹੀਂ ਨਾ ਕਰਨਾ ਚਾਹੁੰਦਾ। ਨਹੀਂ ਕਾਹਦੀ ਦੁਕਾਨ ਸੀ ਉਹ? ਦੁਕਾਨ ਦਰਜ਼ੀਆਂ ਸੀ, ਪਿੱਛੇ ਬਕਾਇਦਾ ਗੋਲੀਆਂ ਵਗੈਰਾ ਇਹ ਉਹ ਪਿਸਤੌਲ। ਯਾਰ ਕਿਹੜੀ ਦੁਕਾਨ ਸੀ ਪਿੱਛੇ? ਅਸਲੇ ਵਾਲੀ? ਅੱਗੇ ਦਰਜ਼ੀਆਂ ਦੀ ਦੁਕਾਨ ਸੀ, ਪਿੱਛੇ ਅਸਲੇ ਵਾਲੀ ਦੁਕਾਨ ਹਾਂ ਇਹੀ ਪੁੱਛ ਰਿਹਾ, ਅਸਲੇ ਵਾਲੀ ਦੁਕਾਨ ਤੇ ਤੂੰ ਗਿਆ? ਹਾਂ ਜਿਹੜੀ ਉਹਨਾਂ ਨੇ ਲੋਕ ਕੇ ਬਣਾਈ ਸੀ। ਹਾਂ ਉਹ ਮੈਂ ਪਹਿਲਾਂ ਦਰਜ਼ੀਆਂ ਵਾਲੀ ਦੁਕਾਨ ਤੇ ਗਿਆ। ਅੱਛਾ ਮੈਂ ਕਿਹਾ ਯਾਰ ਕਿੱਥੇ ਹੈ ਤੇਰਾ ਨੈਪ? ਹਾਂ ਤੇ ਉਹਦੇ ਅੱਜ ਕਰਕੇ ਮੇਰਾ ਦੇਖਿਆ ਤੇ ਉਹਦੇ ਇੱਥੇ ਪਰਸੀਨਾ ਮੱਥੇ ਤੋਂ ਤੇ ਲੱਤਾਂ ਉਹਦੀਆਂ ਕੰਬਣੀਆਂ ਸ਼ੁਰੂ ਵੀ ਕੀ ਕੀ ਕਹਿੰਦਾ? ਕਹਿੰਦਾ ਯੂਸੀ ਇੱਥੇ ਇਸ ਟਾਈਮ। ਓਏ ਯੂਸੀ ਇਸ਼ਾ ਤੋਂ ਬਾਅਦ ਤੇ ਸੌ ਜਾਂਦਾ ਉਹ। ਯੂਸੀ ਇੱਥੇ। ਮੈਂ ਅੱਛਾ, ਕਿਹਾ ਫਿਰ? ਕਿੱਥੇ ਆ? ਕਹਿੰਦਾ ਬੈਠੋ ਤੁਸੀਂ। ਯੂਸੀ ਤੇਰੇ ਨਾਲ ਸੀਗਾ? ਓਏ ਹੋਏ ਯੂਸੀ ਓਏ ਯਾਰ ਉਹ ਯੂਸੀ ਆ, ਇਹੀ ਬਗੈਰਤ ਆ। ਉਹ ਚਵਲ ਉਹੀ ਲਾਂਤੀ ਕੰਜਰ ਯੂਸੀ ਇਹੀ ਆ। ਉਹਨੇ ਕਿਹਾ ਬੈਠੋ, ਥੜੀਆਂ ਤੇ ਉਹਨੇ ਬਾਤਾ ਇਹਨੂੰ ਭਾਈ। ਉਹ ਬਾਂਦਰ। ਅੱਛਾ ਤੂੰ ਦਰਜੀ ਕੋ ਕੀ ਲੈਣ ਗਿਆ ਸੀ? ਠਹਿਰ, ਦਰਜੀ ਕੋ ਕੀ ਲੈਣ ਗਿਆ ਸੀ ਤੂੰ? ਦਰਜੀ ਕੋ ਮੈਂ ਨਹੀਂ ਗਿਆ, ਮੈਂ ਗਿਆ ਸੀ ਨੈਪ ਕੋਲੋਂ। ਨੈਪ ਨੂੰ ਮਿਲ ਕੇ ਮੈਂ ਅਸਲੇ ਵਾਲੀ ਦੁਕਾਨ ਤੇ ਪਹੁੰਚਣਾ ਸੀ। ਅੱਛਾ ਦਰਜੀ ਦਾ ਤੇ ਅਸਲੇ ਵਾਲੀ ਦੁਕਾਨ ਦਾ ਕੀ ਤਲਕਾ? ਇਹ ਦਰਜੀ ਦੀ ਦੁਕਾਨ ਆ, ਹਾਂ। ਉਹਦੇ ਪਿੱਛੇ ਕੱਪੜੇ ਕੁਪੜੇ ਟੰਗ ਕੇ ਅੰਦਰ ਉਹਨਾਂ ਨੇ ਜਗ੍ਹਾ ਬਣਾਈ ਸੀ, ਅੰਦਰ ਪਿਸਤੌਲਾਂ ਪਸਤੂਲਾਂ। ਓਕੇ ਅੱਛਾ ਫੇਰ ਉਹਨੇ ਕਿਹਾ ਤੂੰ ਇਸ ਟਾਈਮ ਰਾਤ ਨੂੰ ਇੱਥੇ ਇਸ਼ਾ ਤੋਂ ਬਾਅਦ? ਫਿਰ ਕੰਬਿਆ, ਪਰਸੀਨੇ ਆਏ ਉਹਦੇ, ਪਰੇਸ਼ਾਨ ਹੋਇਆ ਕਿ ਯੂਸੀ ਹਾਂ ਉਹ ਵੀ ਇੱਥੇ। ਫੇਰ ਕੋਈ ਬੁਟੀਕ ਪਾਉਣ ਆ ਗਿਆ। ਫੇਰ ਭਾਈ ਯੂਸੀ ਬੜਾ ਖਤਰਨਾਕ, ਐ ਵੀ ਤੇ ਦਾ ਭਰਾ ਵੀ ਦੰਦੀ ਵੱਡੀ ਉਸਤਾਦ ਜੀ, ਮੇਰਾ 24 ਟੀਕੇ ਲੱਗਦੇ ਨੇ ਜਦੋਂ ਭਰਾ ਏਡਾ ਜ਼ਰੀਲਾ ਜੇ। ਕੋਈ ਨਹੀਂ, ਖੈਰ ਆ ਹੁਣ ਤੂੰ ਨਾ ਦੱਸੀ, ਮੈਂ ਆਪੇ ਦੱਸ ਦੂੰਗਾ। ਚੱਲ ਠੀਕ ਆ। ਅੱਛਾ ਫੇਰ ਮੈਂ ਚਲਾ ਗਿਆ ਉਸਤਾਦ ਜੀ। ਉਹਨੇ ਜਦੋਂ ਨਾ ਆਪਣੇ ਦੱਸਿਆ, ਉਹਨੇ ਕਿਹਾ ਨੈਪ ਸਾਹਿਬ ਯੂਸੀ ਆਇਆ ਤੇ ਨੈਪ ਦੇ ਵੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਇਸ ਟਾਈਮ ਯੂਸੀ ਕੀ ਲੈਣਾ। ਯਾਰ ਕੀ ਆ ਤੂੰ? ਯਾਰ ਤੈਨੂੰ ਕੀ ਹੈ ਯਾਰ? ਉਹ ਠੀਕ ਹੈ ਯਾਰ ਅੱਛਾ ਫੇਰ ਅਸਲੇ ਵਾਲੀ ਦੁਕਾਨ ਤੇ ਪਹੁੰਚ ਨਾ। ਉਹ ਡਿੱਗ ਗਿਆ ਫਿਰ ਮੂੰਹ ਅੱਛਾ ਪਰ। ਫੇਰ ਖਰਾਬ ਰਹਿ ਚਰਗਾ ਮੂੰਹ ਆ ਤੇਰਾ, ਜਿਹੜਾ ਖੁੱਲਦਾ ਹੀ ਨਹੀਂ ਹੈਗਾ। ਪੂਰੀ ਗੱਲ ਸੁਣ ਲੈ। ਅੱਛਾ ਯਾਰ ਯੂਸੀ ਮੈਂ ਉਸਤਾਦ ਜੀ ਨੈਪ ਕੰਬਦਾ ਆਇਆ ਮੇਰੇ ਕੋਲ ਤੇ ਮੈਨੂੰ ਏਦਾਂ ਹੱਥ ਕੰਬਦਾ ਯੂਸੀ। ਹਾਂ ਖੈਰ ਮੈਂ ਕਿਹਾ ਯਾਰ ਉਹ ਲੜਾਈ ਓਪੀ ਭਾਈ ਨੇ ਬੰਦਾ ਮਾਰ ਦਿੱਤਾ ਵਾ ਤੇ ਮੈਂ ਥਾਣੇ ਸੀ, ਮੈਂ ਵੀ ਅੱਗੇ ਉਹਨਾਂ 12-13 ਜਾਣੇ ਨੂੰ ਨਾ ਤੇ ਮੈਨੂੰ ਹੁਣ ਪਿਸਤੌਲ ਚ ਕੋਈ ਅਸਲਾ ਚਾਹੀਦਾ ਵਾ। ਅਸਲਾ ਲੈਣ ਆਇਆ। ਹਾਂ ਇੰਜ ਕਰਕੇ ਦੁਕਾਨ ਦੇ ਬਾਹਰ ਗਿਆ ਗਲੀ 'ਚ। ਉਹਨੇ ਪਹਿਲੇ ਇੰਜ ਦੇਖਿਆ, ਫਿਰ ਇੰਜ ਦੇਖਿਆ, ਉਹਨੇ ਤਾਂ ਕੋਈ ਨਹੀਂ ਹੈਗਾ ਗਲੀ 'ਚ। ਇਹਨੇ ਮੈਂ ਪਿੱਛੋਂ ਕਿਹਾ ਯੂਸੀ ਅੰਦਰ ਨੂੰ ਚੱਲ ਜਾ, ਉਹਨੇ ਕਿਹਾ ਯੂਸੀ ਅੰਦਰ ਨੂੰ ਚੱਲ ਜਾ ਉਧਰ ਅਸਲੇ ਵਾਲਾ। ਅਸਲੇ ਵਾਲੇ। ਮੈਂ ਇੰਜ ਕਰਕੇ ਕੱਪੜੇ ਪਾੜੇ ਹਾਂ। ਜਿਹੜੇ ਹੈਂਗਰਾਂ ਤੇ ਟੰਗੇ ਸੀ ਉਹਦੇ। ਓਕੇ ਪਰੇ ਮੈਂ ਕੀਤੇ। ਇੰਜ ਕੀਤੇ, ਦਰਵਾਜ਼ਾ ਪਿੱਛੋਂ ਨਿਕਲਦਾ ਸੀ, ਮੈਂ ਗਿਆ ਤੇ ਕੁਦਰਤੀ ਮੇਰੇ ਜ਼ਿਹਨ ਦੇ ਵਿੱਚ ਆਇਆ ਕਿ ਯਾਰ ਮੈਂ ਗੋਲੀਆਂ ਕਿੱਦਾਂ ਲਿਜਾਵਾਂ, ਮੈਂ ਤਾਂ ਪਾ ਕੇ ਕੱਪੜੇ ਸਹੀ ਨਹੀਂ ਆਇਆ। ਹਾਂ ਬਟੂਆ ਵੀ ਘਰ ਰਹਿ ਗਿਆ ਸੀ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਕੋਈ ਤੇਰੀ ਪੈਂਟ ਸ਼ਰਟ ਹੈ? ਉਹਨੇ ਕਿਹਾ ਹਾਂ ਬਹੁਤ ਅੱਛੀ ਪੈਂਟ ਆ ਜ਼ੀਨ ਦੀ। ਮੈਂ ਕਿਹਾ ਇੱਕ ਉਹ ਦੇ, ਨਾਲ ਇੱਕ ਮੈਨੂੰ ਨਾ ਬਨੈਨ ਦੇ ਨਾਲ ਅੱਧੀਆਂ ਬਾਹਾਂ ਵਾਲੀ, ਆਹ ਨਾਲ ਬਾਲਟੀ ਰੱਸਾ ਉਹ ਵੀ ਨਾਲ ਨਾਲ। ਉਹਨੂੰ ਕਹਿੰਦਾ ਸੈੱਟ ਪੂਰਾ। ਬਾਲਟੀ ਤੇ ਰੱਸਾ। ਤੇ ਬਾਂਸ, ਇਹ ਤਿੰਨ ਚੀਜ਼ਾਂ ਦਾ ਮੁਤਾਲਬਾ ਕੀਤਾ ਸੀ। ਲਾਈਆ ਬਾਲ ਖੋਲਣ ਜਾਣਾ। ਅੱਛਾ ਫੇਰ ਮੈਂ ਉਸਤਾਦ ਜੀ ਇੰਜ ਕਰਕੇ ਉਹਨਾਂ ਨੇ ਦੋ ਵੀ ਤਿੰਨ ਸ਼ਾਵਾਂ ਦੇਤੀਆਂ, ਪੈਂਟ ਵੀ ਦੇਤੀ, ਸ਼ਰਟ ਵੀ ਦੇਤੀ, ਮੈਨੂੰ ਬਨੈਨ ਵੀ। ਤੇ ਮੈਂ ਤੇ ਅਸਲ ਤੂੰ ਉਹੀ ਲੈਣ ਗਿਆ ਸਾਂ? ਅਸਲੇ ਦਾ ਐਵੇਂ ਬਹਾਨਾ ਹੀ ਸੀ। ਉਸਤਾਦ ਜੀ ਫਿਰ ਮੈਂ ਉਹਨੂੰ ਜਦੋਂ ਤੁਰਨ ਲੱਗਾ ਨਾ, ਫਿਰ ਮੈਂ ਕਿਹਾ ਯਾਰ ਨੱਸਣਾ ਭੱਜਣਾ ਵਾ, ਉਹ ਯਾਰ ਉੱਚੀ ਦੱਸ, ਕੋਈ ਗੰਦੀ ਗੱਲ ਨੱਸਣਾ ਯਾਰ ਯਾਰ ਚੁੱਪ ਜਦੋਂ ਕਰ ਸਿਆਣਾ ਜਾ। ਬੰਦਾ ਗੱਲ ਸੁਣਨ ਡਿਆ, ਤੁਸੀਂ ਨਾਮ ਹੀ ਸੁਣੋ ਕਿਹੜੀ ਗੱਲ ਆ। ਚੱਲ ਮੈਨੂੰ ਸੁਣਾਣ ਡਿਆ ਨਾ। ਉਹਨਾਂ ਨੂੰ ਬਦਮਾਸ਼ੀ ਦੀ ਸਮਝ ਆਉਂਦੀ, ਜਿਹਨਾਂ ਸਹੀ ਨੂੰ ਗੱਲ। ਸਾਡੇ ਕੋਲ ਕੰਮ ਲੈਣੇ ਬਦਮਾਸ਼ੀ। ਅੱਛਾ ਤੂੰ ਉੱਥੇ ਅਸਲਾ ਲੈ ਕੇ ਚਲਾ ਗਿਆ? ਉਸਤਾਦ ਜੀ ਮੈਨੂੰ ਫਿਰ ਉੱਥੇ ਪੈ ਗਏ ਕੰਨਾਂ ਵਾਲੇ ਬੂਟਾਂ ਦੀ ਲੋੜ। ਹੈ ਕੰਨਾਂ ਵਾਲੇ ਬੂਟ ਨਹੀਂ ਹੁੰਦੇ ਚਿੱਟੇ ਤਸਮੇ ਵਾਲੇ, ਆਹੋ ਆਹੋ। ਉਹ ਬੂਟ ਉਹ ਵੀ ਫਿਰ ਸੀ। ਮੈਂ ਉਹਨੂੰ ਨੈਪ ਨੂੰ ਕਿਹਾ, ਮੈਂ ਕਿਹਾ ਆਪਣੇ ਦੇ ਦੇ ਯਾਰ ਮੈਨੂੰ ਤਾਂ। ਉਹਨੇ ਫਿਰ ਬੂਟ ਵੀ ਦਿੱਤੇ ਨਾਲ, ਉਹ ਮਰਗਾੜ ਵੀ ਦਿੱਤਾ ਸਾਈਕਲ ਦਾ ਟੁੱਟਾ ਜਿਹੜਾ। ਉਹ ਕੀ ਕਰਨਾ ਸੀ? ਉਹਦੇ ਨਾਲ ਡੱਕਾ ਬੜਾ ਪਿਆਰਾ ਖੁੱਲਦਾ ਨਾਲੀ ਦਾ। ਉਹਦੇ ਨਾਲ ਇੰਜ ਕਰਕੇ ਭਰ ਇਹ ਤੂੰ ਕਿਸੇ ਅਸਲੇ ਵਾਲੇ ਕੋ ਨਹੀਂ ਗਿਆ? ਤੂੰ ਨਾਰਕਲੀ ਨਾ ਪਿੱਛੇ ਮੀਂਹ ਹਸਪਤਾਲ ਦੀ ਬੈਕ ਸਾਈਡ ਤੇ ਲੰਡੇ 'ਚ ਵੜਿਆ ਬੇਟੇ, ਜਿੱਥੋਂ ਤੂੰ ਬੂਟ ਵੀ ਲੱਭ ਰਿਹਾ, ਸ਼ਰਟਾਂ ਵੀ ਲੱਭ ਰਿਹਾ, ਪੈਂਟਾਂ ਵੀ ਲੱਭ ਰਿਹਾ। ਬੂਟ ਮੈਂ ਬੰਨੇ ਆ। ਇੰਜ ਕਰਕੇ ਮੈਂ ਅੰਦਰ ਵੜਿਆ, ਪੂਰੀਆਂ ਇੰਜ ਸਟੇਰ ਗੰਨਾਂ ਲੱਗੀਆਂ ਹੋਈਆਂ ਜਿੰਨੀਆਂ ਵੀ ਸੀ। ਕਿਹੜੀਆਂ ਗੰਨਾਂ? ਅੱਛਾ ਸਟੀਲ ਗਨ। ਨਹੀਂ ਸਟੇਟ ਗੰਨਾਂ,
ਜਿਹਦੇ ਵਿੱਚ ਉਸਤਾਦ ਜੀ ਗੰਨਾ ਕੋਪੇ ਵਾਲੀਆਂ ਗੰਨਾ ਕੋਪੇ ਵਾਲੇ, ਤੁਹਾਨੂੰ ਸਮਝ ਆਇਆ ਲਫ਼ਜ਼ ਨਹੀਂ ਤੁਹਾਨੂੰ ਕੁੱਪੇ 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 ਹਾਂ ਕਲਾਂਟਾਂ ਵਾਲੀਆਂ ਇੱਕ ਸਾਈਡ ਗੰਨਾਂ ਤੇ ਮੈਂ ਦੋ ਗੰਨਾਂ ਲਈਆਂ ਵਾ। ਕਾਰਨਟ ਇੱਕ ਸਾਈਡ ਤੇ ਕਲਾਂਟਾਂ ਵੱਡੇ ਵਾਜੇ ਵਰਤੀਆਂ ਇਹਨੇ ਫਿਰ ਆਪਣੇ ਹਿਸਾਬ ਨਾਲ ਤਾਂ ਚੁੱਕੀ ਤੇ ਨਿਕਲ ਆਇਆ ਇਦਾਂ ਹੀ ਹੈ ਨਾ ਯਾਰ ਇਹ ਬਕਵਾਸ ਕਰਦੇ ਯਾਰ ਨਾਗਰਿਕ ਯਾਰ ਤੈਨੂੰ ਲੋਕੀ ਤੱਤਾਂ ਦੀ ਥੱਲੇ ਕਮੈਂਟ ਚ ਕਹਿੰਦੇ ਯਾਰ ਇਹਨਾਂ ਕੋ ਵਿੱਚ ਨਾ ਬੋਲਿਆ ਕਰੋ ਸਾਜੀ ਬਹੁਤ ਤੁਸੀਂ ਹਰ ਗੱਲ ਤੇ ਗੱਲ ਅੱਛਾ ਯਾਰ ਤੂੰ ਉੱਥੇ ਉਸਤਾਦ ਜੀ ਕੋਲ ਮੈਂ ਕੁੱਪੇ ਵਾਲੀਆਂ ਦੋ ਗੰਨਾਂ ਲਈਆਂ ਵਾ ਅੱਛਾ। 4 ਮੈਂ ਪਿਸਟਲ ਲਾਏ 2 ਪਿਸਟਲ ਮੈਂ ਇੱਧਰਲੀ ਸਾਈਡ ਤੇ ਲਾ ਲਿਆ 2 ਪਿਸਟਲ ਮੈਂ ਇੱਧਰਲੀ ਸਾਈਡ ਤੇ ਲਾ ਲਿਆ ਅੱਛਾ। ਠੀਕ ਆ ਹੁਣ ਮੈਨੂੰ ਪਤਾ ਸੀ ਕਿ ਗੋਲੀਆਂ ਵੀ ਕੱਢਣੀਆਂ ਵਾ ਤੇ ਇੰਜ ਕਰਕੇ ਮੈਂ ਬਨਾਨ ਥੱਲੇ ਕੀਤੀ ਤੇ ਗੋਲੀਆਂ ਇੰਜ ਕਰਕੇ ਅੰਦਰ ਸਿੱਟ ਲਈਆਂ ਮੈਂ ਸਾਰੀਆਂ ਜਿੰਨੀਆਂ ਵੀ ਸੀ ਉੱਥੇ ਪਈਆਂ ਸਭ ਦਾ ਭਲਾ ਸਭ ਦਾ ਖੈਰ ਅੱਛਾ ਇੰਜ ਕਰਕੇ ਉਸਤਾਦ ਜੀ ਮੈਂ ਗੋਲੀਆਂ ਸਿੱਟੀਆਂ ਵਾ ਕਹਿੰਜ ਇੰਜ ਕਰਕੇ ਗੋਲੀਆਂ ਦੇ ਗੁੱਛੇ ਮੈਂ ਅੰਦਰ ਸਿੱਟ ਲਿਆ ਬਨਾਨ ਸੀ ਤੰਦੂਰ ਚ ਕੱਢੀ ਸੀ ਤੰਦੂਰ ਚ ਅੱਛਾ ਬਣਾਣ ਦੂਜੀ ਪਾਈ ਸੀ ਤੂੰ ਤਦੀ ਤੂੰ ਇੰਨੀਆਂ ਸਿੱਟ ਲੀਆਂ ਇਹਨੂੰ ਬੇਲਾਂ ਵਾਲਾ ਹਿਸਾਬ ਆਹੋ ਥੱਲਿਓਂ ਫਿਰ ਪੈਂਟ ਦਿੱਤੀ ਹੋਏਗੀ ਸ਼ਰਟ ਦਿੱਤੀ ਹੋਏਗੀ ਨਾ ਚ ਨਹੀਂ ਤਾਂ ਉਹ ਤੇ ਥੱਲੇ ਡਿੱਗੀ ਜਾਣੀਆਂ 2 ਪਿਸਟਲ ਮੈਂ ਅੱਗੇ ਲਾਏ 2 ਸ਼ਰਟ ਵਿੱਚ ਦੇ ਲਈ ਉਤੋਂ ਗੋਲੀਆਂ ਸਿੱਟ ਲੀਆਂ ਗੋਲੀਆਂ ਸਿੱਟ ਅੱਛਾ ਓਕੇ ਕੋਪੇ ਵਾਲੀਆਂ ਗੰਨਾਂ ਮੈਂ ਅੱਜ ਮੋਢੇ ਤੇ ਰੱਖ ਲਈਆਂ ਹਾਂ ਕਮਾਂਡੋ ਫਿਲਮ ਆਰਨਰ ਦੀ ਇੰਜ ਟੈਕ ਕਰਕੇ ਜਦੋਂ ਮੈਂ ਬਾਹਰ ਨਿਕਲਿਆ ਨਾ ਤੇ ਨੈਪ ਮੈਨੂੰ ਕਹਿੰਦਾ ਜੂਸੀ ਯਾਰ ਖੁਦਾ ਦਾ ਵਾਸਤਾ ਤੂੰ ਤਾਂ ਮੈਨੂੰ ਲੱਗਦਾ ਵਾ ਇਲਾਕਾ ਹੀ ਤਬਾਹ ਕਰੇਗਾ ਅੱਜ ਓਏ ਮੈਂ ਕਿਹਾ ਯੂਸੀ ਉਹਨੂੰ ਮੈਂ ਨੈਪ ਨੂੰ ਕਿਹਾ ਮੈਂ ਕਿਹਾ ਨੈਪ ਇੱਕ ਤਾਂ ਮੇਰੇ ਭਰਾ ਨੇ ਦਾ ਬੰਦਾ ਮਾਰ ਦਿੱਤਾ ਦੂਜੀ ਸਭ ਤੋਂ ਵੱਡੀ ਗੱਲ ਮੈਨੂੰ ਇਹ ਬੁਰੀ ਲੱਗੀ ਆ ਕਿ ਅੰਦਰ ਕਿਉਂ ਸਾਨੂੰ ਕਰਾਇਆ ਐਸਐਚਓ ਦੇ ਨਾਲ ਮੈਨੂੰ ਰਹਿਣਾ ਪੈ ਗਿਆ ਉੱਥੇ ਅੰਦਰ ਬੜੀ ਗੱਲ ਮੈਂ ਉਸਤਾਦ ਜੀ ਇੰਜ ਕਰਕੇ ਬਾਹਰ ਨਿਕਲਿਆ ਮੈਂ ਤੇ ਇੰਜ ਫੁੱਟਪਾਥ ਹੈ ਤੇ ਮੋਟਰਸਾਈਕਲ 2 ਮੈਂ ਆਪਣੇ ਬੰਦੇ ਸੱਦੇ ਮੈਂ ਕਿਹਾ ਓਏ ਉਹਨਾਂ ਦੇ ਬੂਹੇ ਮੋਰੇ ਡਾਇਰੈਕਟ ਜਾਣਾ ਵਾ ਤੇ ਪੂਰੇ ਭਾਰ ਨਾਲ ਜਾਣਾ ਮੈਂ ਇੰਜ ਹੀ ਜਾਣਾ ਵਾ ਅੱਛਾ ਤੂੰ ਐਂਜੀ ਆ ਮੈਂ ਇੰਜ ਹੀ ਆ ਤੇ 2 ਇੱਥੇ ਤੇ 2 ਪਿੱਛੇ ਤੇ ਗੋਲੀਆਂ ਅੰਦਰ ਨੇ 2 ਪਿਸਟਲ ਇੱਥੇ ਲੱਗੇ 2 ਪਿੱਛੇ ਲੱਗੇ ਨੇ 2 ਪਿਸਟਲ ਤੇ ਗੋਲੀਆਂ ਅੰਦਰ ਤੇ ਗੋਲੀਆਂ ਮੈਂ ਅੰਦਰ ਸੱਟੀਆਂ ਤੇ 2 ਇੰਜ ਹੈ ਕੋਪੇ ਰੱਖੇ ਹੋਏ ਓਕੇ ਸਰਦੀਆਂ ਦੇ ਦਿਨ ਸੀ ਉਹ ਥੋੜੀ ਦੂਰ ਗਿਆ ਗੋਲੀਆਂ ਠੰਡੀਆਂ ਹੋਈਆਂ ਬੇਹੋਸ਼ ਹੋ ਗਿਆ ਉਹ ਨਹੀਂ ਉਹ ਥੋੜੀ ਦੂਰ ਗਿਆ ਗੋਲੀਆਂ ਜੱਗ ਟੰਡੀਆਂ ਹੋ ਗਈ ਪਿੰਡ ਨੂੰ ਲੱਗ ਤੇ ਇੰਜ ਕਰਕੇ ਤੁਰਿਆ ਜਾ ਰਿਹਾ ਕੁੱਪੇ ਨਹੀਂ ਉਸਤਾਦ ਜੀ ਇਹਨਾਂ ਦੇ ਜ਼ਹਿਰ ਸੱਚੀ ਮੁੱਚੀ ਫਰੀਦ ਇਹਨਾਂ ਦੀ ਨਾ ਲੜਾਈ ਹੋ ਗਈ ਉਹਨਾਂ ਨੇ ਇਹਨਾਂ ਦੇ ਭਰਾ ਨੂੰ ਟਿੰਡ ਕਰ ਦਿੱਤੀ ਮਾਰਿਆ ਭਰਵੱਟੇ ਮੁੰਨ ਤੇ ਉਹਨੇ ਬਦਲਾ ਲਿਆ ਸ਼ਾਮ ਤੋਂ ਪਹਿਲੇ ਉਹ ਕਿਦਾਂ ਉਹਨਾਂ ਦੀ ਕੇਬਲ ਦੀ ਤਾਰ ਵੜਤੀ ਓਏ ਯੂਸੀ ਯਾਰ ਕਿੱਥੋਂ ਆਉਂਦੀ ਇੰਨੀ ਬਹਾਦਰੀ ਤੁਹਾਡੇ ਚ ਯਾਰ ਇੰਜ ਕਰਕੇ ਮੋਟਰਸਾਈਕਲ 2 ਆਏ ਆ ਹਾਂ ਠੀਕ ਆ ਉਸਤਾਦ ਜੀ ਮੈਂ ਮੋਟਰਸਾਈਕਲ ਤੇ ਨਾ ਇੰਜ ਖੜਾ ਇੰਜ ਕਰਕੇ ਮੈਂ ਕੁੱਪੇ ਫੜੇ ਤੇ ਇੰਜ ਮੋਟਰਸਾਈਕਲਾਂ ਜਾ ਰਹੀਆਂ ਸਾਹਮਣੇ ਉਹ ਇਹ ਵਾਜੇ ਕਿਹੜਾ ਬਦਮਾਸ਼ ਆ ਉਸਤਾਦ ਜੀ ਗੱਲ ਤਾਂ ਸੁਣੋ ਅੱਗੇ ਆਣ ਕੇ ਨਾ ਫੁੱਟਪਾਥ ਆ ਗਿਆ ਹੁਣ ਇੱਕ ਮੋਟਰਸਾਈਕਲ ਐਨ ਹੋਣਾ ਸੀ ਇੱਕ ਮੋਟਰਸਾਈਕਲ ਐਨ ਹੋਣਾ ਸੀ ਫੇਰ ਜਾਣਾ ਸੀ ਫਿਰ ਮੈਨੂੰ ਲੱਤਾਂ ਨਾ ਜਮਨਾਸਟਿਕਾਂ ਨੂੰ ਇੰਜ ਕਰਨੀਆਂ ਪੈ ਜਿਮਨਾਸਟਿਕ ਓਕੇ ਅੱਜ ਮੈਂ ਕੋਪੇ ਰੱਖਿਆ ਜੀ ਜਾ ਰਿਹਾ ਓਕੇ ਅੱਗੋਂ ਵਾਜਿਆਂ ਵਾਲੇ ਲੰਘਦੇ ਤੇ ਡਰ ਗਏ ਅੱਲਾ ਮਾਨ ਅੱਲਾ ਓਹੋ ਅਗਲੀ ਗੱਲ ਸੁਣੋ ਜਦੋਂ ਮੈਂ ਪਹੁੰਚਿਆ ਮੁਕਾਮ ਉਸਤਾਦ ਜੀ ਇੰਜ ਕਰਕੇ ਲਾਈਨਾਂ ਲੱਗੀਆਂ ਹੋਈਆਂ ਬੰਦਿਆਂ ਦੀਆਂ ਤੇ ਸਾਰਿਆਂ ਨੇ ਕਿਹਾ ਕਿ ਯੂਸੀ ਨੇ ਆਉਣਾ ਉਹਦੇ ਫੈਰ ਹੀ ਮਾਰਨੇ ਆ ਤੇ ਤੂੰ ਕਿੱਥੇ ਸੀਗਾ ਓਏ ਯੂਸੀ ਇਹ ਕੰਜਰ ਯੂਸੀ ਆ ਯੂਸੀ ਇਹੋ ਹੀ ਆ ਇਸ ਬਗੈਰਤ ਦਾ ਮੂੰਹ ਵੇਖੋ ਬਾਂਦਰ ਦੇ ਮੂੰਹ ਵਾਲਾ ਉਹੀ ਯੂਸੀ ਆ ਹੁਣ ਤੈਨੂੰ ਲਿਖ ਦਈਏ ਕਿਸੇ ਕੰਜਰ ਨੂੰ ਯੂਸੀ ਮੰਨਣਾ ਹੀ ਨਹੀਂ ਯਾਰ ਤੂੰ ਸੁੱਤਾ ਹੁੰਦਾ ਪੂਰੀ ਗੱਲ ਸੁਣਦਾ ਕਿ ਇਸ ਟਾਈਮ ਆ ਤੂੰ ਕੀ ਕੁਛ ਚਲੋ ਕਹਾਤਾ ਮੈਨੂੰ ਭਾਜੀ ਚਲੋ ਭਾਜੀ ਨਹੀਂ ਭਾਜੀ ਤੁਸੀਂ ਕਾਬਲੇ ਇਹਤਰਾਮ ਹੋ ਇਹ ਹੀ ਕੰਜਰ ਯੂਸੀ ਆ ਭਾਜੀ ਤੁਸੀਂ ਸਾਡੇ ਮਹਿਮਾਨ ਹੋ ਚਲੋ ਤੁਸੀਂ ਕਿਸ ਹਿਸਾਬ ਨਾਲ ਤੁਸੀਂ ਭਾਈ ਸਾਡੇ ਸਿਰ ਮੱਥੇ ਤੇ ਇਹ ਚਵਲ ਦਾ ਨਾਮ ਸੀ ਬਗੈਰ ਹਾਂ ਅਸੀਂ ਉਹਨੂੰ ਸਮਝਾ ਰਹੇ ਹਾਂ ਤੈਨੂੰ ਸਮਝ ਨਹੀਂ ਥੈਂਕ ਲੱਗਦੀ ਯੂ ਇੰਜ ਕਰਕੇ ਉਸਤਾਦ ਜੀ ਮੈਂ ਮੋਟਰਸਾਈਕਲ ਦੇ ਦੋਵੇਂ ਲੱਤਾਂ ਰੱਖੀਆਂ ਇੰਜ ਕਰਕੇ ਕੋਪੇ ਜਾ ਰਹੇ ਨੇ ਡਾਇਰੈਕਟ ਤੇ ਹੁਣ ਉਹਨੇ ਵੀ ਅੱਗੇ ਕੰਧਾਂ ਤੇ ਵੀ ਬੰਦੇ ਖਿਲਾ ਰਹੇ ਨੇ ਰਸਤੇ 'ਚ ਵੀ ਖਿਲਾ ਰਹੇ ਨੇ ਤੇ ਉੱਪਰ ਛੱਤਾਂ ਤੇ ਵੀ ਖਿਲਾਰੇ ਹੋਏ ਨੇ ਤੇ ਕੋਈ ਉਹਨਾਂ ਕੋਲ ਅਸਲਾ ਨਹੀਂ ਸਿਰਫ ਉਹਨਾਂ ਨੇ ਮੂੰਹ 'ਚ ਥੁੱਕ ਭਰਿਆ ਵਾ ਕਿ ਆਏਗਾ ਤੇ ਇਹਨੂੰ ਨਵਾ ਦੇਣਾ ਚੱਲ ਯਾਰ ਯੂਸੀ ਅੱਛਾ ਸੌਰੀ ਭਾਈ ਯੂਸੀ ਭਾਈ ਬੜੀ ਗੱਲ ਆ ਮਾਫੀ ਚਾਹਤਾ ਉਸਤਾਦ ਜੀ ਫਰੰਟ ਵਾਲੇ ਬੰਦੇ ਨੇ ਪਹਿਲਾ ਫਾਇਰ ਜਦੋਂ ਕੀਤਾ ਨਾ ਹਾਂ ਤੇ ਮੋਟਰਸਾਈਕਲ ਦੇ ਇੱਧਰਲਾ ਮੋਟਰਸਾਈਕਲ ਸੀ ਨਾ ਉਹਦੇ ਵੱਜਾ ਉਹ ਇੰਜ ਕਰਕੇ ਡਿੱਗਿਆ ਮੈਂ ਤੇ ਇਹੀ ਲੱਤ ਜਿਹੜੀ ਮੈਂ ਇੰਜ ਕਰ ਲਈ ਉੱਪਰ ਨੂੰ ਤੇ ਕੋਪੇ ਮੇਰੇ ਉੱਥੇ ਨੇ ਇੰਜ ਕਰ ਲਿਆ ਆਹ ਵਾਹ ਵਾਹ ਤੇ ਤੂੰ ਫੈਰ ਸ਼ੁਰੂ ਨਹੀਂ ਕੀਤੇ ਤੂੰ ਤੇ ਕੀ ਸੀ ਤੂੰ ਓ ਹੋ ਅੱਲਾ ਮਾਫ ਕਰੀ ਯਾਰ ਯੂਸੀ ਫਿਰ ਜਾਗਿਆ ਉਸਤਾਦ ਜੀ ਜਦੋਂ ਮੈਂ ਇੰਜ ਕਰਕੇ ਇੰਜ ਜਾ ਰਿਹਾ ਨਾ ਤੇ ਉਹਨੇ ਉਹਨੂੰ ਪਤਾ ਸੀ ਕਿ ਇੱਧਰਲਾ ਫਾਇਰ ਮਾਰਨਾ ਵਾ ਬੰਦਾ ਡਿੱਗਣਾ ਤੇ ਜੋਸੀ ਡਿੱਗਣਾ ਹਾਂ ਉਹਨੇ ਉਸਤਾਦ ਜੀ ਇੱਧਰਲੀ ਸਾਈਡ ਤੋਂ ਫਾਇਰ ਮਾਰਿਆ ਇੰਜ ਕਰਕੇ ਮੋਟਰਸਾਈਕਲ ਦਾ ਜੋਸੀ ਨੇ ਕਲਾਬਾਜ਼ੀ ਮਾਰੀ ਆ ਸਿੱਧਾ ਦਰਖਤਾਂ ਦੇ ਪਿੱਛੇ ਯੂਸੀ ਬੰਦਾ ਖਾਂਦਾ ਨਹੀਂ ਲੱਗਦਾ ਕੋਈ ਹਨਾ ਯਾਰ ਬਾਦਸ਼ਾਹ ਨੂੰ ਤਾਂ ਸਮਝਾਓ ਕੁਛ ਓਏ ਇਹੀ ਬਗੈਰਤ ਯੂਸੀ ਆ ਓਏ ਇਹੀ ਕੰਜਰ ਯੂਸੀ ਇਹੀ ਲਾਂਤੀ ਇਹੀ ਹਰਾਮੀ ਇਹੀ ਯੂਸੀ ਆ ਭਾਜੀ ਇਸ ਤੋਂ ਬਹੁਤਾ ਸਮਝਾਇਆ ਨਾ ਮੈਨੂੰ ਗੁੱਸਾ ਕਰ ਜਾਣਾ ਇਹ ਗੰਦੀ ਨਸਲ ਦਾ ਯੂਸੀ ਹੋ ਭਾਜੀ ਦੇਖੋ ਤਾਂ ਜਿਹੜੀ ਚਾਹੀਦੀ ਉਹਨੂੰ ਤਾਂ ਬੜੀ ਵੱਡੀ ਗੱਲ ਕਹੀ ਉਹਨੇ
ਹੁਣ ਤਾਂ ਮੇਨ ਗੱਲ ਕਰ ਦਿੱਤੀ ਭਾਜੀ ਦੇਖੋ ਹੁਣ ਅਸੀਂ ਉਹਨੂੰ ਹੋਰ ਇਸ ਤੋਂ ਇਲਾਵਾ ਕਿੱਦਾਂ ਸਮਝਾਈਏ ਹੁਣ ਤਾਂ ਮੇਨ ਗੱਲ ਇੰਜ ਕਰਕੇ ਮੈਂ ਦਰਖਤਾਂ ਦੇ ਪਿੱਛੇ ਤੋਂ ਮੇਰੇ ਕੋਪੇ ਮੇਰੇ ਇਦਾਂ ਹੀ ਆ ਦੋਵੇਂ ਅੱਛਾ ਉਹ ਉੱਥੇ ਹੀ ਨੇ। ਇੰਜ ਕਰਕੇ ਮੈਂ ਦਰਖਤਾਂ ਦੇ ਪਿੱਛੇ ਦੇਖ ਰਿਹਾ ਵਾ ਕਿ ਬਾਬਾ ਜੀ ਉਹਨਾਂ ਨੂੰ ਫਾਇਰਿੰਗ ਕਿਧਰੋਂ ਦੀ ਸ਼ੁਰੂ ਕਰਨੀ ਹੈ। ਪਹਿਲੀ ਛਾਲ ਮੈਂ ਮਾਰੀ ਅਗਲੇ ਦਰਖਤ ਤੇ, ਉਸ ਤੋਂ ਅਗਲੇ ਦਰਖਤ ਤੇ ਛਾਲਾ ਮਾਰਦਾ ਨਾ ਮੈਂ ਉਹਨਾਂ ਦੀ ਨਾ ਠਾਕਰ ਦੀ ਨੀਹਾਂ ਤੱਕ ਪਹੁੰਚ ਗਿਆ। ਠਾਕਰ ਕਿੱਥੋਂ ਆ ਗਿਆ ਹੁਣ ਵਿੱਚ? ਜਿਹਦਾ ਭਰਾ ਮਾਰਿਆ ਉਹਦੇ ਵੱਡੇ ਭਰਾ ਦਾ ਨਾਮ ਐਮਪੀਏ ਠਾਕਰ ਸੀ। ਅੱਛਾ 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 ਅੱਛਾ। ਪਹਿਲੀ ਡਾਈ ਤਾਂ ਮੈਂ ਮਾਰੀ ਆ। ਅੱਛਾ। ਦੂਸਰੀ ਡਾਈ ਦਰਖਤ ਤੇ ਆ ਕੇ ਠਾਕਰ ਨੂੰ ਪਤਾ ਲੱਗ ਗਿਆ ਕਿ ਯੂਸੀ ਦੇ ਬਾਹਰ ਗੋਲੀਆਂ ਦੀ ਆਵਾਜ਼ ਤਰ ਸ਼ੁਰੂ ਹੋ ਗਈ ਆ, ਯੂਸੀ ਆ। ਅੱਛਾ ਉਹਨੂੰ ਪਤਾ ਲੱਗ ਗਿਆ ਉਹਨੂੰ ਯੂਸੀ। ਪਤਾ ਲੱਗ ਗਿਆ ਯੂਸੀ ਆ। ਪਹਿਲੀ ਲਾਈਨ ਤਾਂ ਮੈਂ ਇੰਜ ਹੀ ਉਡਾਤੀ ਡਰਨ ਕਰਕੇ। ਅੱਛਾ ਲੈਣ ਲਾ ਕੇ ਖਲੋਤੇ ਸੀ। ਉਹ ਵੀ ਥਾਂ ਤੇ ਖੜੇ ਸੀ ਅੱਛਾ, ਆਪਣੇ ਹਿਸਾਬ ਉਹਨਾਂ ਨੇ ਹੁਣ ਯੂਸੀ ਰੋਕਣਾ ਸੀ। ਅੱਛਾ ਬਿਲਡਿੰਗ ਲਾਈ ਉਹਨਾਂ ਨੇ। ਯਾਰ ਕੀ ਯੂਸੀ ਸੀ, ਪਿਸ਼ਾਬ ਸੀ ਜਿਹੜਾ ਰੁਕਣ ਨਹੀਂ ਦਿੰਦਾ। ਚੱਲ ਪਹਿਲੀ ਲਾਈਨ ਵਾਲੇ ਬੰਦੇ ਜਿਹੜੇ ਨਾ ਉਸਤਾਦ ਜੀ ਮੈਂ ਇੱਧਰਲੀ ਕੋਪੇ ਨਾਲ ਮਾਰ ਦਿੱਤੇ। ਜਿਹੜਾ ਇੱਧਰਲਾ ਕੋਪਾ ਸੀ ਨਾ ਉਹਦੇ ਨਾਲ ਮੈਂ ਇੰਜ ਕਰਕੇ ਇੱਧਰਲੇ ਕੋਪੇ ਨਾਲ ਮੈਂ ਉਸ ਤੋਂ ਉਤਲੇ ਮਾਰੇ। ਫਿਰ ਮੈਂ ਆਈਡੀਆ ਲਾਇਆ, ਮੈਂ ਕਿਹਾ ਯਾਰ ਹੁਣ ਅੰਦਰ ਬਣਨਾ ਵਾ ਤੇ ਠਾਕਰ ਨਾਲ ਮੈਂ ਜ਼ੇਨ ਚ ਸੋਚਿਆ, ਮੈਂ ਕਿਹਾ ਠਾਕਰ ਤੇਰੀ ਮੈਂ ਨਸਲ ਮਕਾਉਣੀ ਓਏ ਹੋਏ। ਓਏ ਹੋਏ ਕਿਉਂਕਿ ਮੇਰੇ ਮਾਈਂਡ ਦਿਮਾਗ ਦੇ ਵਿੱਚ ਅੜ ਗਿਆ ਸੀ। ਅੱਛਾ ਉਸਤਾਦ ਜੀ ਇੰਜ ਕਰਕੇ ਮੈਂ ਨਾ ਗੇਟ ਦੇ ਵਿੱਚ ਕਲਾਬਾਜ਼ੀ ਮਾਰੀ ਆ, ਛਾਲ ਪਰਲੀ ਸਾਈਡ ਤੇ। ਲੱਖ ਤੇਰਾ ਯਾਰ ਪੈਸਾ ਕਰਲੀ ਛਾੜ ਦੇ ਓ ਯਾਰ ਮੇਰੀ ਗੱਲ ਸੁਣ ਨਾ, ਪਹਿਲੇ ਗੇਟ ਤੋਂ ਬਾਹਰ ਖਲੋਤੇ ਹੀ ਤੂੰ ਇੰਜ ਕਰਕੇ ਪਹਿਲੀ ਲਾਈਨ ਮਾਰ ਦਿੱਤੀ। ਪਹਿਲੀ ਲਾਈਨ ਮਾਰ ਕੇ ਫੇਰ ਤੂੰ ਗੇਟ ਟੱਪਿਆ। ਯਾਰ ਪਤਾ ਨਹੀਂ ਗੱਲ ਕਰਦੇ ਤੁਸੀਂ ਸੁਣਦੇ ਸੌ ਜਾਂਦੇ। ਯਾਰ ਤੂੰ ਗੱਲ ਸਹੀ ਦਾ ਤੂੰ ਕਹ ਜਾਂਦਿਆ ਪਹਿਲੇ ਮੈਂ ਪਹਿਲੀ ਲਾਈਨ ਮਾਰ ਦਿੱਤੀ ਐ ਕਰਕੇ। ਜਨਾਬੇ ਵਾਲੀ ਜਿਹੜੀ ਜਦੋਂ ਮੈਂ ਪਹਿਲੀ ਛਾਲ ਮਾਰੀ ਆ, ਪਹਿਲੀ ਲਾਈਨ ਮੈਂ ਉਦੋਂ ਅੱਛਾ ਮਾਰੀ। ਪਹਿਲੇ ਛਾਲ ਤੋਂ ਇੱਕ ਹੋਰ ਪਹਿਲੇ ਮਾਰੀ ਆ, ਦੂਜੀ ਫਿਰ ਤੂੰ ਗੇਟ ਟੱਪਣ ਲਈ ਮਾਰੀ ਆ। ਦੋ ਛਾਲਾਂ ਦੇ ਵਿੱਚ ਮੈਂ ਉੱਪਰ ਥੱਲੇ ਦੀਆਂ ਦੋ ਲਾਈਨਾਂ ਵਾਲੇ ਬੰਦੇ ਮਾਰੇ ਆ। ਅੱਛਾ ਦੋ ਛਾਲਾਂ 'ਚ ਠੀਕ ਆ। ਦੋ ਛਾਲਾਂ 'ਚ ਮੈਂ ਪਹਿਲੀ ਲਾਈਨ ਦੇ ਬੰਦੇ ਮਾਰੇ। ਟੋਟਲ ਕਿੰਨੀਆਂ ਛਾਲਾਂ ਨੇ ਲੜਾਈ 'ਚ? ਤੇ ਹੁਣ ਬਸ ਇਹਨਾਂ ਨੇ 3-4 ਛਾਲਾਂ। ਚੱਲ ਯਾਰ ਮੁਕਾ। ਉਸਤਾਦ ਜੀ ਇੰਜ ਕਰਕੇ ਮੈਂ ਛਾਲ ਮਾਰੀ ਆ। ਇਹ ਤੀਜੀ ਛਾਲ ਹੀ ਹੁਣ ਤੇਰੀ, ਦੋ ਰਹਿ ਗਈਆਂ ਪਿੱਛੇ। ਤੇ ਭਾਈ ਯੂਸੀ ਨਹੀਂ ਨਜ਼ਰ ਆਇਆ, ਉਹ ਕਿੱਥੇ ਚਲਾ ਗਿਆ? ਯੂਸੀ ਨੇ ਛਾਲ ਮਾਰੀ ਸੀ। ਯੂਸੀ ਓਏ ਆ ਕੁੱਤਿਆਂ ਦੇ ਕੰਨ ਚੱਟਣ ਵਾਲਾ ਆਹ ਯੂਸੀ ਆ। ਓਏ ਲਾਂਤੀਆ ਉਹਨੂੰ ਤੂੰ ਆਪਣੇ ਮੂੰਹੋਂ ਦੱਸ ਦੇ ਕਿ ਮੈਂ ਯੂਸੀ। ਯਾਰ ਨਹੀਂ ਉਹ ਕਹੀ ਜਾਣ ਡਿਆ ਕਿ ਮੈਂ ਛਾਲ ਮਾਰੀ, ਮੈਂ ਲੈਣ ਕਦੇ ਕਹਿਣ ਡਿਆ ਯੂਸੀ ਨੂੰ ਲੱਭਣ ਡੇ ਸੀਗੇ ਤੇ ਆਹ ਤੁਸੀਂ ਵੀ ਭਾਜੀ ਦੋ ਗੱਲਾਂ ਕਰ ਰਹੇ ਹੋ ਨਾ, ਤੁਸੀਂ ਯੂਸੀ ਕਹਿ ਰਹੇ ਹੋ, ਕਦੀ ਮੈਂ ਕਹਿ ਰਹੇ ਹੋ। ਇਹੀ ਯੂਸੀ ਆ, ਇਹੀ ਮੈਂ ਆ। ਉਹ ਆਪਣੇ ਆਪ ਨੂੰ ਹੀ ਕਹਿ ਰਹੇ ਯੂਸੀ। ਅੱਛਾ ਉਹਨੂੰ ਭੁੱਲ ਜਾ। ਆਲੇ ਦੁਆਲੇ ਤਾਂ ਸਮਝਾ ਲਓ ਤੁਸੀਂ ਪੂਰੀ ਗੱਲ। ਅਸੀਂ ਉਹਨੂੰ ਸਮਝਾਉਣਾ, ਤੁਹਾਨੂੰ ਨਹੀਂ ਸਮਝਾਉਣਾ। ਅਸੀਂ ਉਹਨੂੰ ਯਕੀਨ ਦਿਵਾਉਣਾ ਕਿ ਇਹ ਯੂਸੀ ਆ। ਚਲੋ ਚਲੋ ਇੰਜ ਕਰਕੇ ਮੈਂ ਗੇਟ 'ਚ ਛਾਲ ਮਾਰੀ ਆ ਉਸਤਾਦ ਜੀ। ਇੰਜ ਮੇਰੇ ਹੱਥ ਨੇ, ਓਕੇ ਠੀਕ ਆ। ਇੰਜ ਕਰਕੇ ਮੈਂ ਪਿਸਟਲ ਕੱਢੇ ਨੇ ਦੋਵੇਂ। ਉਹ ਕੁੱਪੇ ਖਾਲੀ ਹੋ ਗਏ ਉਹ ਸਿਰ ਤੇ ਸੀ? ਕੁੱਪੇ ਤਾਂ ਮੈਂ ਇੰਜ ਕਰਕੇ ਪਹਿਲੀਆਂ ਦੋ ਲਾਈਨਾਂ 'ਚ ਮਾਰ ਕੇ ਸਿੱਟੇ ਆ ਨਾ ਅੱਛਾ ਬਾਹਰ ਹੀ। ਹੁਣ ਇਹ ਦੋ ਪਿਸਟਲ। ਹੁਣ ਮੈਂ ਅੰਦਰ ਵੜ ਗਿਆ ਵਾਂ। ਅੱਛਾ ਠਾਕਰ ਦੇ ਘਰ ਚਲਾ ਗਿਆ। ਹੁਣ ਤੇਰੇ ਕੋਲ ਦੋ ਛਾਲਾਂ ਤੇ ਦੋ ਪਿਸਟਲ ਰਹਿ ਗਏ ਪਿੱਛੇ। ਦੋ ਪਿਸਟਲ ਇੱਥੇ ਲੱਗੇ। ਉਹ ਤੂੰ ਕੱਢ ਨਹੀਂ ਲਏ ਹੁਣੇ? ਆਹ ਦੋ ਕੱਢ ਲੈ। ਤੇ ਦੋ ਰਹਿ ਗਏ ਪਿੱਛੇ ਦੋ ਰਹਿ ਗਏ। ਤੇ ਅੱਗੋਂ ਦੋ ਛਾਲਾਂ ਰਹਿ ਗਈਆਂ। ਨਹੀਂ ਤੇ ਉਹ ਗੋਲੀਆਂ ਜਿਹੜੀਆਂ ਠੰਡੀਆਂ ਹੋ ਗਈਆਂ ਸੀ ਉਹ ਵਿੱਚੋਂ ਪਾ ਰਿਹਾ ਨਾ, ਕੱਢ ਕੇ ਹਲੇ ਪਾਏ ਗਏ। ਅਸੀਂ ਆਪਣਾ ਹਿਸਾਬ ਪੂਰਾ ਲੈਣਾ, ਟੈਨਸ਼ਨ ਨਹੀਂ ਨਾ ਭਾਈ ਨਾ ਜਦੋਂ ਬਾਜ਼ੀਆਂ ਮਾਰੀਆਂ ਤੇ ਉਹ ਗੋਲੀਆਂ ਡੁੱਲੀਆਂ ਨਹੀਂ ਤੇਰੀਆਂ। ਯਾਰ ਉਹ ਇੱਕਦਮ ਇੰਜ ਹੋ ਗਈਆਂ ਨਾ, ਨਹੀਂ ਡੁੱਲੀਆਂ। ਅੱਛਾ ਚਲੋ ਇੰਜ ਕਰਕੇ ਮੈਂ ਨਾ ਪਿਸਟਲ ਕੱਢੇ ਨੇ, ਓਕੇ ਘੁੰਮਿਆ ਮੈਂ ਇੰਜ। ਅੱਛਾ ਟਸ 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 ਟਸ। ਆਹਾ ਠੀਕ ਹੈ। ਇੰਜ ਕਰਕੇ ਮੈਂ ਠਾਕਰ ਵੱਲ ਨੂੰ ਚਲਾ ਗਿਆ। ਦੂਰ ਫਿੱਟੇ ਮੂੰਹ ਉਸਤਾਦ ਜੀ ਮੈਨੂੰ ਡਰਾਤਾ। ਮੇਰਾ ਤਰਾ ਹੀ ਕੱਢ ਦਿੱਤਾ ਨੇ। ਦੂਰ ਫਿੱਟੇ ਮੂੰਹ ਫਰੀਦ, ਮੈਂ ਡਰ ਗਿਆ ਉਸਤਾਦ ਜੀ। ਸਾਰੀ ਲੜਾਈ ਦੀ ਜਿਹੜੀ ਬਦਮਜ਼ਗੀ ਮੈਨੂੰ ਆ ਰਹੀ ਸੀ ਸਾਰੀ ਖਰਾਬ ਕਰ ਦਿੱਤੀ। ਓਏ ਮੇਰਾ ਦਿਲ ਉਸਤਾਦ ਜੀ ਵੇਖਣਾ ਤਬ ਤੱਕ ਕਰਦਾ। ਯਾਰ ਠਹਿਰ ਜਾ ਯਾਰ, ਯੂਸੀ ਤੂੰ ਤਾਂ ਨਹੀਂ ਡਰਿਆ? ਤੇਰੇ ਸਾਰੇ ਕਿੱਸਿਆਂ ਚੋਂ ਮੈਨੂੰ ਇੱਥੇ ਮਜ਼ਾ ਆਇਆ ਈ। ਓਏ ਹੋਏ ਸਾਜ ਜੀ ਮੈਂ ਇੰਜ ਕਰਕੇ ਮੈਂ ਤਾਂ ਹਵੇਲੀ ਏਡੀ ਵੱਡੀ। ਓਏ ਹੋਏ ਇਹਨੇ ਉੱਥੇ ਸੋਚਿਆ ਕਿ ਘੰਟੇ ਡੇਢ ਤੋਂ ਪਹਿਲੇ ਸਫਾਈ ਨਹੀਂ ਹੋਣੀ। ਮੈਂ ਇੰਜ ਕਰਕੇ ਜੋ ਪਹਿਲੀ ਡਾਈ ਮਾਰੀ ਨੇ ਇੰਜ ਕਰਕੇ ਤੇ ਇੱਥੋਂ ਕੱਢੀਆਂ ਮੈਂ ਮੋਜ਼ਰ ਦੇ ਨਾਲ ਇੰਜ ਕਰਕੇ ਪਿਸਟਲ ਲਾਇਆ, ਟੱਕ ਫੇਰ ਦੋਵੇਂ ਉਹੀ ਪਿਸਟਲ ਤਿਆਰ ਕਰ ਲਿਆ ਜਿਹੜੇ ਹਲੇ ਅਗਲੇ ਸੀ, ਪਿਛਲੇ ਹੈ ਹਲੇ। ਓਕੇ ਓਕੇ ਤੇਰੀ ਓਏ ਮੇਰੇ ਮੂੰਹ ਸੁਣਦਾ ਵਾ। ਉਹ ਪਿਸਟਲ ਵੱਡੇ ਕਿੰਨੇ ਤੂੰ ਵੱਡੇ ਸੀਗੇ? ਮੇਨ ਮੈਂ ਸਾਜ ਜੀ ਉੱਥੇ ਪਹੁੰਚ ਗਿਆ ਜਿੱਥੇ ਠਾਕਰ ਸਿਰਫ ਇੰਜ ਬੈਠਾ ਹੋਇਆ। ਠਾਕਰ ਅੱਗੋਂ ਠਾਕਰ ਦੇਖਿਓ ਕੈਸਾ ਬੈਠਾ ਹੈ, ਆਹ ਠਾਕਰ ਬੈਠਾ ਹੈ। ਤੇ ਮੈਂ ਉਸਤਾਦ ਜੀ ਨਾ ਇਹ ਨਹੀਂ ਦੇਖਿਆ ਕਿ ਠਾਕਰ ਬੈਠਿਆ। ਮੈਂ ਇੰਜ ਕਰਕੇ ਨਾ ਇਹਨੇ ਭਾਈ ਨਹੀਂ ਦੇਖਿਆ ਠਾਕਰ ਬੈਠਾ, ਇਹਨੇ ਜਾ ਕੇ ਭਾਈ ਪਿੰਨੀਆਂ ਨੂੰ ਹੱਥ ਪਾਤਾ, ਉਹ ਕੁਟਾਈ ਕੀਤੀ ਆ। ਠਾਕਰ ਮੰਨ ਗਿਆ, ਕਹਿੰਦਾ ਠਾਕਰ ਸ਼ਰਮ ਨਾਲ ਹੀ ਮਰ ਗਿਆ। ਯਾਰ ਨਾ ਯਾਰ ਉਸਤਾਦ ਜੀ ਮੈਂ ਇੰਜ ਕਰਕੇ ਲੱਤ ਕਮਾਈ ਤੇ ਇੰਜ ਪੈ ਗਿਆ ਬਿਲਕੁਲ ਠਾਕਰ ਦੇ ਸਾਹਮਣੇ। ਉਹ ਜੱਗ ਤੇ ਲੱਤ ਵੱਜ ਗਈ, ਉਹਨੇ ਚਪੇੜਾਂ ਮਾਰੀਆਂ ਇਹਦੇ। ਯਾਰ ਠਹਿਰ ਜੋ ਯਾਰ, ਕਿਤੇ ਚੁੱਪ ਕਰ ਜੋ ਯਾਰ। ਠਾਕਰ ਨੇ ਮੇਰਾ ਲੈਂਜ ਦੇਖ ਕੇ ਕਿਹਾ ਯੂਸੀ ਇੱਕ ਦਫਾ ਫੇਰ ਸਾਡੀ ਮੌਤ ਹੀ ਕਰ ਗਿਆ। ਇਹ ਅੱਜ ਤੋਂ ਪਹਿਲਾਂ ਤੇਰੇ ਸਿਆਣੇ ਨੇ ਸਾਡੀ ਮੌਤ ਕੀਤੀ ਸੀ, ਅੱਜ ਤੂੰ ਕਰ ਗਿਆ। ਮੈਂ ਕਿਹਾ ਮੈਂ ਕਦੀ ਵੀ ਨਹੀਂ ਸੀ ਇਦਾਂ ਦਾ ਹੁਕਮ ਕਰਨਾ ਜੇ ਉਹਨਾਂ ਨੇ ਮੇਰੇ ਵੱਡੇ ਭਾਈ ਨੂੰ ਅੰਦਰ ਜੇਲ੍ਹ 'ਚ ਨਾ ਪਹੁੰਚਾਇਆ ਹੁੰਦਾ। ਹਾਂ ਸਭ ਤੋਂ ਵੱਡੀ ਗਲਤੀ ਹੈ ਤੁਸੀਂ ਸਾਨੂੰ ਥਾਣੇ ਦਾ ਮੂੰਹ ਦਿਖਾਤਾ ਵਾ ਤੇ ਹੁਣ ਮੈਂ ਤੁਹਾਡਾ ਮੂੰਹ ਜ਼ਮਾਨੇ ਤੇ ਨਹੀਂ ਰਹਿਣ ਦੇਣਾ। ਹਾਂ ਤੇ ਤੂੰ ਮਾਰ ਤੁਹਾਨੂੰ। ਇੰਜ ਕਰਕੇ ਮੈਂ ਉਹਦੇ ਫੈਰ ਮਾਰੇ, ਸਾਜੀ ਪੈਰਾਂ 'ਚ ਡਿੱਗ ਪਿਆ ਮੇਰੇ। ਉਸੇ ਟਾਈਮ ਠਾਕਰ ਪੈਰਾਂ 'ਚ ਡਿੱਗ ਪਿਆ, ਕਹਿੰਦਾ ਤੇਰੀ ਸਾਡੀ ਦੁਸ਼ਮਣੀ ਖਤਮ,
ਉਹਨੂੰ ਮੈਂ ਸਿਰਫ ਦੱਸਿਆ ਕਿ ਮੈਂ ਕੁਝ ਹੈ ਵਾਂ। ਉਹਨੇ ਮੈਨੂੰ ਕਿਹਾ ਕਿਸੇ ਤਰੀਕੇ ਦੇ ਨਾਲ ਮੈਨੂੰ ਇੱਥੋਂ ਨਾ ਇਲਾਕੇ ਚੋਂ ਬੇਦਖਲ ਕਰਾ ਦੇ, ਪਰ ਮੈਨੂੰ ਬਿਸਤ ਨਾ ਕਰ। ਅੱਛਾ ਹੁਣ ਮੈਂ ਵੀ ਬਦਮਾਸ਼ ਸੀ, ਮੇਰੇ ਵੀ ਜ਼ੇਨ ਚ ਗਿਆ ਅੱਜ ਯੂਸੀ ਬਦਮਾਸ਼ ਆ, ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ। ਆਹੋ ਮੈਂ ਉੱਥੇ ਫੋਨ ਇੱਕ ਕੀਤਾ, ਐਮਪੀਏ ਮੇਰਾ ਵਾਕਫ ਫੋਨ ਕਿੱਥੋਂ ਕੀਤਾ ਤੂੰ? ਉਸਤਾਦ ਜੀ ਭਾਈ ਜੀ ਯੂਸੀ ਠਾਕਰ ਕੋਲ ਕਿਹੜਾ ਇੰਜ ਕਰਕੇ ਬਾਹਾਂ ਤੋਂ ਬਗੈਰ ਸੀ, ਉਹਦੇ ਕੋਲ ਸਾਰਾ ਕੁਝ ਸੀ। ਮੈਂ ਠਾਕਰ ਦੇ ਘਰ ਆਇਆ ਸੀ ਜੀ, ਠਾਕਰ ਨੂੰ ਮੈਂ ਭੁਲਾਉਣਾ ਸੀ ਅੱਗੇ। ਕਿੰਨੇ ਭਾਈ ਯੂਸੀ ਕੋ ਫੋਨ ਲਿਆ ਸੀਗਾ ਉਸਤਾਦ ਜੀ? ਉਹ ਫੈਸਲ ਓਏ ਉਹਦੇ ਕੋਲ ਲਿਆ? ਉਹ ਯੂਸੀ ਮੈਂ ਵਾਂ, ਚੱਕਰਾ ਜਿਹਾ ਯੂਸੀ ਮੈਂ ਵਾਂ। ਮੈਂ ਉਹਨੂੰ ਤੇਰੀ ਕਿਉਂ ਨਹੀਂ ਗੱਲ ਸਮਝ ਆਉਣ ਡਈ? ਓਏ ਜੂਸੀ ਓਏ ਅੱਗੇ ਉਹਨੂੰ ਮੈਂ ਨਾ ਉਹਨੂੰ ਕਿਹਾ ਠਾਕਰ ਨੂੰ, ਮੈਂ ਕਿਹਾ ਨੰਬਰ ਮਿਲਾਇਆ, ਐਮਪੀਏ ਦਾ ਨੰਬਰ ਮਿਲਾਇਆ ਉਹਨੇ। ਹੁਣ ਐਮਪੀਏ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਵੀ ਮੇਰੇ ਮਗਰ ਪਿਆ ਵਾ। ਮੈਨੂੰ ਇਹ ਵੀ ਡਰ ਆ ਮੇਰੇ ਮੂੰਹ ਤੇ ਤੇਜ਼ਾਬ ਨਾ ਪਾ ਦੇ। ਉਹ ਐਮਪੀਏ ਨੂੰ ਭਾਈ ਲੈਟਰੀਨਾਂ ਤੇ ਤੇਜ਼ਾਬ ਪਾਉਣ ਦਾ ਸ਼ੌਕ ਹੈ। ਐਮਪੀਏ ਨਾਲ ਇੱਕ ਤਾਂ ਦੁਸ਼ਮਣੀ ਹੈਗੀ ਨਾ ਮੇਰੀ। ਉਹਨੇ 3 ਬੋਤਲਾਂ ਤੇਜ਼ਾਬ ਦੀਆਂ ਮੰਗਾਈਆਂ ਸੀ। ਪੂਰਾ ਕਹਿੰਦਾ ਗੁਸਲਖਾਨਾ ਮੈਂ ਇਹ ਗਿਆ ਹੀ ਨਹੀਂਗਾ। ਉਹ ਕਹਿੰਦਾ ਉਹਦੀ ਤੇਜ਼ਾਬ ਇਹਦੇ ਮੂੰਹ ਤੇ ਪਾਣਾ ਉਹ। ਚੱਲ ਯਾਰ ਯੂਸੀ ਇੰਜ ਕਰਕੇ ਉਸਤਾਦ ਜੀ ਮੈਂ ਨਾ ਹੈਲੀਕਾਪਟਰ ਮੰਗਾਇਆ। ਯਾਰ ਇੱਕ ਮਿੰਟ, ਹੈਲੀਕਾਪਟਰ ਹੈਲੀਕਾਪਟਰ ਮੈਂ ਮੰਗਾਇਆ ਬਾਬਾ ਜੀ, ਉਹਨੇ ਉੱਪਰੋਂ ਕਰਕੇ ਨਾ ਪੌੜੀਆਂ ਦੀ ਰੱਸੀ ਸਿੱਟੀ। ਅੱਛਾ ਪੌੜੀਆਂ ਵਾਲੀ ਰੱਸੀ ਉਹਨੇ ਸਿੱਟੀ। ਹਾਂ ਹੈਲੀਕਾਪਟਰ ਵਾਲੇ ਨੂੰ, ਹੁਣ ਹੈਲੀਕਾਪਟਰ ਵਾਲੇ ਤਾਂ ਯੂਸੀ ਦੇ ਵਾਕਫ ਸੀ। ਉਹ ਉਹਨਾਂ ਦੇ ਜ਼ੇਨ ਚ ਕਿ ਯੂਸੀ ਨੇ ਹੁਣ ਇੱਥੋਂ ਨਿਕਲਣਾ। ਦੇਖਿਆ ਕਹਿੰਦਾ ਯੂਸੀ ਦੇ ਵਾਪਸ ਸੀ। ਤੇਰੀ ਉਹ ਤੇਰੇ ਬੱਚੇ ਆਪ ਗਿਆ ਵਾ ਬਾਕੀ ਉਹਦੇ ਸੀਗੇ। ਤੈਨੂੰ ਕਿੱਦਾਂ ਬਵਾਇਆ? ਆਹੀ ਯੂਸੀ ਆ, ਆਹੀ ਯੂਸੀ ਆ, ਆਹੀ ਯੂਸੀ ਆ। ਅੱਛਾ ਮੈਂ ਯੂਸੀ ਮੈਂ ਰਹਿ ਗਿਆ ਸੀ। ਤੂੰ ਹੈਲੀਕਾਪਟਰ ਤੇ ਚੜ ਗਿਆ? ਸਾਜੀ ਹੈਲੀਕਾਪਟਰ ਮੈਂ ਮੰਗਾਇਆ, ਉਹਨੇ ਪੌੜੀਆਂ ਵਾਲੀ ਰੱਸੀ ਸਿੱਟੀ ਥੱਲੇ। ਹਾਂ ਠਾਕਰ ਨੂੰ ਮੈਂ ਕਿਹਾ ਹੁਣ ਇੱਥੋਂ ਤੂੰ ਨਿਕਲ ਜਾ, ਯੂਸੀ ਆਪ ਸਾਂ। ਤੂੰ ਕਹ ਮੈਂ ਇਹਨਾਂ ਤੇ ਨੀ ਚੜਨਾ, ਮੈਂ ਲੱਕੜ ਵਾਲੀ ਪੌੜੀ ਤੇ ਚੜਨਾ। ਇਹਨੂੰ ਤੁਸੀਂ ਕਿਹਾ ਕਿ ਠਾਕਰ ਤੂੰ ਚੜ ਜਾ। ਹਾਂ ਠਾਕਰ ਨੂੰ ਮੈਂ ਕਿਹਾ ਤੂੰ ਨਿਕਲ, ਪਰ ਇੱਕ ਮੇਰਾ ਕੰਮ ਲਾਜ਼ਮੀ ਕਰ ਦੇ। ਕੀ? ਤੇਰੀ ਹਵੇਲੀ ਚੋਂ ਨਿਕਲਣਾ ਮੇਰਾ ਕੰਮ, ਉੱਪਰੋਂ ਜਾ ਕੇ 2-3 ਬੰਬ ਸਿੱਟ ਦੇ ਹਵੇਲੀ ਚ? ਹਵੇਲੀ। ਅੱਛਾ ਪਤਾ ਲੱਗੇ ਯੂਸੀ ਨੇ ਧਮਾਕੇ ਕਰ ਦਿੱਤੇ। ਹਾਂ ਆਹੋ ਹੁਣ ਜਦੋਂ ਉੱਥੋਂ ਉਹਨੇ ਬੰਬ ਸਿੱਟਣੇ ਸੀ, ਉਸ ਤੋਂ ਪਹਿਲੇ ਇਹਨੇ ਹੈਲੀਕਾਪਟਰ ਚ ਐਸਐਚਓ ਬੈਠਾ ਸੀ। ਐਸਐਚਓ ਨੇ ਠਾਕਰ ਨੂੰ ਕਿਹਾ ਕਿ ਠਾਕਰ ਦੇਖ ਮੈਂ ਯੂਸੀ ਘੇਰ ਕੇ ਤੇਰੀ ਹਵੇਲੀ ਚ ਲੈ ਆਂਦਾ, ਹੁਣ ਇੱਥੋਂ ਬੰਬ ਸਿੱਟ ਦੇ, ਯੂਸੀ ਇੱਥੇ ਹੀ ਮਾਰ ਦੇ। ਐਸਐਚਓ ਵੀ ਤੇਰੇ ਖਿਲਾਫ ਹੋਇਆ। ਆਹਾ ਐਸਐਚਓ ਨੇ ਉਧਰਲੀ ਇੰਟਰਸਟਿੰਗ ਸਟੋਰੀ ਹੋਈ ਹੈ। ਐਸਐਚਓ ਨੇ ਉਧਰਲੀ ਪਾਰਟੀ ਕੋਲੋਂ ਢੇਰ ਰੁਪਈਏ ਲੈ ਲਏ ਸੀ। ਉਹਨੇ ਸ਼ੁਰੂ ਚ ਕਿਹਾ ਨਹੀਂ ਸੀ ਹੈਗਾ। ਐਸਐਚਓ ਨੇ ਜਦੋਂ ਮੈਨੂੰ ਕਿਹਾ ਇੱਕ ਸਾਈਡ ਤੇ ਬੋਰੀ ਤਾਂ ਇੱਕ ਸਾਈਡ ਤੇ ਕਾਤਲ ਦਾ ਵਜ਼ਨ। ਐਸਐਚਓ ਬੜਾ ਲਾਲਚੀ ਸੀ। ਐਸਐਚਓ ਪਹਿਲਾਂ ਇਦਾਂ ਕਿਤੇ ਮਹਿਫਲਾਂ ਮੂਫਲਾ ਕਰਦਾ ਐਸਐਚਓ ਹੋ ਗਿਆ ਸੀ ਸਿੱਖ ਕੇ। ਹਾਂ ਪੁਰਾਣੇ ਜ਼ਮਾਨੇ 'ਚ ਕਿਤੇ ਐਸਐਚਓ ਕੋਲੋਂ ਮਹਿਫਲਾਂ ਤੇ ਵੀ ਜਾਂਦਾ ਸੀ। ਕੁੰਡਲੇ ਮਾਰਨਾ ਸੀ। ਉਸਤਾਦ ਜੀ ਉਹਨੇ ਮੈਨੂੰ ਜਦੋਂ ਉਧਰੋਂ ਫੜਵਾ ਦਿੱਤਾ ਨਾ, ਹੁਣ ਤੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਇੰਜ ਕਰਕੇ ਦੇਖਿਆ ਤੇ ਮੇਰੇ ਅੱਖ ਨੇ ਮੈਨੂੰ ਦੱਸਿਆ, ਲੈਂਸ ਨੇ, ਤੇ ਉਹਨੇ ਕਿਹਾ ਯੂਸੀ ਉੱਪਰ ਉਹ ਹੀ ਬੰਦਾ ਜਿਹੜਾ ਤੈਨੂੰ ਫੜਵਾਇਆ। ਉਹਨੇ ਉਧਰੋਂ ਜਦੋਂ ਬੰਬ ਸਿੱਟਿਆ ਨਾ, ਉਹ ਇੱਧਰ ਹੀ ਸਾਈਡ ਤੇ ਕੱਟੇ ਗਿਆ, ਇੱਕ ਬੰਬੇ ਦੀ ਸਾਈਡ ਤੇ ਗਿਆ ਤੇ ਹਰ ਪਾਸੇ ਅੱਗ ਹੀ ਅੱਗ ਲੱਗ ਗਈ, ਸ਼ੋਲੇ ਮਚ ਗਿਆ, ਕਣਕਾਂ ਬਹੁਤ ਸੀ ਉਹਨਾਂ ਦੇ, ਠਾਕਰ ਦੇ ਹਵੇਲੀ ਸੀ। ਫਿਰ ਮੈਂ ਉਹਦੇ ਵਿੱਚੋਂ ਨਾ ਡਾਈ ਮਾਰ ਕੇ ਨਿਕਲਿਆ ਅੱਗ ਚੋਂ। ਅੱਛਾ ਜਦੋਂ ਮੈਂ ਅੱਗ ਚੋਂ ਡਾਈ ਮਾਰ ਕੇ ਨਿਕਲਿਆ ਕਿ ਉਹ ਹਰ ਪਾਸੇ ਕੋਈ ਬੰਦਾ ਨਹੀਂ ਸੀ, ਦੁਨੀਆ ਇੱਧਰਲੀ ਸਾਈਡ ਤੇ ਸੀ, ਮੈਂ ਇੱਧਰਲੀ ਸਾਈਡ ਤੇ ਨਿਕਲਿਆ ਤੇ ਉਹਨਾਂ ਨੂੰ ਇਹੀ ਪਤਾ ਲੱਗ ਗਿਆ ਕਿ ਬਾਬਾ ਜੀ ਯੂਸੀ ਮਰ ਗਿਆ, ਯੂਸੀ ਮਰ ਗਿਆ, ਯੂਸੀ। ਬਾਕੀ ਭਾਈ ਯੂਸੀ ਮਰ ਗਿਆ। ਫੈਸਲ ਉਸਤਾਦ ਜੀ ਇਧਰ ਹੋਇਓ ਜ਼ਰਾ, ਮੈਨੂੰ ਸਮਝਾਓ ਯੂਸੀ ਉਹ ਨਹੀਂ ਯਾਰ ਯੂਸੀ ਮਰ ਗਿਆ ਵੇਖ ਜਦੋਂ ਮੈਂ ਕਰਕੇ ਮੁੜਿਆ ਨਾ ਤੇ ਮੈਂ ਉੱਥੇ ਇੱਕ ਹਾਦਸਾ ਦੇਖਿਆ, ਬੱਚੇ ਰੋ ਰਹੇ ਨੇ। ਮੈਂ ਜਿਹਨਾਂ ਨੂੰ ਫੈਰ ਮਾਰਿਆ ਸੀ ਉਹਨਾਂ ਦੀਆਂ ਔਲਾਦਾਂ, ਉਹਨਾਂ ਦੀਆਂ ਬੀਵੀਆਂ ਬੇਵਾ ਹੋ ਗਈਆਂ, ਜਿਹੜੀਆਂ ਚੀਕਾਂ ਤੇ ਇੰਜ ਕਰਨ ਡਈਆਂ। ਮੈਂ ਕਿਹਾ ਜਾ ਯੂਸੀ ਯਾਰ ਤੂੰ ਕਿੰਨੇ ਘਰ ਬਰਬਾਦ ਕਰਤੇ, ਛੋਟੀ ਜੀ ਗੱਲ। ਉਹ ਨਾਲੇ ਮਰ ਗਿਆ ਸੀਗਾ ਉਹ। ਫੇਰ ਤੂੰ ਮੰਨ ਗਿਆ ਵੀ ਯੂਸੀ ਇੱਕ ਬਗੈਰਤ ਆਦਮੀ ਸੀ? ਮੁਕਾਬਲੇਬਾਜ਼ੀ ਚ ਦੁਸ਼ਮਣੇਬਾਜ਼ੀ ਦੇ ਵਿੱਚ ਯੂਸੀ ਨੇ ਫਿਰ ਉਸ ਦਿਨ ਤੋਂ ਬਾਅਦ ਕਸਮ ਖਾ ਲਈ। ਮੈਂ ਕਿਹਾ ਆ ਪਿਆ ਵੀ ਹਥਿਆਰ, ਸਭ ਕੁਝ ਇੱਥੇ ਛੱਡ ਦੇਣਾ। ਅੱਜ ਤੋਂ ਬਾਅਦ ਯੂਸੀ ਨੇ ਸਿਰਫ ਮਜ਼ਾਕ ਕਰਿਆ ਕਰਨਾ, ਹੱਸਿਆ ਖੇਡਿਆ ਕਰਨਾ, ਮੈਂ ਬਦਮਾਸ਼ੀ ਬੰਦ ਕਰ ਦੇਣੀ। ਗੁੱਡ ਬਈ, ਵਾਹ ਬਈ। ਵਾਹ ਵਾਹ। ਲਓ ਜੀ ਨਾਜ਼ਰੀਨ, ਯੂਸੀ ਤੇਰਾ ਪਰਮਿਟ ਵੀ ਬਣਿਆ ਸੀ, ਉਹ ਵੀ ਕੈਨਸਲ ਕਰ। ਲਓ ਜੀ ਨਾਜ਼ਰੀਨ, ਅਸੀਂ ਆਪਣਾ ਪ੍ਰੋਗਰਾਮ ਅਸੀਂ ਵੀ ਖਤਮ ਕਰ ਲਿੱਤਾ ਤੇ ਯੂਸੀ ਵੀ ਕੋਈ ਹੋਰ ਕੰਮ ਕਰ ਲਓ ਹੁਣ ਜਾ ਕੇ। ਨਹੀਂ ਵੈਸੇ ਉਸਤਾਦ ਜੀ ਤੇ ਯੂਸੀ ਕੌਣ ਸੀਗਾ? ਕਹਿੰਦੇ ਯੂਸੀ ਵੀ ਕੋਈ ਹੋਰ ਕੰਮ ਕਰ ਲੈ। ਆਹੋ, ਅਸੀਂ ਵੀ ਇੰਜੋਏ ਕੀਤਾ, ਯੂਸੀ ਵੀ ਇੰਜੋਏ ਕਰੋ। ਤੇ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੇ ਕੱਲ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਕੱਲ ਤੁਹਾਨੂੰ ਮੈਂ ਕੋਸ਼ਿਸ਼ ਕਰ ਰਿਹਾ ਕਿ ਸਾਡੇ ਇੱਕ ਫੈਸਲਾਬਾਦ ਦੇ ਬਹੁਤ ਅੱਛੇ ਤਬਲਾ ਨਵਾਜ਼ ਭਾਜੀ ਆਮਰ ਸਾਹਿਬ, ਜਿਹੜੇ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਤਬਲਾ ਪਲੇ ਕਰਦੇ ਨੇ, ਉਹਨਾਂ ਨੂੰ ਦਾਵਤ ਦਿੱਤੀ ਸੀ ਕਿ ਯਾਰ ਸਾਡੇ ਉਹ ਵੇਖਦੇ ਨੇ ਪ੍ਰੋਗਰਾਮ, ਤੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਉਮੀਦ ਆ ਕਿ ਕੱਲ ਆਉਣਗੇ। ਅਗਰ ਉਹ ਆਏ ਤੇ ਨਾਲ ਅਸੀਂ ਫਿਰ ਉਹਨਾਂ ਨੂੰ ਤਬਲਾ ਨਾਲ, ਫਿਰ ਸਾਡਾ ਇੱਕ ਭਰਾ ਹੈਗਾ ਅਲੀ ਸ਼ੇਰ ਹੈਦਰੀ ਜਿਹੜਾ ਸਾਰੇ ਕੰਮਾਂ ਪਾ 'ਚ ਗਿਆ ਸੀ, ਉਹਨੂੰ ਵੀ ਬੁਲਾਵਾਂਗੇ। ਤੇ ਫਿਰ ਨਾਲ ਕੁਛ ਤੁਹਾਨੂੰ ਅੱਛਾ ਹੀ ਇੰਟਰਟੇਨਮੈਂਟ, ਕੋਈ ਮਸੀਕੀ ਨਾਲ, ਕੋਈ ਹਲਕਾ ਫੁਲਕਾ ਸ਼ੁਗਲ ਮੇਲਾ ਉਹ ਵੀ ਕਰਾਂਗੇ। ਦੁਆ ਕਰਨਾ ਕਿ ਕੱਲ ਆ ਜਾਣੋ, ਕਿਉਂਕਿ ਮਸਰੂਫ ਆਦਮੀ ਨੇ ਦੋਵੇਂ ਹੀ।
ਤੇ ਇਨਸ਼ਾਅੱਲਾ ਤਾਲਾ ਅਗਰ ਆ ਗਏ ਤੇ ਫਿਰ ਨੈਕਸਟ ਅਸੀਂ ਕੋਈ ਪਲਾਨ ਵੀ ਐਸਾ ਕਰ ਰਹੇ ਹਾਂ ਕਿ ਅਸੀਂ ਐਂਡ ਤੇ ਕੋਈ ਸੈਗਮੈਂਟ ਅੱਛਾ 뮤직 ਦਾ ਇੱਕ ਰੱਖੀਏ ਵਿੱਚ, ਜਿਹੜਾ ਕਿ 2-4 ਮਿੰਟ 1-2 ਗਾਣੇ ਜਿਹੜੇ ਸਟਾਰਟ ਤੇ ਇੱਕ ਐਂਡ ਤੇ ਉਹ ਅੱਛੇ ਅਸੀਂ ਸਿੰਗਰ ਜਿਹੜੇ ਨਾ ਉਹ ਕਰ, ਜੇ ਕੋਈ ਮਾੜਾ ਬੰਦਾ ਹੋਵੇ ਤਾਂ ਉਹਨੂੰ ਦੱਸ ਯੂਸੀ ਦਾ ਨੰਬਰ ਦੇ ਦੀ। ਨਾਲੇ ਤੂੰ ਛੱਡ ਦਿੱਤਾ ਸਾਰਾ ਕੁਝ। ਮਾੜੇ ਬੰਦੇ ਲਈ ਕਹਿ ਰਿਹਾ ਸਹੀ, ਚਲੋ ਬਹੁਤ ਹੋ ਗਿਆ। ਅੱਛਾ ਚਲੋ ਉਸਤਾਦ ਜੀ ਯੂਸੀ ਨੂੰ ਵੀ ਬਹਰਾਲ ਭਾਜੀ ਕੋਈ ਯਾਰ ਕੀ ਸਦਕਾ ਜ਼ਕਾਤ ਕੋਈ ਤੁਹਾਡੇ ਘਰ 'ਚ ਕੋਈ ਲੈ ਲੈਣ ਦੀ ਜੁੱਤੀ, ਕੋਈ ਖਾਲੀ ਬੋਤਲਾਂ ਟੀਨ ਡੱਬਾ ਪਿਆ ਹੋਵੇ, ਯੂਸੀ ਦਾ ਨੰਬਰ ਮੈਂ ਥੱਲੇ ਚਲਾ ਦਿੰਦਾ, ਤੁਸੀਂ ਇਹਦੀ ਬਦਮਾਸ਼ੀ ਤੋਂ ਮੁਸਤਫੀਜ਼ ਹੋਣਾ ਬਿਲਕੁਲ। ਠੀਕ ਹੈ ਜੀ, ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।